ਵਾਹਿਗੁਰੂ जी का खालसा ਵਾਹਿਗੁਰੂ जी की फतेह। अस्सलाम वालेकुम आदाब वर्ड्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ जी का खालसा ਵਾਹਿਗੁਰੂ जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 17 जनवरी 2023 5 ਪੋ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, ਰੂਕੂ, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਸਵਾਲ ਕੀਤਾ ਹੈ ਕਿ ਹੁਣ ਦੁਬਾਰਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚੰਡੀਗੜ੍ਹ ਵਿਖੇ ਲੱਗਾ ਹੋਇਆ ਹੈ। ਅਸੀਂ ਕਿੰਨੇ ਮੋਰਚੇ ਲਾ ਚੁੱਕੇ ਹਾਂ ਅਤੇ ਕਿੰਨੇ ਧਰਨੇ ਮੁਜ਼ਾਹਰੇ ਕਰ ਚੁੱਕੇ ਹਾਂ, ਕੋਈ ਸਫਲਤਾ ਹੱਥ ਨਹੀਂ ਲੱਗਦੀ। ਕੁਝ ਨਾ ਪ੍ਰਾਪਤ ਹੋਣ ਦਾ ਕਾਰਨ ਕੀ ਅਸੀਂ ਆਪ ਖੁਦ ਹਾਂ। ਮੋਰਚਾ ਲੱਗਦੇ ਅਤੇ ਦਬਾਅ ਬਣਨ ਤੇ ਖਿੰਡ ਜਾਂਦਾ ਹੈ ਕਿ ਅਸੀਂ ਕਦੇ ਧਰਨਿਆਂ ਦੀ ਸਿਆਸਤ ਅਤੇ ਅਖਬਾਰੀ ਬਿਆਨਬਾਜ਼ੀ ਤੋਂ ਉੱਪਰ ਉੱਠਾਂਗੇ। ਤੁਸੀਂ ਦੱਸੋ ਹੋਰ ਅਸੀਂ ਕੀ ਕਰ ਸਕਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿਮਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ ਹਿਸਟੋਰੀਕਲ ਡੇ ਦੇ ਹਵਾਲੇ ਨਾਲ ਕਿ ਅੱਜ ਦਾ ਜਿਹੜਾ ਦਿਨ ਹੈ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਖਾਸ ਥਾਂ ਰੱਖਦਾ ਹੈ। ਅੰਗਰੇਜ਼ੀ ਰਾਜ ਦੇ ਖਿਲਾਫ ਬਗਾਵਤ ਦੇ ਇਲਜ਼ਾਮ ਵਿੱਚ ਅੱਜ ਦੇ ਦਿਨ ਮਲੇਰ ਕੋਟਲੇ ਵਿੱਚ 60 ਕੂਕਿਆਂ ਨੂੰ ਤੋਪਾਂ ਨਾਲ ਬੰਨ ਕੇ ਉਡਾ ਦਿੱਤਾ ਗਿਆ ਸੀ। ਸੋ ਇਸ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਨਾਮਧਾਰੀ ਬਹੁਤ ਵੱਡੇ ਸਿੱਖ ਸੁਧਾਰਕ ਸਨ ਜਿਨ੍ਹਾਂ ਦੀ ਸ਼ਖਸੀਅਤ ਨਾਲ ਸਿੱਖ ਇਤਿਹਾਸ ਨੇ ਜਿਹੜਾ ਇਨਸਾਫ ਨਹੀਂ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕਰੈਕਟ ਕਰ ਦਿਆਂ ਕਿ ਅੱਜ 5 ਮੋਹ ਨਹੀਂ ਹੈ, 5 ਮਾਘ ਦਾ ਦਿਨ ਹੈ। ਸੌਰੀ ਵੈਸੇ ਪੋਹ ਦਾ ਮਹੀਨਾ ਇੰਨਾ ਪਿਆਰਾ ਹੁੰਦਾ ਹੈ ਕਿ ਵੀ ਨਾ ਰਜਾਈ ਚੋਂ ਨਿਕਲਣ ਨੂੰ ਜੀ ਕਰਦਾ ਨਾ ਤੁਹਾਡਾ ਪੋਹ ਨੂੰ ਛੱਡਣ ਨੂੰ ਜੀ ਕਰਦਾ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਕੈਲੀਫੋਰਨੀਆ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬਿਲਕੁਲ ਠੀਕ ਕਿਹਾ। ਬਹੁਤ ਵਾਰ ਜਦੋਂ ਅਸੀਂ ਇਹ ਬਾਰ-ਬਾਰ ਦੁਹਰਾਉਂਦੇ ਕਿ ਜੋ ਕੁਝ ਵਾਪਰਦਾ ਹੈ ਜਾਂ ਜਿਸ ਦੇ ਉੱਤੇ ਸਾਡੀਆਂ ਸਿਆਸੀ ਧਿਰਾਂ ਪੰਜਾਬ ਦੇ ਵਿੱਚ ਜਾਂ ਧਾਰਮਿਕ ਧਿਰਾਂ ਜਾਂ ਸਮਾਜਿਕ ਧਿਰਾਂ ਮੋਰਚੇ ਲਾਉਂਦੀਆਂ ਨੇ ਜਾਂ ਰਿਐਕਟ ਕਰਦੀਆਂ ਨੇ ਜਾਂ ਬਿਆਨਬਾਜ਼ੀਆਂ ਕਰਦੀਆਂ ਨੇ, ਇਹ ਬਿਮਾਰੀ ਦੇ ਲੱਛਣਾਂ ਦੇ ਨਾਲ ਡੀਲ ਕਰਨ ਦੀ ਗੱਲ ਹੈ, ਬਿਮਾਰੀ ਦੇ ਸਿੰਪਟਮਸ ਦੇ ਨਾਲ। ਸੋ ਬਹੁਤ ਵਾਰ ਜਦੋਂ ਤੱਕ ਜਿਹੜੀ ਅਸਲ ਬਿਮਾਰੀ ਹੈ ਉਸ ਦੀ ਜੜ ਨੂੰ ਕੱਢਿਆ ਨਹੀਂ ਜਾਂਦਾ, ਸਿੰਪਟਮਸ ਸੁਪਰੈਸ ਹੋ ਜਾਂਦੇ ਨੇ। ਕਿਸਾਨ ਲਹਿਰ, ਕਿਸਾਨ ਮੂਵਮੈਂਟ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਤੇ ਅਸੀਂ ਦੇਖਦੇ ਹਾਂ, ਹੈ ਵੀ ਹੈ ਪ੍ਰਾਪਤੀ। ਲੇਕਿਨ 13 ਮਹੀਨੇ ਚੱਲੇ ਉਸ ਅੰਦੋਲਨ ਤੋਂ ਬਾਅਦ ਜਿਹਦੇ ਚ 800 ਦੇ ਕਰੀਬ ਸ਼ਹਾਦਤਾਂ ਹੋਈਆਂ, ਬਿਲੀਅਨਸ ਆਫ ਰੁਪੀਜ਼ ਸਪੈਂਡ ਹੋਏ, ਕਿੰਨੇ ਲੋਕ ਜਿਹੜੇ ਨੇ 13 ਮਹੀਨੇ ਸਭ ਕੁਝ ਛੱਡ ਕੇ ਸਿਰਫ ਤੇ ਸਿਰਫ ਇਸ ਪਾਸੇ ਹੀ ਲੱਗੇ ਤੇ ਉਸ ਦਾ ਨਤੀਜਾ ਕਿ ਜਿਹੜੇ ਕਾਨੂੰਨ ਉਹਨਾਂ ਨੇ ਬਣਾਏ ਸੀ ਉਹ ਵਾਪਸ ਲੈ ਲਏ। ਜੈਸੇ ਥੇ ਵਾਲੀ ਸਿਚੁਏਸ਼ਨ ਕੋਈ ਪ੍ਰਾਪਤੀ ਤਾਂ ਨਹੀਂ ਹੈ। ਇਸੇ ਤਰ੍ਹਾਂ ਹੁਣ ਅਸੀਂ ਜ਼ੀਰਾ ਸ਼ਰਾਬ ਫੈਕਟਰੀ ਦੀ ਜੇ ਗੱਲ ਕਰੀਏ ਜਿੱਥੇ ਲਗਭਗ 6 ਮਹੀਨੇ ਤੋਂ ਇਲਾਕੇ ਦੇ ਪਿੰਡਾਂ ਵਾਲਿਆਂ ਨੇ 30-35 ਪਿੰਡਾਂ ਦੇ ਲੋਕਾਂ ਨੇ ਮੋਰਚਾ ਲਾਇਆ ਹੋਇਆ ਸੀ, ਬਾਕੀ ਕਿਸਾਨ ਜਥੇਬੰਦੀਆਂ ਵੀ, ਪੰਥਕ ਧਿਰਾਂ ਵੀ,
ਸਪੋਰਟ ਦੇ ਵਿੱਚ ਖਲੋਤੀਆਂ। ਅੱਛਾ। ਔਰ ਅੱਜ ਚੀਫ ਮਿਨਿਸਟਰ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜੀ ਜ਼ੀਰਾ ਫੈਕਟਰੀ ਬੰਦ ਕਰ ਦਿੱਤੀ ਜਾਏਗੀ। ਹੁਣ ਇਸ ਸਾਰੇ ਪੀਰੀਅਡ 'ਚ ਫੈਕਟਰੀ ਲਾਉਣ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਮੌਤਾਂ ਹੋਈਆਂ, ਗਰਾਊਂਡ ਵਾਟਰ ਕਿੰਨਾ ਪੋਲਿਊਟਡ ਹੋਇਆ, ਅਦਰਵਾਈਜ਼ ਕਿੰਨੀ ਐਨਰਜੀ, ਲਾਠੀ ਚਾਰਜ ਔਰ ਕਿਸ ਕਿਸਮ ਦੇ ਸਾਰੇ ਜ਼ੁਲਮ ਦਾ ਲੋਕ ਸ਼ਿਕਾਰ ਹੋਏ, ਤੇ ਉਸ ਦਾ ਨਤੀਜਾ ਜਿੱਤ ਨੂੰ ਵੀ ਬਹੁਤ ਵੱਡਾ ਪੋਰਟਰੇ ਕੀਤਾ ਜਾ ਰਿਹਾ ਜੀ। ਬਹੁਤ ਵੱਡੀ ਜਿੱਤ ਹੋਈ ਵੀ ਹੈ, ਕਿਉਂਕਿ ਹਕੂਮਤ ਨੂੰ ਕਿਸੇ ਵੀ ਮੁੱਦੇ ਤੇ ਝੁਕਣ ਤੇ ਮਜਬੂਰ ਕਰਨਾ ਜਿੱਤ ਹੁੰਦੀ ਹੈ। ਪਰ ਜੇ ਇਹਨੂੰ ਤੁਸੀਂ ਓਵਰਆਲ ਕੰਟੈਕਸਟ ਦੇ ਵਿੱਚ ਦੇਖੋ ਤਾਂ ਫਿਰ ਜੈਸੇ ਥੇ ਵਾਲੀ ਗੱਲ ਹੀ ਹੈ ਕਿ ਤੁਹਾਡਾ ਇਲਾਕਾ, ਤੁਹਾਡੀ ਜ਼ਮੀਨ, ਉੱਥੇ ਆ ਕੇ ਜਿਹੜਾ ਆਮ ਆਦਮੀ ਪਾਰਟੀ ਦਾ ਖਾਸਮ ਖਾਸ ਹੈ ਉਹ ਕੁਝ ਸਾਲ ਪਹਿਲਾਂ ਹਰ ਇੱਕ ਕੋਈ ਕਲੀਅਰੈਂਸ ਕਰਵਾ ਲੈਂਦਾ ਹੈ ਐਨਵਾਇਰਨਮੈਂਟ ਵਾਲਿਆਂ ਤੋਂ ਵੀ, ਜਿਹੜਾ ਸੈਂਟਰ ਤੋਂ ਜੋ ਵੀ ਕਲਾਈਮੇਟ ਨਾਲ ਰਿਲੇਟਡ ਡੀਲ ਕਰਦੇ ਨੇ, ਗਰਾਊਂਡ ਵਾਟਰ ਨਾਲ ਡੀਲ, ਸਭ ਦੀ ਕਲੀਅਰੈਂਸ ਹੋ ਜਾਂਦੀ ਹੈ। ਔਰ ਜਦੋਂ ਤੋਂ ਉਹਦਾ ਕੰਮ ਬੰਦ ਹੈ ਧਰਨੇ ਕਰਕੇ 6 ਮਹੀਨੇ ਤੋਂ, ਹਾਈ ਕੋਰਟ ਰਾਹੀਂ ਉਹਨੂੰ ਕੰਪਨਸੇਸ਼ਨ ਵੀ ਮਿਲ ਰਿਹਾ। ਜਿਹੜੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਪੈਸੇ ਦੇਣ ਲਈ ਜਿਹਦੇ ਕੋਲ ਪੈਸੇ ਨਹੀਂ ਹੁੰਦੇ ਉਸ ਨੂੰ, ਕਿਉਂਕਿ ਉਹ ਕੇਜਰੀਵਾਲ ਦਾ ਖਾਸਮ ਖਾਸ ਹੈ, ਉਸ ਨੂੰ ਜਿਹੜਾ ਹੈ ਉਹ ਕੰਪਨਸੇਸ਼ਨ 3 ਵਾਰ ਕੋਰਟ ਰਾਹੀਂ ਦਿੱਤਾ ਗਿਆ। ਹੁਣ ਹੋ ਗਿਆ ਜੀ ਅਸੀਂ ਜਿੱਤ ਗਏ। ਹੁਣ ਇਵੇਂ ਹੀ ਅਸੀਂ ਦੂਸਰੇ ਇਸ਼ੂਜ਼ ਦੇ ਉੱਤੇ ਵੀ ਦੇਖਦੇ ਹਾਂ। ਸੋ ਗੱਲ ਇਹ ਹੈ ਕਿ ਵੀ ਜਦੋਂ ਤੱਕ ਅਸੀਂ ਇਸ ਗੱਲ ਦੇ ਉੱਤੇ ਫੋਕਸ ਕਰਕੇ ਕਿ ਜਿਸ ਨੂੰ ਗੁਲਾਮੀ ਕਹਿੰਦੇ ਨੇ, ਗੁਲਾਮੀ ਦੇ ਸੰਗਲ ਕੱਟਣੇ, ਜਿਸ ਬਾਰੇ ਇਹਨਾਂ ਦੇ ਆਪਣੇ ਹੀ ਵੱਡੇ ਸਕਾਲਰ ਗੋਸਵਾਮੀ ਤੁਲਸੀਦਾਸ ਜਿਹਨੇ ਤੁਲਸੀ ਰਾਮਾਇਣ ਲਿਖੀ, ਜਿਸ ਨੂੰ ਰਾਮਚਰਿਤ ਮਾਨਸ ਕਹਿੰਦੇ ਨੇ, ਉਸ ਦਾ ਰਾਮਚਰਿਤ ਮਾਨਸ ਜਾਂ ਰਾਮਾਇਣ ਦਾ ਇੱਕ ਸ਼ਲੋਕ ਹੈ, ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ, ਜਿਹਦੀ ਕਿਸਮਤ ਦਾ ਫੈਸਲਾ ਕੋਈ ਹੋਰ ਕਰਦਾ ਹੈ, ਉਹਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਹੁਣ ਜੇ ਤਾਂ ਇਹ ਗੱਲ ਸਾਡੇ ਇੱਕ ਵੱਡੇ ਹਿੱਸੇ ਨੂੰ ਸਮਝ ਆ ਜਾਏ, ਫਿਰ ਇਹਨਾਂ ਸਿੰਪਟਮਸ ਨੂੰ ਸੁਪਰੈਸ ਕਰਨ ਦੇ ਲਈ, ਤਾਕਤ ਜ਼ਾਇਆ ਕਰਨ ਤੋਂ ਹਟ ਕੇ ਇੱਕ ਨੁਕਤੇ ਦੇ ਉੱਤੇ ਉਹ ਫੋਕਸ ਕਰ ਸਕਦੇ ਨੇ ਕਿ ਭਾਈ ਅਸੀਂ ਆਜ਼ਾਦ ਖਾਲਿਸਤਾਨ ਦੇ ਲਈ, ਭਾਵੇਂ ਉੱਥੋਂ ਦੇ ਕੰਟੈਕਸਟ ਪੀਸਫੁਲ ਰੈਜੀਟੇਸ਼ਨ ਹੀ ਕਰ, ਕੋਈ ਦੁਨੀਆ ਦੇ ਵਿੱਚ ਤੁਸੀਂ ਫੋਕਸ ਵੀ ਕਰਵਾ ਸਕਦੇ ਹੋ। ਸਟਰਗਲ ਤਾਂ, ਸਫਰਿੰਗ ਤਾਂ ਫਿਰ ਵੀ ਚੱਲ ਹੀ ਰਹੀ ਹੈ, ਨਿੱਕੇ ਨਿੱਕੇ ਜ਼ੁਲਮਾਂ ਦੇ ਨਾਲ ਵੀ ਹੋ ਰਿਹਾ। ਫਿਰ ਉਸ ਦੇ ਥੱਲੇ ਕੀ ਹੋ ਜਾਏਗਾ? ਜਿਨ੍ਹਾਂ ਨੂੰ ਉਹਨਾਂ ਨੇ ਸੈਡੀਸ਼ਨ ਚਾਰਜ ਦੇ ਥੱਲੇ ਜਾਂ ਪਹਿਲਾਂ ਟਾਡਾ ਦੇ ਥੱਲੇ ਮਾਰਿਆ, ਪੋਟਾ ਦੇ ਥੱਲੇ ਅੰਦਰ ਕੀਤਾ, ਜਾਂ ਹੁਣ UAPA ਯੂਆਪਾ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਥੱਲੇ ਜਿਨ੍ਹਾਂ ਦੇ ਘਰੋਂ ਕੋਈ ਸਾਹਿਤ ਦੀਆਂ, ਸਿੱਖ ਲਿਟਰੇਚਰ ਦੀਆਂ 4 ਕਿਤਾਬਾਂ ਵੀ ਮਿਲੀਆਂ, ਉਹਨਾਂ ਨੂੰ ਵੀ ਸੈਡੀਸ਼ਨ ਦੇ ਥੱਲੇ ਬੁੱਕ ਕੀਤਾ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਲਗਾਤਾਰਤਾ ਨਾਲ ਕੋਈ ਨਾ ਕੋਈ ਚਾਰਜ ਲਾ ਕੇ ਜਿਹੜਾ ਉਹ ਜਿਹਨੂੰ ਮਰਜ਼ੀ ਬਿਹਾਈਂਡ ਦਾ ਬਾਰਜ਼ ਕਰ ਦੇਣ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਇਹ ਹੋਰ ਵੀ ਦੇਖਾਂਗੇ ਵਰਤਾਰਾ, ਕਿਉਂਕਿ 2024 ਤੱਕ ਪਹੁੰਚਦੇ ਹਾਂ ਚੋਣਾਂ ਜਿੱਤਣ ਦੇ ਲਈ, 2023 ਦੇ ਵਿੱਚ ਵੀ। ਔਰ ਜੇ ਤੁਸੀਂ ਇਹਨਾਂ ਦਾ ਕੁੱਲ ਮਿਲਾ ਕੇ ਵਰਤਾਰਾ ਦੇਖੋ, ਹੁਣ ਭਾਰਤੀ ਜਨਤਾ ਪਾਰਟੀ ਦੀ ਐਗਜ਼ੈਕਟਿਵ ਦਾ ਔਰ ਉਹਨਾਂ ਦੇ ਲੀਡਰਸ ਪ੍ਰੋਮੀਨੈਂਟ 2 ਰੋਜ਼ਾ ਉਹਨਾਂ ਦਾ ਬ੍ਰੇਨਸਟਾਰਮਿੰਗ ਸੈਸ਼ਨ ਹੋਇਆ। ਉਸੇ ਹੀ BJP ਦੇ ਜਿਹੜਾ ਅੱਜ ਕੱਲ੍ਹ ਪ੍ਰੈਜ਼ੀਡੈਂਟ ਹੈ ਨੱਡਾ, ਉਹਨੂੰ ਅੱਗੋਂ ਲਈ ਵੀ 2024 ਤੱਕ ਬਣਾ ਦਿੱਤਾ ਗਿਆ। ਫੈਸਲਾ ਲਿਆ ਗਿਆ ਜੀ ਅਸੀਂ ਅਗਲੇ ਸਾਲ 'ਚ ਹਰ ਇਲੈਕਸ਼ਨ ਜਿੱਤਣੀ ਹੈ। ਔਰ ਜਿਹੜੇ ਏਜੰਡੇ ਅੰਦਰ ਵਿਚਾਰੇ ਗਏ ਉਹਨਾਂ ਜੀ, ਭਾਰਤ ਤਾਂ ਬਹੁਤ ਵੱਡਾ G20 ਦੀ ਕਾਨਫਰੰਸ ਭਾਰਤ 'ਚ ਹੋਣ ਜਾ ਰਹੀ ਹੈ, ਅਸੀਂ ਤਾਂ ਵਰਲਡ ਪਾਵਰ ਬਣ ਗਏ, ਅਸੀਂ ਦੁਨੀਆ ਦੀ 5ਵੀਂ ਵੱਡੀ ਇਕੋਨਮੀ ਬਣ ਗਏ। ਇੱਕ ਪਾਸੇ ਅਸੀਂ ਦੇਖਦੇ ਹਾਂ ਕਿ 43 ਲੱਖ ਭਾਰਤੀ COVID-19 ਦੇ ਨਾਲ ਮਰ ਜਾਂਦੇ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ 1.5 ਕਰੋੜ 15 ਮਿਲੀਅਨ ਲੋਕ ਦੁਨੀਆ 'ਚ ਮਰਦੇ ਨੇ, 43 ਲੱਖ ਇਕੱਲੇ ਭਾਰਤ 'ਚ ਨੇ। ਹਰ ਤੀਸਰਾ ਮਰਨ ਵਾਲਾ ਬੰਦਾ ਕੋਵਿਡ ਦੇ ਵਿੱਚ ਭਾਰਤ 'ਚ ਮਰਦਾ। ਔਰ ਉਹਨਾਂ ਦਾ ਸਪੋਕਸਪਰਸਨ ਆਪਣੇ ਉਸ ਕਨਕਲੇਵ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕਹਿ ਰਿਹਾ ਕਿ ਜੀ ਦੇਖੋ ਕੋਵਿਡ ਨੂੰ ਭਾਰਤ ਦੀ ਹਕੂਮਤ ਨੇ ਇੰਨਾ ਵਧੀਆ ਹੈਂਡਲ ਕੀਤਾ ਕਿ ਦੁਨੀਆ ਨੇ ਵੀ ਭਾਰਤ ਦੇ ਰੋਲ ਨੂੰ ਮੰਨਿਆ ਔਰ ਐਪਰੀਸ਼ੀਏਸ਼ਨ ਆ ਰਹੀ। ਹੁਣ ਜਦੋਂ ਇੱਕ ਪਾਸੇ ਇਹ ਨੈਰੇਟਿਵ ਔਰ ਜਿਹੜਾ ਇਹਨਾਂ ਦਾ ਅੰਦਰੂਨੀ ਉਸ ਸੈਸ਼ਨ ਦਾ ਸੀ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਵੀ, ਕਿਉਂਕਿ 8-9 ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਇਸ ਵਾਰੇ 'ਚ ਹੋਣੀਆਂ ਨੇ, ਹਿੰਦੂਤਵਾ ਦੇ ਏਜੰਡੇ ਤੇ ਫੋਕਸ ਰੱਖਿਆ ਜਾਏਗਾ। ਹੁਣ ਜਿਹੜੀ ਉਹਨਾਂ ਦੀ ਫਿਰਕੂ ਜ਼ਹਿਰੀਲੀ ਨੀਤੀ ਆ ਉਹ ਤਾਂ ਨਫ਼ਰਤ ਤੇ ਖੜੀ ਹੈ, ਪੋਲਰਾਈਜੇਸ਼ਨ ਹੈ ਸੋਸਾਇਟੀ ਦੀ, ਧਰੁਵੀਕਰਨ ਹੈ, ਨਫ਼ਰਤ ਹੈ। ਔਰ ਸਾਡੀਆਂ ਧਿਰਾਂ ਜਿਹੜੀਆਂ ਨੇ ਉਹ ਜੇ ਤੁਸੀਂ ਅੰਦਰੂਨੀ ਤੌਰ ਤੇ ਦੇਖੋ
ਤੇ ਉਹ ਨਿੱਕੇ ਨਿੱਕੇ ਕਨਫਲਿਕਟ ਦੇ ਵਿੱਚ ਹੀ ਫਸੀਆਂ ਹੋਈਆਂ। ਕਿਤੇ ਅਸੀਂ ਮਰਿਆਦਾ ਦਾ ਇਸ਼ੂ ਬਣਾ ਲੈਂਦੇ ਹਾਂ, ਕਿਤੇ ਕੋਈ ਹੋਰ ਇਸ਼ੂ ਕਿਤੇ ਹੋਰ ਨਾ ਹੋਏ, ਤਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਜਾਲੀ ਕਿਸਮ ਦੇ ਬੰਦੇ ਸਾਰੀਆਂ ਧਿਰਾਂ 'ਚ ਬੈਠੇ ਹੋਏ ਨੇ। ਜਿਹਨੂੰ ਮਰਜ਼ੀ ਉਹ ਜਿਹੜਾ ਉਹ ਉਹਨਾਂ ਦੇ ਜੋਕ ਬਣਾਉਣੇ ਸ਼ੁਰੂ ਕਰ ਦੇਣ, ਉਹਨਾਂ ਨੂੰ ਭੰਡਣਾ ਸ਼ੁਰੂ ਕਰ ਦੇਣ, ਦੂਸਰੇ ਪਾਸੇ ਦੇ ਵੀ ਸ਼ੁਰੂ ਹੋ ਜਾਂਦਾ। ਇਹੀ ਕੰਮ ਮੈਨੂੰ ਨਜ਼ਰ ਆਉਂਦਾ ਹੈ। ਸੋ ਇਹ ਜਿਹੜੀ ਗੱਲ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਨੇ ਕਹੀ ਹੈ ਬਿਲਕੁਲ ਠੀਕ ਹੈ ਕਿ ਅਸੀਂ ਕਦੋਂ ਤੱਕ ਇਹ ਮੋਰਚਿਆਂ ਦਾ ਕੰਮ ਜਾਂ ਇਹ ਧਰਨਿਆਂ ਦਾ ਕੰਮ ਜਾਂ ਅਦਰਵਾਈਜ਼ ਕੋਈ ਪ੍ਰੋਟੈਸਟ ਰੈਲੀਜ਼, ਗੱਲ ਇੱਕ ਨੁਕਤੇ ਦੇ ਉੱਤੇ ਹੀ ਮੁੱਕਣ ਵਾਲੀ ਗੱਲ ਹੈ। ਜਿਵੇਂ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਗੁਲਾਮੀ ਦੇ ਸੰਗਲ ਕੱਟਣ ਦੇ ਨਾਲ, ਔਰ ਇਹ ਗੱਲ ਮੇਰਾ ਖਿਆਲ ਹੈ ਵੀ ਜੂਨ 84 ਤੋਂ ਬਾਅਦ ਤਾਂ ਸਿੱਖਾਂ 'ਚ ਕੋਈ ਭਰਮ ਭੁਲੇਖਾ ਨਹੀਂ ਸੀ ਹੋਣਾ ਚਾਹੀਦਾ। ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਧਰਮ ਯੁੱਧ ਮੋਰਚੇ 'ਚ ਜਿਸ ਦੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ, ਉਹ ਇੱਕ ਫਾਈਨਲ ਅਟੈਂਪਟ ਸੀ ਕਿ ਇੰਡੀਅਨ ਸਟੇਟ ਦੇ ਨਾਲ ਆਨਰੇਬਲੀ ਆਪਣੀ ਆਟੋਨਮੀ ਨੂੰ ਕਾਇਮ ਰੱਖਦੇ ਆ, ਖੁਦ ਮੁਖਤਾਰੀ, ਅੰਦਰੂਨੀ ਖੁਦ ਮੁਖਤਾਰੀ, ਕਿ 3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਡਿਫੈਂਸ ਹੈ, ਫੋਰਨ ਅਫੇਅਰਸ ਹੈ ਜਾਂ ਕਰੰਸੀ ਹੈ, ਬਾਕੀ ਸੂਬਿਆਂ ਨੂੰ ਜਿਹੜੀ ਆਟੋਨਮੀ ਦਿੱਤੀ ਜਾਏ। ਔਰ ਉਹਦੇ 'ਚ ਜ਼ਾਹਰ ਹੈ ਖਾਲਸਾ ਜੀ ਕੇ ਬੋਲ ਬਾਲੇ ਅਸੀਂ ਉਸ ਦਾਇਰਾਕਾਰ ਦੇ ਵਿੱਚ ਵੀ ਆਪਣਾ ਨਿਸ਼ਾਨਾ ਦੇਖਦੇ ਸੀ। ਪਰ ਇਹ ਗੱਲ ਜ਼ਾਹਰ ਹੈ ਔਰ ਇਹ ਸਪਸ਼ਟ ਸੀ ਜਦੋਂ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਵੀ ਇਹ ਅਲਫਾਜ਼ ਦੁਹਰਾਉਂਦੇ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਪਿਛਲੇ 38-39 ਸਾਲ 'ਚ ਤਾਂ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਸਿੱਖਾਂ ਨੂੰ ਇਹ ਯਕੀਨ ਦਹਾਨੀ ਕਰਵਾਏ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਹਾਲਤ ਜਿਹੜੀ ਆ ਉਹ ਸੁਧਰ ਗਈ ਹੈ ਜਾਂ ਕੋਈ ਉਹਨਾਂ ਨੂੰ ਇਨਸਾਫ ਮਿਲਣਾ ਸ਼ੁਰੂ ਹੋਇਆ ਹੈ ਜਾਂ ਅਕਾਊਂਟੇਬਿਲਟੀ ਪਿਛਲਿਆਂ ਦੀ ਹੋਈ ਹੈ ਜਾਂ ਸਿੱਖਾਂ ਦੇ ਨਾਲ ਉਹ ਦੋਸਤਾਨਾ ਅੱਗੋਂ ਸੰਬੰਧ ਬਣਾਉਣ ਦੇ ਲਈ ਜਿਹੜੇ ਸਾਡੇ ਮੁੱਢਲੇ ਹੱਕ ਨੇ ਉਹਨਾਂ ਤੇ ਉਹ ਗੱਲਬਾਤ ਲਈ ਵੀ ਤਿਆਰ ਨੇ। ਅਸੀਂ ਤਾਂ ਇਸ ਸਾਰੇ 'ਚ ਇੱਕ ਜਨਰੇਸ਼ਨ ਪੂਰੀ ਦੀ ਪੂਰੀ ਉਹਨਾਂ ਨੇ ਸਾਡੀ ਮਾਰ ਮੁਕਾਈ। ਦੂਸਰੀ ਡਰੱਗਸ ਦੇ ਹਵਾਲੇ ਹੈ, ਤੀਸਰੀ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ। 50,000 ਤੋਂ 1 ਲੱਖ ਇੱਕ ਮੁਲਕ ਦੇ ਵਿੱਚ, ਕੈਨੇਡਾ ਔਰ ਆਸਟ੍ਰੇਲੀਆ, ਇਹਨਾਂ 2 ਮੁਲਕਾਂ ਨੂੰ ਹੀ ਦੇਖੀਏ ਤੇ 50,000 ਤੋਂ 1 ਲੱਖ ਸਟੂਡੈਂਟ ਜਿਹੜਾ ਉਹ ਨਿਕਲ ਰਿਹਾ। ਉਹ ਭਾਵੇਂ ਸਟੂਡੈਂਟ ਨੇ ਨਹੀਂ ਨੇ, ਪਰ ਮਕਸਦ ਇਹੀ ਹੈ ਬਹੁਤਿਆਂ ਦਾ, ਮਾਪਿਓ ਦਾ ਵੀ, ਕੋਈ 12ਵੀਂ ਕਰਕੇ ਨਿਕਲ ਰਹੇ ਨੇ ਕਿ ਭਾਈ ਇੱਥੋਂ ਨਿਕਲੋ, ਕਿਉਂਕਿ ਹਾਲਾਤ ਇਹ ਬਣਾ ਦਿੱਤੇ ਗਏ ਨੇ ਕਿ ਉਹਨਾਂ ਦਾ ਕੋਈ ਫਿਊਚਰ ਨਹੀਂ ਔਰ ਡਰੱਗਸ ਦੇ ਹਵਾਲੇ ਕੀਤੇ ਹੋਏ ਨੇ। ਸੋ ਅਸੀਂ ਵੀਰ ਸਿਮਰਪ੍ਰੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਬਿਲਕੁਲ ਠੀਕ ਹੈ ਕਿ ਇਹ ਧਰਨਿਆਂ ਦੀ ਸਿਆਸਤ ਚੋਂ ਸਾਡੇ ਲਈ ਕੁਛ ਨਹੀਂ ਨਿਕਲਣਾ, ਪਰ ਕਈ ਵਾਰ ਸਾਡੀ ਵੀ ਇੱਥੇ ਬੈਠਿਆਂ ਮਜਬੂਰੀ ਹੁੰਦੀ ਹੈ। ਅਸੀਂ ਹਮਾਇਤ ਕਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਵੀ ਸਾਡੇ ਲੋਕਾਂ ਦਾ ਇਸ਼ੂ ਹੈ। ਉਹ ਜਦੋਂ ਸਫ਼ਰ ਕਰ ਰਹੇ ਨੇ, ਸੜਕਾਂ ਤੇ ਬੈਠੇ ਨੇ ਜਾਂ ਜ਼ੁਲਮਾਂ ਦਾ ਸ਼ਿਕਾਰ ਨੇ, ਕੋਈ ਵਾਟਰ ਕੈਨਨ ਚੱਲ ਰਹੀ ਹੈ, ਕੋਈ ਲਾਠੀ ਚਾਰਜ ਹੋ ਰਿਹਾ, ਫਿਰ ਇਹ ਨਹੀਂ ਹੋ ਸਕਦਾ ਵੀ ਅਸੀਂ ਹਮਾਇਤ ਰੋ ਨਾ ਕਰੀਏ। ਅਸੀਂ ਵੀ ਉਹਨਾਂ ਦੇ ਹੱਕਾਂ ਦੇ ਲਈ ਇੱਥੇ ਪ੍ਰੋਟੈਸਟ ਕਰਦੇ ਆਂ, ਖਲੋਂਦੇ ਆਂ। ਜਿਵੇਂ ਕਿਸਾਨ ਮੂਵਮੈਂਟ ਨੂੰ, ਜਾਂ ਹੁਣ ਇਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਚੱਲ ਰਿਹਾ ਆਲਰੇਡੀ। ਅੱਜ ਇੱਕ ਟੈਲੀ ਕਾਨਫਰੰਸ ਜਿਹਦੇ 'ਚ 150 ਤੋਂ ਜ਼ਿਆਦਾ ਐਕਟਿਵਿਸਟ ਰਾਉਂਡ ਦਾ ਗਲੋਬ ਸੀ ਪਲੈਨਿੰਗ ਕੀਤੀ ਜਾ ਰਹੀ ਹੈ ਕਿ 26 ਜਨਵਰੀ ਨੂੰ ਜਿੱਥੇ ਜਿੱਥੇ ਦੁਨੀਆ 'ਚ ਭਾਰਤ ਦੀਆਂ ਐਮਬੈਸੀਆਂ, ਕੌਂਸੂਲੇਟ ਨੇ, ਉੱਥੇ ਵਿਖਾਵੇ ਕੀਤੇ ਜਾਣ। ਸੋ ਅਸੀਂ ਉਸ ਸਪੀਡ ਤੋਂ ਆਪਣੇ ਆਪ ਨੂੰ ਅੱਡ ਤੇ ਨਹੀਂ ਕਰ ਸਕਦੇ, ਪਰ ਇਹ ਮੈਨੂੰ ਬਾਰ-ਬਾਰ ਲੱਗਦਾ ਔਰ ਅਸੀਂ ਇਸ ਗੱਲ ਦੇ ਉੱਤੇ ਕਈ ਵਾਰ ਇਸ ਪ੍ਰੋਗਰਾਮ 'ਚ ਗੱਲ ਕੀਤੀ ਹੈ ਕਿ ਹਾਥੀ ਕੇ ਪਾँव में सबका पाँव। ਜੇ ਇੱਕ ਗੱਲ ਦੇ ਉੱਤੇ ਸਾਡਾ ਨਿਸ਼ਚਾ ਹੋ ਜਾਏ, ਲੜਾਈ ਤਾਂ ਲੰਬੀ ਹੋਏਗੀ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ, ਪਰ ਘੱਟੋ ਘੱਟ ਦੁਨੀਆ ਦੇ ਸਾਹਮਣੇ ਸਾਡਾ ਇੱਕ ਫੋਕਸ ਤਾਂ ਹੋਏਗਾ। ਹੁਣ ਅਸੀਂ ਸਿੰਪਟਮਸ ਦੇ ਨਾਲ ਹੀ ਲੜਦੇ ਹਾਂ, ਆਪਣੀ એનર્ਜੀ ਜ਼ਾਇਆ ਕਰ ਰਹੇ ਹਾਂ ਔਰ ਉਹਦੇ 'ਚ ਜਿਹੜੇ ਡੈਡੀਕੇਟਿਡ ਬੰਦੇ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਆ ਜਾਂਦੀ ਹੈ ਕਿ ਕਿੰਨੇ ਕੁ ਦੇਰ, ਕਿੰਨੇ ਕੁ ਮੋਰਚੇ ਹੋਰ। ਗੱਲ ਅੱਜ ਦੇ ਇਤਿਹਾਸਕ ਕੰਟੈਕਸਟ ਦੀ ਤੁਸੀਂ ਕੀਤੀ ਹੈ ਕਿਉਂਕਿ ਅਸੀਂ ਪਿਛਲੇ ਵਰੇ ਦੇ ਅਖੀਰਲੇ ਪ੍ਰੋਗਰਾਮ 'ਚ ਇਕਰਾਰ ਕੀਤਾ ਸੀ ਆਪਣੇ ਵਿਊਅਰਸ ਦੇ ਨਾਲ, ਕਿਉਂਕਿ ਬਹੁਤ ਸਾਰਿਆਂ ਦੀ ਮੰਗ ਸੀ ਕਿ ਟੁਡੇ ਇਨ ਹਿਸਟਰੀ, ਸਿੱਖ ਹਿਸਟਰੀ ਜਾਂ ਵਰਲਡ ਹਿਸਟਰੀ, ਜਿਹੜਾ ਫੀਚਰ ਸਾਡਾ 5-6 ਸਾਲ ਪਹਿਲਾਂ ਸੀ ਵੀ ਉਸ ਨੂੰ ਰਿਜ਼ਿਊਮ ਕੀਤਾ ਜਾਏ। ਪਰ ਮੈਨੂੰ ਇਹ ਲੱਗਾ ਕਿ ਵੀ ਉਹ ਬਹੁਤ ਵਾਰੀ ਫਿਰ ਤੁਸੀਂ ਕੋਈ ਵੀ ਘਟਨਾ ਨੂੰ ਕਰਦੇ ਆ, ਕਿੰਨੀਆਂ ਮਲਟੀਪਲ ਘਟਨਾਵਾਂ ਹੁੰਦੀਆਂ ਨੇ। ਸੋ ਇਹ ਅਸੀਂ ਪਿਕ ਐਂਡ ਚੂਜ਼ ਕਰਾਂਗੇ ਸਿੱਖ ਹਿਸਟਰੀ ਦੇ ਹਵਾਲੇ ਨਾਲ ਵੀ, ਵਰਲਡ ਹਿਸਟਰੀ ਦੇ ਹਵਾਲੇ ਨਾਲ ਵੀ, ਕਿ ਕਿਸ ਬਾਰੇ ਅਸੀਂ ਗੱਲਬਾਤ ਕਰ ਸਕਦੇ ਹਾਂ। ਜਿਵੇਂ ਕੱਲ ਜਿਹੜੀ ਸਾਡੀ ਗੱਲਬਾਤ ਮਾਰਟਨ ਲੂਥਰ ਕਿੰਗ ਔਰ ਮੈਲਕਮ ਐਕਸ, ਉਹਨਾਂ ਦੀ ਰੈਵੋਲੂਸ਼ਨਰੀ ਮੂਵਮੈਂਟ ਔਰ ਉਸ ਦਾ
ਸਿੱਖ ਸਟਰਗਲ ਦੇ ਨਾਲ ਜਾਂ ਸਾਡੇ ਕੰਟੈਕਸਟ 'ਚ ਉਹਨੂੰ ਅਸੀਂ ਕਿਵੇਂ ਜਿਹੜਾ ਕੰਟੈਕਸਚੁਅਲਾਈਜ਼ ਕਰ ਸਕਦੇ ਹਾਂ ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਬੇਸ਼ੱਕ ਬਹੁਤ ਵਾਰ ਕੁਝ ਤਾਂ ਹੁੰਦੇ ਨੇ ਜਿਨ੍ਹਾਂ ਨੂੰ ਚਲੰਤ ਚਟਪਟੇ ਜਿਹੇ ਵਿਸ਼ਿਆਂ ਦੇ ਉੱਤੇ ਹੀ ਚੰਗਾ ਲੱਗਦਾ ਕੋਈ ਵੀ ਜਿਹੜਾ ਗੱਲ ਕਰਨ ਦਾ ਅੰਦਾਜ਼, ਪਰ ਮੈਨੂੰ ਇਹ ਲੱਗਦਾ ਵੀ ਅਸੀਂ 1.5 ਘੰਟੇ ਦੇ ਪ੍ਰੋਗਰਾਮ 'ਚ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਤਾਰੀਖ ਦੇ ਇਤਿਹਾਸ ਦੇ ਸੀਰੀਅਸ ਸਟੂਡੈਂਟਸ ਨੇ ਉਹਨਾਂ ਦੇ ਲਈ ਵੀ ਸਟੱਫ ਹੋਏ। ਬਿਲਕੁਲ ਕਰੰਟ ਟੌਪਿਕਸ ਜ਼ਾਹਰ ਹੈ ਅਸੀਂ ਜਿਹੜਾ ਉਹਨਾਂ ਨੂੰ ਕਰਦੇ ਹੀ ਹਾਂ ਪਿਕ, ਉਸ ਦੇ ਨਾਲ ਨਾਲ ਰੂਹਾਨੀਅਤ ਨਾਲ ਜੁੜਿਆ ਹੋਇਆ ਪਾਰਟ ਵੀ, ਕਿਉਂਕਿ ਅਲਟੀਮੇਟਲੀ ਇਹ ਸਾਰੀਆਂ ਹੀ ਚੀਜ਼ਾਂ ਮਿਲ ਕੇ ਸਾਨੂੰ ਕੇਪੇਬਲ ਬਣਾਉਂਦੀਆਂ ਨੇ ਕਿ ਅਸੀਂ ਸਮੇਂ ਦੇ ਹਾਣ ਦੇ ਵੀ ਹੋਈਏ। ਔਰ ਅਸੀਂ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਜੀ ਸਾਡੇ ਫੈਕਟ ਜਿਹੜੇ ਨੇ ਉਹ ਪੱਥਰ ਤੇ ਲਕੀਰ ਨੇ। ਅਸੀਂ ਵੀ ਇੱਕ ਸਟੂਡੈਂਟ ਵਾਂਗ, ਵਿਦਿਆਰਥੀ ਵਾਂਗ ਕੁਝ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਸਾਡੇ ਵਿਊਅਰ ਆਪਣੀ ਇਨਪੁਟ ਦਿੰਦੇ ਨੇ ਉਹ ਵੀ ਸਾਡੇ ਲਈ ਜਿਹੜਾ ਇੱਕ ਐਡੀਸ਼ਨਲ ਗਿਆਨ ਦਾ ਭੰਡਾਰ ਹੁੰਦਾ ਹੈ ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਕਈ ਵਾਰ ਇਹ ਹੁੰਦਾ ਹੈ ਵੀ ਜਦੋਂ ਕੋਈ ਰੱਬੋਂ ਵਰਸਾਈ ਸ਼ਖਸੀਅਤ ਜਾਂ ਬਲੈਸਡ ਸੋਲ ਉਹ ਕੋਈ ਕਾਰਨਾਮਾ ਕਰਦੀ ਹੈ, ਉਹਦੇ ਆਪਣੇ ਲਾਈਫ ਟਾਈਮ ਵੇਲੇ ਉਸ ਦਾ ਜਿਹੜਾ ਜਲਵਾ ਉਹ ਨਜ਼ਰ ਵੀ ਆ ਰਿਹਾ ਹੁੰਦਾ ਹੈ, ਪਰ ਕਿਤੇ ਨਾ ਕਿਤੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਚੁੱਕੀ ਹੁੰਦੀ ਹੈ ਜਾਂ ਕਈ ਵਾਰ ਉਹਨਾਂ ਦੇ ਫਾਲੋਅਰਸ ਜਾਂ ਉਹਨਾਂ ਦੇ ਚੇਲਿਆਂ ਦੀ ਅੰਨੀ ਸ਼ਰਧਾ ਜਾਂ ਏਜੰਸੀਆਂ ਦਾ ਜਿਹੜੀਆਂ ਵੀ ਉਸ ਪੀਰੀਅਡ 'ਚ ਵੀ ਰਹੀਆਂ ਨੇ, ਜਦੋਂ ਵੀ ਇਸ ਕਿਸਮ ਦਾ ਹੁੰਦਾ ਉਹ ਕੁਝ ਇਸ ਕਿਸਮ ਦਾ ਭਰਮ ਖੜਾ ਕਰ ਦਿੰਦੀਆਂ ਨੇ ਕਿ ਉਹਨਾਂ ਦਾ ਫਿਰ ਇੱਕ ਜਿਹੜਾ ਨੈਗੇਟਿਵ ਪਾਰਟ ਵੀ ਸ਼ੁਰੂ ਹੋ ਜਾਂਦਾ ਹੈ। ਫਿਰ ਹੌਲੀ ਹੌਲੀ ਨੈਗੇਟਿਵਿਟੀ ਇੰਨੀ ਕੁ ਹਾਵੀ ਹੋ ਜਾਂਦੀ ਹੈ ਕਿ ਅਸੀਂ ਉਸ ਸ਼ਖਸੀਅਤ ਦੇ ਨਾਲ ਇਨਸਾਫ ਨਹੀਂ ਕਰਦੇ, ਉਹਨੂੰ ਭੁਲਾ ਵੀ ਦਿੱਤਾ ਜਾਂਦਾ ਹੈ। ਇਤਿਹਾਸ ਵੀ ਕਈ ਵਾਰ ਜਿਹੜਾ ਉਹ ਕਰੂਅਲ ਹੋ ਜਾਂਦਾ ਹੈ ਔਰ ਸਾਨੂੰ ਆਪਣੇ ਆਪ ਨੂੰ, ਅਸੀਂ ਆਪਣੇ ਬੰਦਿਆਂ ਨੂੰ ਹੀ ਗਵਾ ਲੈਂਦੇ ਹਾਂ ਇਸ ਕਰਕੇ ਕਿਉਂਕਿ ਸਾਨੂੰ ਜੋ ਦੱਸਿਆ ਗਿਆ ਹੁੰਦਾ ਉਹਦੇ ਮੁਤਾਬਕ ਹੁੰਦਾ ਹੈ ਕਿ ਜੀ ਇਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਜਾਂ ਇਹਨਾਂ ਦੀ ਮੂਵਮੈਂਟ ਜਾਂ ਇਹਨਾਂ ਦੀਆਂ ਟੀਚਿੰਗਸ ਉਹ ਸਿੱਖੀ ਦੇ ਅਗੇਂਸਟ ਸੀ। ਔਰ ਜੇ ਮੈਂ ਸਿੱਖ ਇਤਿਹਾਸ 'ਚ ਕਹਿਣਾ ਹੋਏ ਜਿਹੜੀਆਂ ਸ਼ਖਸੀਅਤਾਂ ਦੇ ਨਾਲ ਅਸੀਂ ਬਹੁਤ ਬੇਇਨਸਾਫੀ ਕੀਤੀ ਜ਼ਾਹਰ ਹੈ, ਬਾਬਾ ਬੰਦਾ ਸਿੰਘ ਬਹਾਦਰ ਉਹ ਪਹਿਲੀ ਸ਼ਖਸੀਅਤ ਨੇ। ਔਰ ਮੈਂ ਅਕਸਰ ਜ਼ਿਕਰ ਕਰਦਾ ਕਿ ਇਹ ਤਾਂ ਜੇ ਆਰੀਆ ਸਮਾਜੀਆਂ ਦਾ ਭਾਈ ਪਰਮਾਨੰਦ ਨਾਂ ਨਿਕਲਦਾ ਜਿਹਨੇ ਬੰਦਾ ਵੈਰਾਗੀ ਕਿਤਾਬ ਲਿਖ ਕੇ ਸਾਬਤ ਕੀਤਾ ਕਿ ਉਹ ਤਾਂ ਵੈਰਾਗੀ ਸੀ ਔਰ ਉਹ ਤਾਂ ਇਵੇਂ ਹੀ ਉਹਨੂੰ ਭੇਜਿਆ ਗੁਰੂ ਸਾਹਿਬ ਨੇ ਜਿਵੇਂ ਅਰਜਨ ਨੂੰ ਹਥਿਆਰ ਚੁੱਕਣ ਤੇ ਕ੍ਰਿਸ਼ਨ ਜੀ ਨੇ ਮਜਬੂਰ ਕੀਤਾ ਸੀ ਮਹਾਭਾਰਤ। ਉਦੋਂ ਸਾਨੂੰ ਸਮਝ ਆਈ ਕਿ ਵੀ ਇਹ ਤਾਂ ਸਾਡਾ ਜਰਨੈਲ, ਕਿਉਂਕਿ ਉਸ ਪੀਰੀਅਡ ਤੋਂ ਲੈ ਕੇ 18ਵੀਂ ਸਦੀ ਤੋਂ ਸਿੱਖਾਂ 'ਚ ਇਹੀ ਪ੍ਰਚਲਿਤ ਰਿਹਾ। ਇਹ ਪ੍ਰਚਾਰ ਕਿੱਥੋਂ ਵੜਿਆ, ਕਿਵੇਂ ਆਇਆ, ਇਸ ਬਾਰੇ ਮੈਂ ਨਹੀਂ ਕੁਝ ਕਹਾਂਗਾ ਕਿ ਜੀ ਬੰਦਾ ਸਿੰਘ ਬਹਾਦਰ ਨੇ ਗੁਰੂ ਨੂੰ ਡਿਫਾਈ ਕੀਤਾ, ਉਹ ਆਪਣੇ ਆਪ ਨੂੰ ਗੁਰੂ ਕਹਾਣ ਲੱਗ ਗਿਆ, ਉਹਨੂੰ ਉਹਦੇ ਤੋਂ ਪ੍ਰਣ ਲਿਆ ਸੀ ਵੀ ਤੂੰ ਜਤੀ ਰਹਿਣਾ, ਵਿਆਹ ਨਹੀਂ ਕਰਨਾ, ਉਹਨੇ ਵਿਆਹ ਕਰਾ ਲਿਆ, ਉਹਦੀ ਤਾਕਤ ਇਸ ਲਈ ਖਤਮ। ਔਰ ਇਸ ਸਾਰੇ ਦੇ ਥੱਲੇ ਹੀ ਬੰਦਾ ਸਿੰਘ ਬਹਾਦਰ ਜਿਹੜਾ ਇੱਕ ਬਿਜਲੀ ਦੇ ਲਿਸ਼ਕਾਰੇ ਵਾਂਗ ਜਿਹੜਾ ਜਿਸ ਨੇ ਪੰਜਾਬ ਦੀ ਧਰਤੀ ਤੇ ਜ਼ਾਲਮਾਂ ਦਾ ਵੀ ਨਾਸ਼ ਕੀਤਾ, ਪਹਿਲਾ ਸਿੱਖ ਰਾਜ ਸਥਾਪਿਤ ਕੀਤਾ। ਔਰ ਬੰਦਾ ਸਿੰਘ ਬਹਾਦਰ ਉਹਨਾਂ ਦੇ 700 ਸਾਥੀ ਜਿਹੜੇ ਗੁਰਦਾਸ ਨੰਗਲ ਦੀ ਗੜੀ ਚੋਂ ਫੜੇ ਜਾਂਦੇ ਨੇ, ਕੱਲਾ ਸਿੱਖੀ ਦੇ ਪਰਚੇ ਦੇ ਵਿੱਚ ਪਾਸ ਹੋਇਆ। ਲੇਕਿਨ ਅਸੀਂ ਲੰਬਾ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਉਸ ਕਿਸਮ ਦੀ ਨੈਗੇਟਿਵਿਟੀ ਦੇ ਵਿੱਚ ਹੀ ਰੱਖਿਆ। ਬਿਲਕੁਲ ਇੱਕ ਹੋਰ ਵੱਡੀ ਸ਼ਖਸੀਅਤ ਜਿਹੜੀ ਜਿਹਨੂੰ ਜੇ ਇਹ ਕਿਹਾ ਜਾਏ ਕਿ ਦੁਨੀਆ ਦੇ ਵਿੱਚ ਜਿਹੜੇ ਓਰੀਜਨਲ ਆਈਡੀਆਜ਼ ਦੇਣ ਵਾਲੇ ਮੂਲ ਜਿਨ੍ਹਾਂ ਦੇ ਆਈਡੀਆਜ਼ ਨੇ, ਜਿਨ੍ਹਾਂ ਨੇ ਚੋਰੀ ਕੀਤੀ ਆਈਡੀਆਜ਼ ਨੂੰ, ਉਹ ਤਾਂ ਅੱਜ ਦੁਨੀਆ ਦੇ ਆਈਕਨ ਬਣਾ ਕੇ ਪੇਸ਼ ਕੀਤੇ ਜਿਨ੍ਹਾਂ ਦੇ ਉਹ ਸਨ। ਲੇਕਿਨ ਅਸੀਂ ਆਪਣੇ ਇਸ ਹੀਰੋ ਨੂੰ, ਕਿਉਂਕਿ ਉਹਨਾਂ ਦੇ ਥੋੜਾ ਬਹੁਤ ਲਾਈਫ ਟਾਈਮ ਦੌਰਾਨ ਪਰ ਜ਼ਿਆਦਾ ਉਹਨਾਂ ਦੀ ਜ਼ਿੰਦਗੀ ਤੋਂ ਬਾਅਦ ਉਹਨਾਂ ਦੇ ਚੇਲਿਆਂ ਨੂੰ ਏਜੰਸੀਆਂ ਦੀ ਖੇਡ ਜਾਂ ਚੇਲਿਆਂ ਦੀ ਜਾਂ ਟੱਬਰਾਂ ਦੇ ਆਪਣੇ ਆਰਥਿਕ ਹਿੱਤ ਉਹਨਾਂ ਨੇ ਇਸ ਕਿਸਮ ਦਾ ਬਣਾ ਦਿੱਤਾ ਕਿ ਓਵਰ ਏ ਪੀਰੀਅਡ ਆਫ ਟਾਈਮ ਸਿੱਖ ਇਤਿਹਾਸ ਨੇ ਵੀ ਔਰ ਅਸੀਂ ਵੀ ਉਹਨਾਂ ਨੂੰ ਅਣਗੌਲਿਆਂ ਹੀ ਨਹੀਂ ਕੀਤਾ, ਕਈ ਵਾਰ ਜ਼ਿਆਦਾ ਨੈਗੇਟ ਕੀਤਾ। ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਬਾਬਾ ਰਾਮ ਸਿੰਘ ਕੂਕੇ, ਬਾਬਾ ਰਾਮ ਸਿੰਘ ਨਾਮਧਾਰੀ, ਇਹ ਸਾਰੇ ਲਫ਼ਜ਼
ਕੂਕਾ ਲਫ਼ਜ਼ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ ਜੀ ਕਿਉਂਕਿ ਇਸ ਲਫ਼ਜ਼ ਦੇ origin ਬਾਰੇ ਬੇਸ਼ੱਕ ਕੁਝ ਜਿਹੜੇ ਨੇ ਉਹ ਅੱਡ ਮਤ ਨੇ, ਲੇਕਿਨ ਇੱਕ ਦੇ ਉੱਤੇ ਬਹੁਤੇ ਸਹਿਮਤ ਨੇ ਕਿ ਇਹ ਔਰ ਮੈਂ ਜ਼ਿਕਰ ਕਰਾਂਗਾ ਕਿ ਬਾਬਾ ਰਾਮ ਸਿੰਘ ਨਾਮਧਾਰੀ ਦੇ ਕਿਹੜੇ ਓਰੀਜਨਲ ਆਈਡੀਆਜ਼ ਨੇ ਜਿਨ੍ਹਾਂ ਨੂੰ ਕਿਹਨੇ ਚੋਰੀ ਕੀਤਾ ਔਰ ਕੂਕਾ ਮੂਵਮੈਂਟ ਦੀ ਕਿੰਨੀ ਵੱਡੀ ਦੇਣ ਹੈ। ਕਿਉਂਕਿ ਅਸੀਂ ਇਵੇਂ ਹੋਇਆ ਜਿਵੇਂ ਕੂਕਿਆਂ ਨੂੰ ਅਸੀਂ ਸਿੱਖ ਪੰਥ ਚੋਂ ਜਿਹੜਾ ਉਹ ਬਿਲਕੁਲ ਪਾਸੇ ਕਰ ਦਿੱਤਾ ਹੈ। ਹਾਲਾਂ ਚਲੋ ਚੰਗੀ ਗੱਲ ਇਹ ਹੈ ਵੀ ਜਿਵੇਂ ਅੱਜ ਪੰਥ ਚੋਂ ਕੱਢਣ ਕਢਾਣ ਦਾ ਇੱਕ ਫੈਸ਼ਨ ਸ਼ੁਰੂ ਹੋਇਆ ਹੋਇਆ ਪਿਛਲੇ ਕੁਝ ਦਹਾਕਿਆਂ ਤੋਂ, ਘੱਟੋ ਘੱਟ ਕੋਈ ਅਕਾਲ ਤਖਤ ਦਾ ਹੁਕਮਨਾਮਾ ਉਹਨਾਂ ਨੇ ਕੂਕਿਆਂ ਨੂੰ ਗੈਰ ਸਿੱਖ ਨਹੀਂ ਐਲਾਨਿਆ। ਹਾਲਾਂ ਉਹਨਾਂ ਦੀਆਂ ਜਿਹੜੀਆਂ ਕੁਝ ਐਕਟੀਵਿਟੀਜ਼ ਨੇ ਉਹ ਗੈਰ ਸਿੱਖਾਂ ਵਾਲੀਆਂ ਹੀ ਨੇ, ਲੇਕਿਨ ਇਹਦੇ ਬਾਵਜੂਦ ਘੱਟੋ ਘੱਟ ਸਾਨੂੰ ਉਹ ਕ੍ਰੈਡਿਟ ਦੇਣਾ ਬਣਦਾ ਹੈ ਜਿਹੜਾ ਕਿ ਬਾਬਾ ਰਾਮ ਸਿੰਘ ਦੀ ਉਸ ਕੂਕਾ ਲਹਿਰ ਦੀ ਬਦੌਲਤ, ਜਿਸ ਨੇ ਅੰਗਰੇਜ਼ਾਂ ਨੂੰ ਵੀ ਕੰਬਣੀ ਛੇੜੀ, ਜਿਨ੍ਹਾਂ ਨੇ ਓਰੀਜਨਲ ਆਈਡੀਆਜ਼ ਦਿੱਤੇ, ਜਿਨ੍ਹਾਂ ਨੇ ਸਿੱਖੀ ਆਨ ਸ਼ਾਨ ਨੂੰ ਜਿਹੜੀ ਬਾਣੀ ਦੇ ਨਾਲ ਜੋੜਨ ਦਾ ਵੀ, ਪਹਿਰਾਵੇ ਪੱਖੋਂ ਵੀ, ਔਰਤਾਂ ਦੀ ਐਜੂਕੇਸ਼ਨ ਪੱਖੋਂ ਵੀ, ਤੇ ਜਦੋਂ ਫਿਰ ਸ਼ਹੀਦੀਆਂ ਦਾ ਵੇਲਾ ਆਇਆ, ਜਿਵੇਂ ਬਾਣੀ ਪੜ੍ਹਦੇ ਆ, ਸ਼ਬਦ ਪੜ੍ਹਦੇ ਆ, ਤੋਪਾਂ ਦੇ ਸਾਹਮਣੇ ਖਲੋ ਕੇ ਉਹਨਾਂ ਨੇ ਉਹ ਟੁਕੜੇ ਟੁਕੜੇ ਹੋਏ ਔਰ ਜਕਾਰੇ ਗਜਾਉਂਦੇ ਜਿਹੜੀ ਉਹਨਾਂ ਨੇ ਸ਼ਹੀਦੀਆਂ ਪਾਈਆਂ। ਇਹ ਬਹੁਤ ਵੱਡਾ ਪਾਰਟ ਹੈ ਔਰ ਅਸੀਂ ਦੇਖਾਂਗੇ ਕਿ ਵੀ ਇਹੀ ਨਹੀਂ, ਅਸੀਂ ਜੇ ਬਹੁਤ ਸਾਰੀਆਂ ਇਗਨੋਰਿੰਗ ਪੁਆਇੰਟਸ ਦੇਖੀਏ, ਬਹੁਤ ਵਾਰ ਪਿਛਲੇ ਦਿਨਾਂ 'ਚ ਇੱਕ ਜਦੋਂ ਮੈਂ ਸਰੀ ਸੀ, ਇੱਕ ਚੰਗੇ ਸਿੱਖ ਪ੍ਰਚਾਰਕ ਜਿਹੜੇ ਉੱਥੇ ਆਏ ਹੋਏ ਸੀ, ਉਹਨਾਂ ਦੇ ਨਾਲ ਗੱਲਬਾਤ ਦਾ ਸਬਬ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਐਸਾ ਕੀ ਕਾਰਨ ਹੈ, ਸਾਨੂੰ ਕੌਣ ਰੋਕਦਾ ਹੈ ਕਿ ਜਿਨ੍ਹਾਂ ਭਗਤ ਜਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਜਾਗਤ ਜੋਤ ਸਿਰ ਝੁਕਾਉਂਦੇ ਹਾਂ, 10 ਪਾਤਸ਼ਾਹੀਆਂ ਦੇ ਅਸੀਂ ਪ੍ਰਕਾਸ਼ ਪੁਰਬ, ਜੋਤੀ ਜੋਤ ਸਮਾਣਾ, ਗੁਰਗੱਦੀ ਦਿਵਸ ਵੀ ਮਨਾਉਂਦੇ ਹਾਂ, ਤੇ ਜਿਹੜੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਅਸੀਂ ਠੀਕ ਹੈ ਕੁਛ ਦੀ ਬਹੁਤੀ ਜਾਣਕਾਰੀ ਨਹੀਂ ਵੀ ਹੈ ਕੁਛ ਜਿਹੜਾ, ਪਰ ਅਸੀਂ ਕਿਉਂ ਨਹੀਂ ਇੱਕ ਦਿਨ ਹਰ ਉਸ ਭਗਤ ਦੇ ਨਾਂ ਦੇ ਉੱਤੇ ਫਿਕਸ ਕਰ ਦਿੰਦੇ, ਜਿੱਥੇ ਦੁਨੀਆ ਭਰ ਦੇ ਵਿੱਚ ਜਿੱਥੇ ਸਿੱਖ ਨੇ ਉਹਨਾਂ ਭਗਤ ਜੀ ਦਾ ਦਿਨ ਮਨਾਉਣ, ਉਹਨਾਂ ਦੀ ਬਾਣੀ ਦੇ ਉੱਤੇ ਵਿਚਾਰ ਹੋਏ, ਤਾਂ ਕਿ ਜਿਸ ਪਿਛੋਕੜ ਤੋਂ ਆਏ ਉਹ ਕਬੀਲੇ, ਉਹ ਗਰੁੱਪ ਜਿਹੜੇ ਨੇ ਉਹ ਸਿੱਖੀ ਦੇ ਦਾਇਰਾ ਕਾਰ ਚ ਆਣ, ਉਹਨਾਂ ਨੂੰ ਵੀ ਆਪਣਤ ਮਹਿਸੂਸ ਹੋਏ। ਗੁਰੂ ਨੇ ਤਾਂ ਸਭ ਨੂੰ ਆਪਣੇ ਗਲ ਨਾਲ ਲਾ ਕੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਇਹ ਫਰਮਾਨ ਔਰ ਕਿਵੇਂ ਜਿਹੜਾ ਉਹਨਾਂ ਨੂੰ ਆਪਣੇ ਨਾਲ ਬਿਠਾਇਆ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਉਹ ਜਹਾਜ਼ ਆਦ ਬੀੜ ਦੇ ਰੂਪ ਚ ਤਿਆਰ ਕੀਤਾ, ਲੇਕਿਨ ਇਹ ਸਾਡੇ ਜਿਹੜੀਆਂ ਕਮਜ਼ੋਰੀਆਂ ਨੇ ਇਨ ਬਿਟਵੀਨ, ਉਹਦਾ ਨਤੀਜਾ ਹੈ ਕਿ ਦੁਸ਼ਮਣ ਤਾਕਤਾਂ ਨੇ ਪਾੜਾ ਵੀ ਪਾਇਆ, ਮੁੱਖ ਧਾਰਾ ਨਾਲੋਂ ਤੋੜਨ ਦਾ ਯਤਨ ਵੀ ਕੀਤਾ, ਵੋਟ ਪੋਲਿਟਿਕਸ ਵੀ ਆ ਗਈ, ਹੌਲੀ 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 ਉਹਨਾਂ ਫਿਰਕਿਆਂ ਦੇ ਅੱਡ ਜ਼ਾਤਾਂ ਦੇ ਆਧਾਰਿਤ ਗੁਰਦੁਆਰੇ ਵੀ ਬਣ ਗਏ, ਔਰ ਇਹ ਬੇਸਿਕ ਸਿੱਖੀ ਸਪਿਰਿਟ ਨੂੰ ਜਿਹੜਾ ਅਸੀਂ ਬਿਲਕੁਲ ਨਾ ਸਮਝਿਆ ਨਾ ਮੰਨਿਆ, ਫਿਰ ਵੀ ਅਸੀਂ ਦਾਅਵਾ ਕਰਦੇ ਹਾਂ ਕਿ ਭਾਈ ਅਸੀਂ ਜਿਹੜਾ ਗੁਰੂ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਹਾਂ। ਬਾਬਾ ਰਾਮ ਸਿੰਘ, ਸਰ ਕਪੂਰ ਸਿੰਘ ਹੋਰਾਂ ਦਾ, ਸਰ ਕਪੂਰ ਸਿੰਘ ਬੜੇ ਵੱਡੇ ਸਿੱਖ ਫਿਲਾਸਫਰ ਹੋਏ ਨੇ 20ਵੀਂ ਸਦੀ ਦੇ। ਆਪਣੇ ਅਰਲੀ ਸਟੂਡੈਂਟ ਡੇਜ਼ ਦੇ ਵਿੱਚ ਉਹਨਾਂ ਦਾ ਇੱਕ ਛੋਟਾ ਜਿਹਾ ਜਿਹੜਾ ਕਿਤਾਬਚਾ, ਜਦੋਂ ਸਪਤ ਸਰਿੰਗ ਦੇ ਨਾਂ ਦਾ ਮੈਂ ਦੇਖਿਆ, ਉਸ ਦਾ ਨਾਂ ਸੀ ਸਪਤ ਸਰਿੰਗ, ਤੇ ਮੈਨੂੰ ਲੱਗਾ ਵੀ ਸ਼ਾਇਦ ਕਿਉਂਕਿ ਹੇਮਕੁੰਟ ਸਾਹਿਬ ਨਾਲ ਰਿਲੇਟਡ ਸਪਤ ਸਰਿੰਗ ਜਾਂ ਸ਼ਰਿੰਗ ਪਹਾੜ ਦੀ ਚੋਟੀ ਨੂੰ ਕਹਿੰਦੇ ਨੇ, ਸਪਤ ਸੱਤ ਨੂੰ ਕਹਿੰਦੇ ਨੇ, ਔਰ ਬਹੁਤ ਵਾਰ ਕਿਉਂਕਿ ਹੇਮਕੁੰਟ ਦੇ ਨਾਲ ਜੁੜਿਆ ਹੋਇਆ ਕਿ ਸਪਤ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਹੈ ਜੋ ਕਮਾਵਾ, ਮੈਂ ਕਿਹਾ ਜੀ ਕੋਈ ਇਹ ਹੈ, ਪਰ ਜਦੋਂ ਮੈਂ ਉਸ ਦਾ ਤਤਕਰਾ ਦੇਖਿਆ ਤੇ ਉਹਦੇ 'ਚ 7 ਉਹ ਗ੍ਰੇਟ ਪਰਸਨੈਲਿਟੀਜ਼ ਹਿਸਟਰੀ ਦੀਆਂ ਜਿਨ੍ਹਾਂ ਨੇ ਇਨਸਾਨੀ ਤਾਰੀਖ ਨੂੰ ਪ੍ਰਭਾਵਿਤ ਕੀਤਾ, ਉਹਨਾਂ ਦਾ ਬਰੀਫ ਜਿਹੜੀ ਹੈ ਬਾਇਓਗ੍ਰਾਫੀ ਸੀ, ਉਹਨਾਂ ਦੇ ਜੀਵਨ ਦੇ ਉੱਤੇ ਸੀ, ਔਰ ਉਹਨਾਂ 7 ਔਰ ਉਹਨਾਂ ਦੇ ਜਿਹੜਾ ਮੁੱਖ ਬੰਦ ਦੇ ਵਿੱਚ ਸਰ ਸਾਹਿਬ ਨੇ ਕਿਹਾ ਕਿ ਬਹੁਤ ਵਾਰ ਬਾਕੀ ਤਾਂ ਚਲੋ ਜਿਹੜੇ ਧਰਮਾਂ ਦੇ ਬਾਨੀ ਨੇ ਜਾਂ ਜਿਨ੍ਹਾਂ ਦਾ ਜ਼ਿਕਰ ਅਸੀਂ ਸਾਡੇ ਗੁਰੂ ਸਾਹਿਬਾਨ ਨੇ ਜਾਂ ਬਾਕੀ ਮਜ਼ਹਬਾਂ ਦੇ ਪ੍ਰੋਫਿਟ ਨੇ, ਅਵਤਾਰ ਨੇ, ਆਪਣੀ ਥਾਂ ਤੇ ਨੇ, ਪਰ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਉਸ ਖਿੱਤੇ ਦਾ ਹੀ ਨਹੀਂ ਹਿਸਟਰੀ ਦੇ ਵਿੱਚ ਕੁਛ ਐਸਾ ਕੀਤਾ, ਓਰੀਜਨਲ ਆਈਡੀਆਜ਼ ਦਿੱਤੇ
ਕਿ ਹਿਸਟਰੀ ਨੂੰ ਪ੍ਰਭਾਵਿਤ ਕੀਤਾ। ਔਰ ਉਹਨਾਂ 7 ਔਰ ਮੈਂ ਜਦੋਂ ਪੜ੍ਹਨਾ ਸ਼ੁਰੂ ਕੀਤਾ ਉਹਨਾਂ 7 ਦੇ ਵਿੱਚ ਪਹਿਲੀ ਸ਼ਖਸੀਅਤ ਬਾਬਾ ਰਾਮ ਸਿੰਘ ਸੀ। ਔਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਬਾ ਰਾਮ ਸਿੰਘ ਦੀ ਸ਼ਖਸੀਅਤ ਕਿੰਨੀ ਵੱਡੀ ਹੋਏਗੀ। ਜਿਹੜੀਆਂ ਬਾਕੀ 6 ਸ਼ਖਸੀਅਤਾਂ ਸੀ ਉਹਨਾਂ ਦੇ ਵਿੱਚ ਨਿਊਟਨ ਸੀ ਕਿ ਭਾਈ ਉਹਨੇ ਸਾਇੰਸ ਦੇ ਪੀੜ ਨੂੰ ਕਿਵੇਂ ਪ੍ਰਭਾਵਿਤ ਕੀਤਾ। ਸੇਂਟ ਫ੍ਰਾਂਸਿਸ ਕ੍ਰਿਸਚੀਅਨਿਟੀ ਦੇ ਪ੍ਰਚਾਰ ਦੇ ਵਿੱਚ ਔਸੀਸੀ ਜਿਹਨਾਂ ਨੂੰ ਕਹਿੰਦੇ ਸੇਂਟ ਫ੍ਰਾਂਸਿਸ, ਰੋਜ਼ਾ ਲਕਸ਼ਮਬਰਗ, ਸ਼ੰਕਰਾ ਹਾਲਾਂ ਸਰ ਕਪੂਰ ਸਿੰਘ ਦੂਸਰੇ ਪਾਸੇ ਜਾਂ ਅਸੀਂ ਵੀ ਮੈਂਸ਼ਨ ਕਰਦੇ ਹਾਂ ਕਿ ਸ਼ੰਕਰਾ ਨੇ ਕਿਵੇਂ ਭਾਰਤ ਚੋਂ ਬੁੱਧ ਧਰਮ ਦਾ ਸਫਾਇਆ ਕੀਤਾ ਸ਼ਾਸਤਰ ਔਰ ਸ਼ਸਤਰ ਨਾਲ। ਪਰ ਜਦੋਂ ਸਰ ਕਪੂਰ ਸਿੰਘ ਐਜ਼ ਏ ਸਕਾਲਰ ਕਿਸੇ ਸਿਚੁਏਸ਼ਨ ਨੂੰ ਦੇਖਦੇ ਸੀ ਤਾਂ ਉਹ ਪੂਰਾ ਇਨਸਾਫ ਕਰਦੇ ਸੀ। ਸ਼ੰਕਰਾ ਬਹੁਤ ਵੱਡਾ ਸਕਾਲਰ ਸੀ ਔਰ ਉਹਨੇ ਬੇਸ਼ੱਕ ਬੁੱਧ ਧਰਮ ਦੇ ਹਵਾਲੇ ਨਾਲ ਵੀ ਇਹ ਹਕੀਕਤ ਹੈ, ਪਰ ਜਿਹੜੀ ਰਿਵਾਈਵਲ ਜਿਹੜਾ ਇੰਟੈਲੈਕਟ ਦਾ ਲੈਵਲ ਸ਼ੰਕਰਾ ਨੇ, ਔਰ ਜਦੋਂ ਹੁਣ ਅਸੀਂ 4 ਧਾਮ ਯਾਤਰਾ ਦਾ ਜ਼ਿਕਰ ਕਰਦੇ ਹਾਂ ਜਾਂ ਜਿਹੜਾ ਜੋਸ਼ੀ ਮੱਠ ਸਿੰਕ ਕਰ ਰਿਹਾ, ਇਹ ਵੀ ਸ਼ੰਕਰਾ ਨੇ ਜਿਹੜਾ 8ਵੀਂ 9ਵੀਂ ਸਦੀ 'ਚ ਹੋਇਆ ਜਿਹਨੇ ਬ੍ਰਾਹਮਣਵਾਦ ਨੂੰ ਰਿਵਾਈਵ ਕੀਤਾ। ਇਹ ਜੋਸ਼ੀ ਮੱਠ ਵੀ ਸ਼ੰਕਰਾ ਨੇ 4 ਚੁਫੇਰੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਮੱਠ ਔਰ ਇਹ ਸਾਰੇ ਜਿਹੜੇ ਨੇ ਧਾਮ ਇਹ ਸ਼ੰਕਰਾ ਨੂੰ ਜਾਂਦੇ। ਸੋ ਉਸ ਦਾ ਜ਼ਿਕਰ ਸੀ। ਮੀਰਾ ਬਾਈ ਕਿ ਮੀਰਾ ਨੇ ਕਿਵੇਂ ਔਰ ਬੁੱਧ ਕਿ ਬੁੱਧ ਦਾ ਕੀ ਥਾਟ ਹੈ। ਸੋ ਮੈਂ ਇਹ ਮੈਂਸ਼ਨ ਇਸ ਲਈ ਕੀਤਾ ਬਾਕੀਆਂ ਦਾ ਵੀ ਨਾ ਤਾਂ ਕਿ ਔਰ ਇਹਨਾਂ 7 ਦੀ ਲਿਸਟ 'ਚ ਵੀ ਨੰਬਰ 1 ਦੇ ਉੱਤੇ ਬਾਬਾ ਰਾਮ ਸਿੰਘ ਹੈ। ਸੋ ਉਸ ਤੋਂ ਅਸੀਂ ਦੇਖ ਸਕਦੇ ਹਾਂ ਵੀ ਕਿਸ ਲੈਵਲ ਦੀ ਸ਼ਖਸੀਅਤ ਬਾਬਾ ਰਾਮ ਸਿੰਘ ਹੋਣਗੇ। ਭੈਣੀ ਛੋਟਾ ਜਿਹਾ ਪਿੰਡ ਕੂਕੇ, ਉਸ ਨੂੰ ਸਤਿਕਾਰ ਨਾਲ ਭੈਣੀ ਸਾਹਿਬ ਕਹਿੰਦੇ ਨੇ। ਉਹਨਾਂ ਦੇ ਨਾਲ ਲੱਗਦਾ ਇੱਕ ਛੋਟਾ ਜਿਹਾ ਪਿੰਡ ਜਿੱਥੇ ਇੱਕ ਗਰੀਬ ਤਰਖਾਣਾ ਕੰਮ ਕਰਨ ਵਾਲੇ ਜਿਹੜੇ ਲੱਕੜ ਦਾ ਕੰਮ ਕਰਦੇ ਨੇ ਪਰਿਵਾਰ ਦੇ ਵਿੱਚ ਬਾਬਾ ਰਾਮ ਸਿੰਘ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਕੋਈ ਉਹਨਾਂ ਦੀ ਮੁੱਢਲੀ ਬਹੁਤੀ ਐਜੂਕੇਸ਼ਨ ਨਹੀਂ ਹੈ ਔਰ ਉਹਨਾਂ ਦਾ ਇਹ ਜਿਹੜੇ ਵੇਰਵੇ ਜ਼ਿੰਦਗੀ ਦੇ ਮਿਲਦੇ ਨੇ ਕਿ ਜਦੋਂ ਲਗਭਗ ਉਹ 18-19 ਸਾਲ ਦੇ ਨੇ ਤੇ ਉਦੋਂ ਔਰ ਉਹਨਾਂ ਦਾ ਜਨਮ ਜਿਹੜਾ ਬਾਬਾ ਰਾਮ ਸਿੰਘ ਦਾ 1816 'ਚ ਹੁੰਦਾ ਹੈ। ਔਰ ਜ਼ਾਹਰ ਹੈ ਕਿ ਜਦੋਂ ਉਹ 18-19 ਸਾਲ ਦੇ ਨੇ ਪੰਜਾਬ ਦੇ ਵਿੱਚ ਸਿੱਖ ਰਾਜ ਹੈ, ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ, ਇਧਰ ਮਾਲਵੇ ਦੀਆਂ ਸਿੱਖ ਰਿਆਸਤਾਂ ਵੀ ਨੇ ਔਰ ਉਹਨਾਂ ਦੇ ਜਿੱਥੇ ਉਹਨਾਂ ਦੀ ਭੈਣ ਵਿਆਹੀ ਆ ਉਹਨਾਂ ਦਾ ਜੀਜਾ ਉਹ ਉਸ ਰਸਾਲੇ 'ਚ ਕੰਮ ਕਰਦਾ ਹੈ ਕਿਉਂਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਸ਼ੇਰ ਸਿੰਘ ਵੀ ਕੰਵਰ ਨੌ ਨਿਹਾਲ ਸਿੰਘ ਉਹਨਾਂ ਦਾ ਪੋਤਾ ਸੀ। ਸੋ ਉਹਨਾਂ ਦੀਆਂ ਆਪਣੀਆਂ ਰੈਜੀਮੈਂਟਸ ਵੀ ਸੀ। ਸੋ ਉਹਨਾਂ ਦਾ ਜੀਜਾ ਕਾਬਲ ਸਿੰਘ ਉਹਨਾਂ ਦਾ ਨਾਂ ਆਉਂਦਾ, ਉਹ ਲਾਹੌਰ ਦੇ ਵਿੱਚ ਸਿੱਖ ਰਾਜ ਦਾ ਹੀ ਕੋਈ ਕਾਰਕੁਨ ਸੀ, ਉਹਨਾਂ 'ਚ ਕੰਮ ਕਰਦਾ ਸੀ। ਸੋ ਉਹਨੇ ਔਰ ਬਾਬਾ ਰਾਮ ਸਿੰਘ ਬਹੁਤ ਜਿਹੜੇ ਨੇ ਪਤਲਾ ਸਰੀਰ ਔਰ ਬੜੀ ਪ੍ਰਭਾਵਸ਼ਾਲੀ ਉਹਨਾਂ ਦੀ ਦਿੱਖ ਸ਼ਖਸੀਅਤ, ਕੁਛ ਇਮੇਜਸ ਜਿਹੜੇ ਉਹਨਾਂ ਦੇ ਨੇ ਦਰਸ਼ਕ ਦੇਖ ਸਕਦੇ ਨੇ। ਹਾਲਾਂ ਇਹ ਵੀ ਉਹਨਾਂ ਨੂੰ ਦੀ ਪਰਸਨੈਲਿਟੀ ਨੂੰ ਪਿਕਚਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਸੋ ਉਹ ਮਹਾਰਾਜਾ ਸ਼ੇਰ ਸਿੰਘ ਦੀ ਫੌਜ ਦੇ ਦਸਤੇ ਦੇ ਵਿੱਚ ਭਰਤੀ ਹੁੰਦੇ ਨੇ ਬੰਦੂਕਚੀ। ਇਹ ਉਹਨਾਂ ਦਾ ਹੁੰਦਾ ਹੈ, ਬਿਰਤੀ ਉਹਨਾਂ ਦੀ ਧਾਰਮਿਕ ਹੈ। ਔਰ ਉਸ ਦੌਰ ਦੇ ਵਿੱਚ ਮੁਦਕੀ 1846 ਤੱਕ ਪਹੁੰਚਦੇ ਆ ਜਦੋਂ ਸਿੱਖ ਰਾਜ ਆਪਸੀ ਘਰੇਲੂ ਖਾਨਾ ਜੰਗੀ ਦਾ ਸ਼ਿਕਾਰ ਹੁੰਦਾ ਹੈ ਤੇ ਸਤਲੁਜ ਦੇ ਪਾਰ ਜਿਹੜੀਆਂ ਨੇ ਜੰਗਾਂ ਹੁੰਦੀਆਂ ਨੇ, ਮੁਦਕੀ ਦੀ ਹੈ, ਸਭਰਾਵਾਂ ਦੀ ਹੈ, ਫਿਰੋਜ਼ ਸ਼ਾਹ ਦੀ ਹੈ। ਔਰ ਇਹ ਵੀ ਵੇਰਵੇ ਨੇ ਕਿ ਮੁਦਕੀ ਦੀ ਜੰਗ ਔਰ ਮਹਾਰਾਜਾ ਸ਼ੇਰ ਸਿੰਘ ਦੇ ਰਸਾਲੇ 'ਚ ਨੇ ਉਹ ਘੋੜ ਚੜ੍ਹਿਆ ਔਰ ਮੁਦਕੀ ਦੀ ਜੰਗ ਤੋਂ ਬਾਅਦ ਉਹ ਜਦੋਂ ਵਾਪਸ ਮੁੜਦੇ ਆ ਆਪਣੀ ਬੰਦੂਕ ਸੁੱਟ ਦਿੰਦੇ ਨੇ ਦਰਿਆ ਦੇ ਵਿੱਚ। ਫਕੀਰੀ ਮਨ ਦੇ ਵਿੱਚ ਆਉਂਦੀ ਹੈ ਔਰ ਉਸ ਰਸਤੇ ਨੂੰ ਹੀ ਚੁਣਦੇ ਨੇ। ਉਹਨਾਂ ਦਾ ਇਸ ਤੋਂ ਪਹਿਲਾਂ ਬਾਬਾ ਬਾਲਕ ਸਿੰਘ ਜਿਹੜੇ ਕਿ ਇੱਕ ਸਿੱਖ ਸੁਧਾਰਕ ਦੇ ਤੌਰ ਤੇ ਹਜਰੋ ਜਾਂ ਹੁਜਰੋ ਜਿਹੜਾ ਇਹ ਇੱਕ ਥਾਂ ਪਿਸ਼ਾਵਰ ਦੇ ਨੇੜੇ ਜਿੱਥੇ ਜਦੋਂ ਕਦੇ ਉਹ ਪਿਸ਼ਾਵਰ ਦੀ ਮੁਹਿੰਮ ਤੇ ਗਏ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ, ਉਹਨਾਂ ਦੇ ਕੋਲ ਜਿਹੜਾ ਉਹ ਜਾਂਦੇ ਨੇ ਔਰ ਉਹਨਾਂ ਦੇ ਅੰਦਰ ਉਹ ਬੰਦਗੀ ਦਾ ਅਹਿਸਾਸ ਜੋ ਬਚਪਨ ਤੋਂ ਉਹਨਾਂ 'ਚ ਸੀ ਉਹ ਅੱਗੇ ਪ੍ਰਫੁੱਲਤ ਹੋਣਾ ਸ਼ੁਰੂ ਹੁੰਦਾ ਹੈ। ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈ ਜਾਂਦਾ ਹੈ। ਲੇਕਿਨ ਬਾਬਾ ਰਾਮ ਸਿੰਘ ਇੱਕ ਸੋਚਵਾਨ ਦੀ ਤਰ੍ਹਾਂ ਇਹ ਦੇਖਦੇ ਨੇ ਕਿ ਭਾਈ ਸਾਡਾ ਰਾਜ ਭਾਗ ਜਿਹੜਾ ਸਾਡਾ ਸੀ ਉਹ ਕਿਵੇਂ ਗਿਆ, ਕੀ ਕਮਜ਼ੋਰੀਆਂ ਆਈਆਂ ਜੀਵਨ ਦੇ ਅੰਦਰ, ਬਾਣੀ ਦੀ ਘਾਟ, ਜੀਵਨ 'ਚ ਇੱਕ ਸ਼ੌਕਪੁਣਾ ਜਾਂ ਰਹਿਣ ਸਹਿਣ ਸਾਡਾ। ਸੋ ਜਦੋਂ ਉਹਨਾਂ ਨੇ ਜਿਸ ਮੂਵਮੈਂਟ ਨੂੰ ਕੂਕਾ ਮੂਵਮੈਂਟ ਕਿਹਾ ਗਿਆ ਬਾਅਦ 'ਚ, ਕਿਉਂਕਿ
ਉਹਨਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਸੀ ਸਾਦਾ ਪਹਿਰਾਵਾ, ਖੱਦਰ। ਅੱਜ ਵੀ ਭਾਵੇਂ ਹੁਣ ਤਾਂ ਬਹੁਤ ਸਾਰੇ ਕੂਕੇ ਉਹਨਾਂ ਨੇ ਆਪਣੀਆਂ ਮਨਾਈਆਂ ਵਾਲੀਆਂ ਕਈ ਚੀਜ਼ਾਂ ਲੈ ਆਉਂਦੀਆਂ ਨੇ, ਲੇਕਿਨ ਤੁਹਾਨੂੰ ਖੱਦਰ ਦੇ ਪਹਿਰਾਵੇ 'ਚ ਸਾਦਾ ਚਿੱਟਾ ਲਿਬਾਸ, ਗੋਲ ਪੱਗ, ਔਰ ਬਿਲਕੁਲ ਬੱਚਿਆਂ ਨੂੰ ਵੀ ਗੁਰਮੁਖੀ ਪੜ੍ਹਾਉਣਾ, ਐਜੂਕੇਸ਼ਨ ਦੇਣਾ, ਬਿਨਾਂ ਦਾਜ ਤੋਂ ਵਿਆਹ ਕਰਨਾ 1.25 ਰੁਪਏ ਦੇ ਵਿੱਚ, ਔਰ ਬਰਾਬਰ, ਔਰ ਬਾਣੀ ਵੱਧ ਤੋਂ ਵੱਧ ਪੜ੍ਹਨੀ, ਸੁੱਚਮ ਦਾ ਵੀ ਧਿਆਨ ਰੱਖਣਾ। ਇਸ ਲਈ ਮਾਲਵੇ 'ਚ ਅਜੇ ਵੀ ਇੱਕ ਜਿਹੜਾ ਈਡੀਐਮ ਯੂਜ਼ ਹੁੰਦਾ, ਲਓ ਜੀ ਮਾਂਜ ਦਿੱਤਾ ਕੂਕਿਆਂ ਦੇ ਡੋਲ ਵਾਂਗੂ, ਮੱਝ ਕਹਿਣਗੇ ਨਿਹੰਗਾਂ ਦੇ ਬਾਟੇ ਵਾਂਗੂ, ਕਿਉਂਕਿ ਹੁਣ ਇਹੀ ਸਾਦਾ ਜਿਹਾ ਉਹਨਾਂ ਦੇ ਕੋਲ ਬਾਟਾ ਔਰ ਉਹਦੀ ਸਾਫ਼ ਸਫਾਈ, ਦੂਜੇ ਤੀਜੇ, ਇਸ ਦੇ ਉੱਤੇ ਬੜਾ ਜ਼ੋਰ ਸੀ। ਲੇਕਿਨ ਮੁੱਢਲੇ ਤੌਰ ਦੇ ਉੱਤੇ ਜਦੋਂ ਬਾਣੀ ਦੇ ਵਿੱਚ ਇਹ ਰਚਿਤ ਹੁੰਦੇ ਆ, ਆਪਣਾ ਆਪ ਉੱਚੀ ਉੱਚੀ ਬਾਣੀ ਪੜ੍ਹਨੀ, ਆਮ ਦੂਰ ਤੱਕ ਆਵਾਜ਼ਾਂ ਔਰ ਸਤਿ ਸ੍ਰੀ ਅਕਾਲ ਦੇ ਜੈਕਾਰੇ, ਤੇ ਬਹੁਤਿਆਂ ਨੂੰ ਸੀ ਵੀ ਕੂਕਾਂ ਮਾਰਦੇ ਨੇ, ਜਿਵੇਂ ਆਵਾਜ਼ ਕੂਕ ਬਣ ਜਾਂਦੀ ਹੈ, ਕੂਕ ਹੂਕ, ਜਾਂ ਰਿਬੈਲੀਅਨ ਦੀ ਆਵਾਜ਼ ਨੂੰ ਵੀ ਤੁਸੀਂ ਕੂਕ ਕਹਿ ਸਕਦੇ ਹੋ ਕਿ ਭਾਈ ਉਹ ਕੂਕੇ ਆਜ਼ਾਦੀ ਦੀ ਗੱਲ। ਔਰ ਇਹ ਬਾਬਾ ਰਾਮ ਸਿੰਘ ਨੇ ਹੀ ਫੇਰ ਜਿਹੜਾ ਉਹਨਾਂ ਦਾ ਕਿ ਰਹਿਣ ਨਾ ਦੇਵੋ ਹਿੰਦ ਚ ਰਾਜ ਫਰੰਗੀ ਦਾ, ਪਰ ਇਸ ਦੇ ਉੱਤੇ ਉਹਨਾਂ ਨੇ ਬੜੇ ਗੁਪਤ ਤਰੀਕੇ ਨਾਲ ਵੀ ਕੰਮ ਕੀਤਾ। 22 ਦੇ ਕਰੀਬ ਉਹਨਾਂ ਨੇ ਆਪਣੇ ਸੂਬੇ ਨਿਰਧਾਰਿਤ ਕੀਤੇ, ਔਰ ਜਿਹੜਾ ਓਰੀਜਨਲ ਆਈਡੀਆ ਜਿਹਨੂੰ ਬਾਅਦ ਚ ਗਾਂਧੀ ਨੇ ਨਾਨ ਕੋਆਪਰੇਸ਼ਨ ਔਰ ਦੂਸਰੇ ਚੋਰੀ ਕਰਕੇ ਕੀਤੇ, ਉਹ ਬਾਬਾ ਰਾਮ ਸਿੰਘ ਦੇ ਪੀਰੀਅਡ ਦੇ ਵਿੱਚ ਆਏ ਕਿ ਅੰਗਰੇਜ਼ਾਂ ਦਾ ਮੁਕੰਮਲ ਸਮਾਜਿਕ ਬਾਈਕਾਟ ਤਾਂ ਹੈ ਹੀ ਸੀ, ਇਕਨੋਮਿਕਲ ਬਾਈਕਾਟ, ਕਿ ਕੋਈ ਅੰਗਰੇਜ਼ਾਂ ਦੇ ਬਣਾਏ ਪੋਸਟ ਆਫਿਸ ਨਾ ਯੂਜ਼ ਕਰੇ। ਇਹਨਾਂ ਨੇ ਆਪਣਾ ਮੇਲ ਡਿਲੀਵਰੀ ਦਾ ਸਿਸਟਮ, ਜਿਨ੍ਹਾਂ ਨੂੰ ਹਲਕਾਰੇ ਕਹਿੰਦੇ ਸੀ, ਔਰ ਉਹਨਾਂ ਦੀਆਂ ਬ੍ਰਿਟਿਸ਼ ਇੰਟੈਲੀਜੈਂਸ ਰਿਪੋਰਟਾਂ ਸੀ ਕਿ ਉਹਨਾਂ ਦਾ ਜਿਹੜਾ ਮੇਲ ਸਿਸਟਮ ਹੈ ਮੋਰ ਇਫੈਕਟਿਵ ਹੈ। ਖੱਦਰ ਪਹਿਨੋ ਆਪਣੇ, ਤਾਂ ਕਿ ਇਹਨਾਂ ਦੀਆਂ ਫੈਕਟਰੀਆਂ 'ਚ ਤਿਆਰ ਹੋਇਆ ਜਿਹੜਾ ਕੱਪੜਾ, ਇਹਨਾਂ ਦੇ ਸਕੂਲਾਂ ਦਾ ਬਾਈਕਾਟ ਕਰੋ, ਅੰਗਰੇਜ਼ੀ ਐਜੂਕੇਸ਼ਨ। ਦੂਜਾ ਆਪਣਾ ਸਿਸਟਮ ਜਿਹੜਾ ਤੁਹਾਡਾ ਪਾਠਸ਼ਾਲਾ ਸਿਸਟਮ ਹੈ ਉਸ ਦੇ ਵਿੱਚ ਆਓ, ਔਰ ਸਾਦਾ ਜੀਵਨ ਜੀਓ, ਗੁਰੂ ਦੀ ਬਾਣੀ ਪੜ੍ਹੋ। ਸੋ ਇਹ ਮੂਵਮੈਂਟ ਜਿਹੜੀ ਹੈ ਇਹ ਇੰਨਾ ਕੁ ਜ਼ੋਰ ਫੜ ਜਾਂਦੀ ਹੈ ਕਿ ਅੰਗਰੇਜ਼ਾਂ ਨੂੰ ਇਸ ਗੱਲ ਦਾ ਫਿਕਰ ਹੋ ਜਾਂਦਾ ਹੈ ਕਿ ਭਾਈ ਇਹ ਤਾਂ ਜੇ ਇਹ ਖੜੇ ਹੋ ਗਏ। ਔਰ ਇਸੇ ਪੀਰੀਅਡ 'ਚ ਕਿਉਂਕਿ 1857 ਦਾ ਰਿਬੈਲੀਅਨ ਗਦਰ ਜਿਹੜਾ ਸੀ, ਜਿਹੜਾ ਯੂਪੀ ਬਿਹਾਰ ਦੇ ਸਪੋਏ ਮਿਊਟਨੀ ਵੀ ਜਿਨ੍ਹਾਂ ਨੂੰ ਕਹਿੰਦੇ ਨੇ, ਸਿਪਾਹੀਆਂ ਦੀ ਬਗਾਵਤ, ਉਹਨੇ ਵੀ ਅੰਗਰੇਜ਼ਾਂ ਨੂੰ ਹਿਲਾਇਆ ਹੋਇਆ ਸੀ। ਸੋ ਕੁੱਲ ਮਿਲਾ ਕੇ ਕੂਕਿਆਂ ਦਾ ਇਹ ਨੋਬਲ ਜਿਹੜਾ ਪਾਰਟ ਸੀ, ਔਰ ਨਾਲ ਦੀ ਨਾਲ ਅੰਮ੍ਰਿਤ ਛਕਾਣ ਦੀ ਲਾਈਨ। ਔਰ ਐਸਾ ਕਿਹਾ ਜਾਂਦਾ ਹੈ ਕਿ ਲੱਖਾਂ ਪੁਰਾਣੀ ਜਿਹੜੇ ਨੇ ਉਸ ਪੀਰੀਅਡ 'ਚ, ਕਿਉਂਕਿ ਜਦੋਂ ਅਸੀਂ ਬਾਬਾ ਰਾਮ ਸਿੰਘ ਦਾ ਲਾਈਫ ਸਪੈਨ ਦੇਖਦੇ ਹਾਂ 1816 ਤੋਂ 1885 ਤੱਕ, ਲਗਭਗ 69 ਸਾਲ ਦੀ ਉਮਰ, ਲੇਕਿਨ ਇਹਦੇ 'ਚ ਜਿਹੜੇ ਉਹਨਾਂ ਦੇ ਅਖੀਰਲੇ ਸਾਲ ਨੇ ਲਗਭਗ 18 ਸਾਲ ਦੇ ਕਰੀਬ, ਜਲਾਵਤਨ ਕਰਕੇ ਉਹਨਾਂ ਨੂੰ ਰੰਗੂਨ ਭੇਜ ਦਿੱਤਾ ਸੀ ਬਰਮਾ ਦੇ ਵਿੱਚ, ਉਹੀ ਰੰਗੂਨ ਜਿੱਥੇ ਬਹਾਦਰ ਸ਼ਾਹ ਜ਼ਫਰ ਨੂੰ ਵੀ ਭੇਜਿਆ 1857 ਦੇ ਪੀਰੀਅਡ ਦੇ ਵਿੱਚ। ਹੁਣ ਇਹ ਨੇ ਓਰੀਜਨਲ ਆਈਡੀਆਜ਼, ਪਰ ਬ੍ਰਿਟਿਸ਼ ਘਬਰਾਏ। ਔਰ ਜਿਵੇਂ ਅੱਜ ਦੇ ਪੀਰੀਅਡ 'ਚ ਵੀ ਜੇ ਮੈਂ ਕੰਪੇਅਰ ਕਰਾਂ ਕਿ ਕਿਵੇਂ ਸਾਡੀਆਂ ਕੁਝ ਪ੍ਰਾਇਮਰੀ ਇੰਸਟੀਟਿਊਸ਼ਨ ਜਿਨ੍ਹਾਂ 'ਚੋਂ ਖਾਲਿਸਤਾਨ ਦੀ ਲਹਿਰ ਸ਼ੁਰੂ ਹੋਈ, ਉਹਨਾਂ ਨੂੰ ਵੀ ਕਿਵੇਂ ਦੂਸਰੇ ਪੱਖੋਂ ਪਾ ਦਿੱਤਾ ਗਿਆ, ਕੋਈ ਮਰਿਆਦਾ ਇਸ਼ੂ ਹੈ, ਕੋਈ ਹੋਰ ਹੈ, ਜਾਂ ਈਵਨ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਹੀਦ ਨਾ ਹੋਣ ਦੀ ਗੱਲ ਨੂੰ ਕਿਵੇਂ ਕਿ ਜੀ ਚੜ੍ਹਦੀ ਕਲਾ 'ਚ ਨੇ। ਇਹੀ ਬਾਬਾ ਰਾਮ ਸਿੰਘ ਜਦੋਂ ਰੰਗੂਨ ਵਿੱਚ ਅੱਜ ਵੀ ਕੂਕਿਆਂ ਦਾ ਇੱਕ ਗਰੁੱਪ ਜਿਨ੍ਹਾਂ ਨੇ ਅੱਗੋਂ ਆਪਣਾ ਗੁਰੂਡਮ ਸ਼ੁਰੂ ਕੀਤਾ ਹੋਇਆ, ਉਹ ਇਹ ਨਹੀਂ ਮੰਨਦੇ ਕਿ ਬਾਬਾ ਰਾਮ ਸਿੰਘ ਚੜ੍ਹਾਈ ਗਾ। ਉਹਨਾਂ ਦਾ ਤਾਂ ਅਜੇ ਵੀ ਉਹਨਾਂ ਨੇ ਆਪਣਾ ਹੀ ਕੋਈ ਨੈਰੇਟਿਵ ਬਣਾਇਆ ਹੋਇਆ ਕਿ ਜੀ ਜਦ ਰੂਸ ਪੰਜਾਬੇ ਆਵੇਗਾ ਬਾਬਾ ਰਾਮ ਸਿੰਘ ਜੀ ਨਾਲ ਹੋਣਗੇ, ਮਲੇਸ਼ ਖਾਲਸੇ ਦਾ ਨਾਸ ਕਰਨਗੇ, ਪੰਥ ਖਾਲਸਾ ਪ੍ਰਗਟ ਕਰਨ। ਸੋ ਇਹ ਇੱਕ ਤਰੀਕਾ ਹੁੰਦਾ ਹੈ ਜਿਹਦੇ ਥੱਲੇ ਤੁਸੀਂ ਕਿਸੇ ਲਹਿਰ ਨੂੰ ਲੀਹੋਂ ਲਾ ਦਿੰਦੇ ਹੋ। ਪਰ ਬਾਬਾ ਰਾਮ ਸਿੰਘ ਨੇ ਉਸ ਪੀਰੀਅਡ 'ਚ ਈਵਨ ਰਸ਼ੀਆ ਦੇ ਮਿਊਜ਼ੀਅਮ ਦੇ ਵਿੱਚ ਵੀ ਉਹ ਲੈਟਰਸ ਵੀ ਪਏ ਹੋਏ ਨੇ, ਉਹਨਾਂ ਨੇ ਈਵਨ ਰਸ਼ੀਆ ਤੱਕ ਪਹੁੰਚ ਕੀਤੀ ਕਿ ਉਹ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਸਿੱਖ ਮੂਵਮੈਂਟ ਪੰਜਾਬ ਦੇ ਵਿੱਚ ਖੜੀ ਹੋ ਰਹੀ ਸੀ ਉਹਦੀ ਮਦਦ ਕਰਨ। ਪਰ ਹਾਲਾਤ ਸਾਰੇ ਬਦਲ ਚੁੱਕੇ ਸੀ। ਹੁਣ ਡਾਈਵਰਜਨ ਦੀ ਗੱਲ, ਉਹੀ ਕੂਕੇ ਜਿਨ੍ਹਾਂ ਨੂੰ ਬਾਬਾ ਰਾਮ ਸਿੰਘ ਮੁੱਢਲੇ ਤੌਰ ਤੇ ਧਾਰਮਿਕ ਤੌਰ ਤੇ ਤਿਆਰ ਕਰਕੇ ਪੋਲੀਟੀਕਲ ਆਜ਼ਾਦੀ ਵੱਲ ਤੋਰ ਰਹੇ ਸੀ, ਉਹ ਉਸ ਪਾਸੇ ਜਾ ਪਏ ਬੁੱਚੜਾਂ ਨੂੰ ਮਾਰਨਾ ਕਿ ਜੀ ਇਹ ਬੁੱਚੜਖਾਨੇ ਖੋਲ ਦਿੱਤੇ ਨੇ, ਗਊ ਦੀ ਗਾਂ ਨੂੰ ਮਾਰ ਰਹੇ ਨੇ, ਦੂਜੇ ਨੇ ਉਹਨਾਂ ਤੇ ਹਮਲੇ, ਔਰ ਇੱਕ ਲੰਬਾ ਪਾਰਟ ਹੈ ਮੈਂ ਖੜੀਵਲ ਵੀ ਦੇਖ ਰਿਹਾ। ਸੋ ਨਤੀਜੇ ਦੇ ਤੌਰ ਦੇ ਉੱਤੇ ਅੰਗਰੇਜ਼ਾਂ ਨੂੰ ਮੌਕਾ ਮਿਲ ਗਿਆ ਸਾਰੀ ਮੂਵਮੈਂਟ ਨੂੰ ਦਬਾਉਣ ਦਾ। ਔਰ ਅੱਜ ਦੇ ਦਿਨ ਜਦੋਂ ਅਸੀਂ ਗੱਲ ਕਰ ਰਹੇ ਹਾਂ 17 ਤੇ 18 ਜਨਵਰੀ, ਅੱਜ 17 ਜਨਵਰੀ ਹੈ, ਕੂਕਿਆਂ ਦਾ ਇੱਕ ਗਰੁੱਪ ਭੈਣੀ ਦੇ ਵਿੱਚ ਇੱਕ ਵੱਡਾ ਇਕੱਠ ਸੀ ਉਹਨਾਂ ਦਾ,
ਔਰ ਸੈਂਕੜਿਆਂ ਦੀ ਗਿਣਤੀ 'ਚ ਕੂਕੇ ਜਿਹੜੇ ਬੜੇ ਜੋਸ਼ ਔਰ ਵਜਦ ਵਿੱਚ ਆਏ, ਉਹਨਾਂ ਨੇ ਮਲੇਰਕੋਟਲੇ ਦੀ ਆਰਮਰੀ ਦੇ ਉੱਤੇ ਹਮਲਾ ਕੀਤਾ, ਹਥਿਆਰ ਲੁੱਟ ਕੇ, ਔਰ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 3 ਜਾਂ 4 ਬੁੱਚੜਾਂ ਦਾ ਕਤਲ ਕੀਤਾ। ਹੁਣ ਤੁਸੀਂ ਦੇਖੋ ਵੀ ਅੱਜ ਵੀ ਜੇ ਅਸੀਂ ਦੇਖੀਏ ਵੀ ਜਿਹੜੀਆਂ ਜਥੇਬੰਦੀਆਂ ਤੁਰੀਆਂ ਕਿਸ ਕੰਮ ਸੀ ਤੇ ਪੈ ਕਿਹੜੇ ਪਾਸੇ, ਇਹ ਏਜੰਸੀਆਂ ਦਾ ਕੰਮ ਹੁੰਦਾ ਹੈ। ਔਰ ਉਹਦਾ ਨਤੀਜਾ ਸੀ ਕਿ ਉਹਨਾਂ ਨੇ ਜਿਹੜਾ 5-6 ਉਹਨਾਂ ਦੇ ਮਾਰੇ ਗਏ ਮਲੇਰਕੋਟਲੇ ਵਾਲਿਆਂ ਦੇ ਜਿਹੜੇ ਪੁਲਸੀਏ ਸੀ, ਔਰ ਕੂਕੇ ਫੜੇ ਗਏ, 68 ਫੜੇ ਗਏ, 2 ਉਹਨਾਂ 'ਚ ਬੀਬੀਆਂ ਸੀ, ਉਹਨਾਂ ਨੂੰ ਪਾਸੇ ਕਰਤਾ ਉਹਨਾਂ ਨੇ। 66 ਕੂਕਿਆਂ ਚੋਂ ਅੱਜ ਦੇ ਦਿਨ 50 ਕੂਕਿਆਂ ਨੂੰ ਜਿਹੜਾ ਲੁਧਿਆਣਾ ਔਰ ਇਹ ਸਾਰੀ ਡਿਵੀਜ਼ਨ ਦਾ ਕਮਿਸ਼ਨਰ ਸੀ ਮਿਸਟਰ ਕਾਵਨ, ਉਹਨੇ ਤੋਪਾਂ ਦੇ ਸਾਹਮਣੇ ਖੜੇ ਕਰਕੇ ਉਡਾ ਦਿੱਤਾ। ਕੱਲੇ ਕੱਲੇ ਨੂੰ ਇੱਕ ਗੋਲਾ ਚੱਲਦਾ ਸੀ ਤੋਪ ਦੇ ਸਾਹਮਣੇ ਬੰਨ ਕੇ। ਔਰ ਕੱਲ ਜਿਹੜਾ ਦਿਨ ਹੈ, ਕੱਲ 16 ਕੂਕਿਆਂ ਨੂੰ, ਸੋ ਕੁੱਲ ਜਿਹੜੇ ਨੇ 66 ਕੂਕੇ ਤੋਪਾਂ ਦੇ ਸਾਹਮਣੇ, ਪਰ ਸ਼ਬਦ ਪੜ੍ਹਦੇ ਆ ਕੋਈ ਵੀ ਡੋਲਿਆ ਨਹੀਂ। ਇੱਕ 12 ਸਾਲ ਦਾ ਬੱਚਾ ਕੂਕਾ ਜਿਹੜਾ ਬਿਸ਼ਨ ਸਿੰਘ ਜਿਹਦਾ ਨਾਂ ਸੀ, ਉਹਦੇ ਬਾਰੇ ਕਹਿੰਦੇ ਨੇ ਕਿ ਭਾਈ ਉਹਨੂੰ ਕਹਿੰਦੇ ਕਿ ਜੀ ਇਹਨੂੰ ਛੱਡ ਦਿੰਨੇ, ਉਹ ਨਿਕਲਿਆ ਤਾਂ ਉਹਨੇ ਕਾਵਨ ਦੀ ਜਾ ਕੇ ਦਾੜੀ ਫੜ ਲਈ ਔਰ ਉਹਨੂੰ ਇੱਕ ਪੁਲਸੀਏ ਨੇ ਫਿਰ ਤਲਵਾਰ ਦੇ ਨਾਲ ਜਿਹੜਾ ਉਸ ਨੂੰ ਸ਼ਹੀਦ ਕੀਤਾ। ਸੋ ਇਹ ਉਹਨਾਂ ਦੀ ਕੂਕਿਆਂ ਦੀ ਬਹਾਦਰੀ ਦੀ ਗਾਥਾ ਹੈ। ਅੱਛਾ। ਔਰ ਉਸ ਤੋਂ ਫੌਰਨ ਬਾਅਦ ਬਾਬਾ ਰਾਮ ਸਿੰਘ ਨੂੰ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ ਗਿਆ। ਔਰ ਮੈਂ ਇਸ ਕਨਕਲੂਜਨ ਤੋਂ ਪਹਿਲਾਂ ਕਿ ਭਾਈ ਬਹੁਤ ਸਾਰੀ ਮਨਮਤ ਵੀ ਕੂਕਿਆਂ 'ਚ ਅੱਗ ਦੇ ਨਾਲ ਫੇਰੇ ਲੈਣ ਦੀ ਗੱਲ, ਜਾਂ ਕੁਝ ਹੋਰ ਕਮਜ਼ੋਰੀਆਂ, ਜਾਂ ਜਿਹੜਾ ਲਿਵਿੰਗ ਗੁਰੂ ਦੀ ਗੱਲ, ਕਿਉਂਕਿ ਉਹ 10ਵੇਂ ਪਾਤਸ਼ਾਹੀ ਤੋਂ ਬਾਅਦ 11ਵੀਂ ਬਾਬਾ ਬਾਲਕ ਸਿੰਘ ਨੂੰ, 12ਵੀਂ ਬਾਬਾ ਰਾਮ ਸਿੰਘ, ਔਰ ਉਹਦੇ 'ਚ ਹੀ ਆਪਣੇ ਲਫ਼ਜ਼ ਉਹਨਾਂ ਨੇ ਵੀ ਜੋੜ ਲਏ, ਬਾਬਾ ਬਾਲਕ ਸਿੰਘ ਜੀ ਸਿਮਰੀਏ ਜਮ ਤੇ ਲੈ ਛਡਾਏ, ਰਾਮ ਸਿੰਘ ਜੀ ਸਿਮਰੀਏ ਜਿਨ ਮਾਰਗ ਦਿਆ। ਸੋ ਉਹ ਇੱਕ ਗੁਰੂਡਮ ਵੱਖਰੀ ਥਾਂ, ਕਿਉਂਕਿ ਅੰਗਰੇਜ਼ਾਂ ਦੀ ਇੰਟਰਫੇਰੈਂਸ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਏਜੰਸੀਆਂ ਕਿਵੇਂ ਜਿਹੜੀਆਂ ਸੋਲਿਡ ਮੂਵਮੈਂਟਸ ਹੁੰਦੀਆਂ ਉਹਨਾਂ ਨੂੰ ਡਾਇਵਰਟ ਕਰਦੀਆਂ। ਜਦੋਂ ਬਾਬਾ ਰਾਮ ਸਿੰਘ ਜਲਾਵਤਨ ਕਰਕੇ ਉਹਨਾਂ ਨੂੰ ਰੰਗੂਨ ਭੇਜਿਆ ਜਾ ਰਿਹਾ ਸੀ, ਉਹਨਾਂ ਨੂੰ ਕਹਿਣ ਲੱਗੇ ਬਾਬਾ ਜੀ ਕੋਈ ਤੁਹਾਡੀ ਇੱਛਾ, ਕੋਈ ਤੁਸੀਂ ਨਾਲ, ਕਹਿਣ ਲੱਗੇ ਜੀ ਇਹ ਜਿਹੜਾ ਮੇਰਾ ਗੜਵਈ ਹੈ ਇਹਨੂੰ ਮੇਰੇ ਨਾਲ ਭੇਜ ਦਿਓ, ਇਹਨੇ ਬਹੁਤ ਸੇਵਾ ਕੀਤੀ ਹੈ। ਤੇ ਉਹਨੇ ਗੜਵਈ ਨੇ ਆਪਣਾ ਆਈਡੈਂਟੀਟੀ ਕਾਰਡ ਕੱਢਿਆ, ਉਹ ਕਹਿੰਦਾ ਬਾਬਾ ਜੀ ਮੇਰੀ ਸੇਵਾ ਹੁਣ ਇੱਥੋਂ ਤੱਕ ਹੀ ਹੈ, ਮੈਂ ਹੁਣ ਆਪਣੇ ਟੱਬਰ ਨੂੰ ਮਿਲਣ ਜਾਣਾ, ਮੈਂ ਆਪਣਾ ਜੋ ਕੰਮ ਸੀ ਡਿਊਟੀ ਨਿਭਾ ਦਿੱਤੀ। ਹੁਣ ਇਹ ਗੱਲ ਦੱਸਦੀ ਹੈ ਕਿ ਵੀ ਜਦੋਂ ਏਜੰਸੀਆਂ ਦਾ ਨੈਟਵਰਕ ਕਿਵੇਂ ਇੰਨਾ ਵੱਡਾ ਓਰੀਜਨਲ ਥਿੰਕਰ ਬਾਬਾ ਰਾਮ ਸਿੰਘ, ਔਰ ਕਿਵੇਂ ਉਹਨਾਂ ਦੀ ਕੂਕਾ ਮੂਵਮੈਂਟ ਅਲਟੀਮੇਟਲੀ ਬੁੱਚੜਾਂ ਨੂੰ ਮਾਰਨ ਤੇ ਅਸਲਾ ਲੁੱਟਣ ਔਰ ਉਸ ਸਾਰੇ ਦੇ ਨਾਲ, ਜਾਂ ਅੱਜ ਜਿਸ ਕਿਸਮ ਦਾ ਬ੍ਰਹਮਨਿਕਲ ਕਰਮਕਾਂਡ, ਹੁਣ ਤਾਂ ਉਹ ਹਿੰਦੂਤਵੀਆਂ ਦੇ ਖਾਤੇ 'ਚ ਭੁਗਤਦੇ ਨੇ 1920 ਤੋਂ ਬਾਅਦ ਹੀ। ਫਿਰ ਅੰਗਰੇਜ਼ਾਂ ਨੇ ਭੈਣੀ ਪੁਲਿਸ ਚੌਂਕੀ ਬਣਾਤੀ, ਇਹਨਾਂ ਦੇ ਟੱਬਰ ਵਾਲੇ ਜਿਹੜੇ ਵੀ ਅੱਗੋਂ ਗੁਰੂਡਮ ਜਿਨ੍ਹਾਂ ਨੇ ਚਲਾਇਆ ਉਹਨਾਂ ਦੇ ਉੱਤੇ ਆਪਣਾ ਕੰਟਰੋਲ ਕਰ ਲਿਆ। ਅਕਾਲੀ ਮੂਵਮੈਂਟ 1920 ਦੀ, ਉਹਦੇ ਖਿਲਾਫ ਵੀ, ਖਾਲਿਸਤਾਨ ਦੀ ਮੂਵਮੈਂਟ ਦੇ ਖਿਲਾਫ ਵੀ। ਹੁਣ ਉਹ ਤਾਲ ਕਟੋਰਾ ਦਿੱਲੀ 'ਚ ਸਮਾਗਮ ਹੋਏ ਜਾਂ ਸ਼ਿਕਾਗੋ 'ਚ ਮੋਹਨ ਭਾਗਵਤ ਆਇਆ, ਸਭ ਤੋਂ ਅੱਗੇ ਕੂਕੇ ਬਿਠਾਏ ਹੁੰਦੇ ਨੇ ਲਿਆ ਕੇ। ਪਰ ਮੈਂ ਇਹ ਸਮਝਦਾ ਵੀ ਇਹਨਾਂ ਦਾ ਵਰਤਾਰਾ ਕੀ ਹੈ, ਉਹ ਤਾਂ ਕੰਡੈਮਨੇਬਲ ਹੈ ਹੀ ਹੈ ਜੋ ਇਹ ਅੱਜ ਦੇ ਇਹਨਾਂ ਦੇ ਬਹੁਤ ਸਾਰੇ ਕਰਦੇ ਨੇ। ਪਰ ਬਾਬਾ ਰਾਮ ਸਿੰਘ ਦੀ ਸ਼ਖਸੀਅਤ ਦੇ ਨਾਲ, ਜਿਨ੍ਹਾਂ ਨੂੰ ਸਰ ਕਪੂਰ ਸਿੰਘ ਨੇ ਸਪਤ ਸ੍ਰਿੰਗ ਦੇ ਵਿੱਚ ਪਹਿਲੀ ਥਾਂ ਦਿੱਤੀ, ਔਰ ਇਤਿਹਾਸ ਦਾ ਬਹੁਤ ਵੱਡਾ ਕਰੈਕਟਰ ਹੈ। ਔਰ ਇਹ ਜਿਹੜੇ 66 ਦੇ ਕਰੀਬ ਬਹਾਦਰ ਕੂਕੇ ਜਿਹੜੇ ਬਾਣੀ ਪੜ੍ਹਦੇ ਆ, ਤੋਪਾਂ ਦੇ ਮੂਹਰੇ ਹਿੱਕ ਤਾਣ ਕੇ ਖਲੋਤੇ ਔਰ ਜਕਾਰੇ ਗਜਾਉਂਦੇ ਜਿਨ੍ਹਾਂ ਨੇ ਸ਼ਹੀਦੀ ਪਾਈ, ਉਹਨਾਂ ਸਾਰਿਆਂ ਨੂੰ ਹੀ ਅਸੀਂ ਪ੍ਰਣਾਮ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਤਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 516661919884 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਫਿਊਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ।
ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦੁਬਈ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਕੇ ਕਸ਼ਮੀਰ ਸਮੇਤ ਸਭ ਮਸਲਿਆਂ ਦਾ ਹੱਲ ਚਾਹੁੰਦੇ ਹਨ। ਕਿ ਇਸ ਮੌਕੇ ਇਸ ਕਿਸਮ ਦੀ ਪੇਸ਼ਕਸ਼ ਕਮਜ਼ੋਰੀ ਦੀ ਨਿਸ਼ਾਨੀ ਤਾਂ ਨਹੀਂ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਇੱਕ ਰਸਟਿਕ ਅਖਾਣ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਹੁਣ ਇਹ ਹੈ ਤਾਂ ਜਿਹੜਾ ਕੋਈ ਇਸ ਨੂੰ ਕੋਈ ਐਪਰੀਸ਼ੀਏਬਲ ਨਹੀਂ ਹੈ। ਮਤਲਬ ਇਹ ਹੈ ਵੀ ਇੱਕ ਦੀਆਂ ਐਕਸਪੈਕਟੇਸ਼ਨਸ ਇਹ ਨੇ ਕਿ ਵੀ ਮੈਂ ਜੋ ਕੁਛ ਕਰ ਰਿਹਾ ਆਈ ਵਿਲ ਬੀ ਰਿਵਾਰਡਡ ਫॉर ਇਟ, ਤੇ ਦੂਸਰੇ ਦੀ ਇੰਟੈਂਸ਼ਨ ਇਹ ਹੈ ਕਿ ਵੀ ਮੈਂ ਤਾਂ ਜੋ ਕੁਛ ਤੇਰੇ ਕੋਲ ਹੈ ਮੈਂ ਤਾਂ ਤੈਨੂੰ ਬੇਪਤ ਤਾਂ ਕਰਨਾ ਹੈ, ਤੇਰੇ ਤੋਂ ਮੈਂ ਉਹ ਵੀ ਖੋਹ ਲੈਣਾ ਹੈ, ਤੈਨੂੰ ਮੈਂ ਟੋਟਲੀ ਡਿਸਆਨਰ ਕਰਨਾ ਹੈ। ਇਹ ਭਾਵ ਹੈ। ਹੁਣ ਇਹ ਮੈਂ ਇਸ ਲਈ ਫਰੇਜ਼ ਇਸਤੇਮਾਲ ਕੀਤਾ ਹੈ ਕਿਉਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ, ਜਿਹੜਾ ਪਾਕਿਸਤਾਨ ਇਸ ਵੇਲੇ ਬੜੇ ਸਖਤ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਗੁਜ਼ਰ ਰਿਹਾ ਹੈ, ਲਗਭਗ $5 ਬਿਲੀਅਨ ਉਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਹੈ, ਔਰ ਜਿਸ ਕਿਸਮ ਦੀ IMF ਦੀ ਤਲਵਾਰ ਸਿਰ ਤੇ ਲਟਕ ਰਹੀ ਹੈ, ਔਰ ਇਹ ਫੀਅਰ ਉਹਨਾਂ ਦੇ ਵੀ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ ਇਕਨੋਮਿਕਸ ਦੇ, ਉਹ ਖਦਸ਼ਾ ਜ਼ਾਹਰ ਕਰ ਰਹੇ ਨੇ ਕਿ ਭਾਈ ਇਸ ਗੱਲ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਜਿਹੜਾ ਉਹ ਉਸ ਪਾਸੇ ਵੱਲ ਚਲਾ ਜਾਏ ਜੋ ਹਾਲ ਸ੍ਰੀਲੰਕਾ ਦਾ ਹੋਇਆ। ਹਾਲਾਂਕਿ ਅਸੀਂ ਇੱਕ ਹਮਦਰਦ ਹੋਣ ਦੇ ਨਾਤੇ ਆਲ ਦਾ ਬੈਸਟ ਚਾਹੁੰਦੇ ਹਾਂ ਕਿ ਪਾਕਿਸਤਾਨ ਉਸ ਪਾਸੇ ਨਾ ਜਾਏ, ਉਸ ਇਕਨੋਮਿਕ ਕ੍ਰਾਈਸਿਸ ਦਾ ਹਿੱਸਾ ਨਾ ਬਣੇ, ਪਰ ਜੋ ਹਾਲਾਤ ਚੱਲ ਰਹੇ ਨੇ ਔਰ ਇਸ ਸਭ ਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਜੋ ਅੰਦਰੂਨੀ ਕ੍ਰਾਈਸਿਸ ਹੈ, ਇਸ ਵੇਲੇ ਪੰਜਾਬ ਅਸੈਂਬਲੀ ਜਿਹੜੀ ਹੈ ਉਹ ਵੀ ਭੰਗ ਕਰ ਦਿੱਤੀ ਗਈ ਹੈ। ਨਵੀਆਂ ਇਲੈਕਸ਼ਨਾਂ ਵੱਲ ਵੀ ਜਾਣ ਦੀ ਮੰਗ ਹੈ ਇਮਰਾਨ ਖਾਨ ਦੀ ਪਾਰਟੀ ਦੀ, ਜਿਹੜੀ ਰੂਲਿੰਗ ਪਾਰਟੀ ਹੈ ਸ਼ਹਿਬਾਜ਼ ਸ਼ਰੀਫ ਦੀ, ਜਿਹੜਾ ਸ਼ਾਇਦ ਪਤਾ ਨਹੀਂ ਕਿੰਨੀਆਂ ਪਾਰਟੀਆਂ ਦਾ ਗੱਠਜੋੜ ਹੈ, ਕੋਲੀਸ਼ਨ ਹੈ, ਉਹ ਆਪਣੇ ਦਾਅ ਦੇ ਉੱਤੇ ਨੇ। ਮਹਿੰਗਾਈ ਜਿਹੜੀ ਹੈ ਉਹ ਬਹੁਤ ਤੇਜ਼ੀ ਨਾਲ ਵਧੀ ਹੈ ਔਰ ਕੱਲ ਉਹਨਾਂ ਦੀ ਈਵਨ ਜਿਹਨੂੰ ਇੱਧਰ ਜਿਹੜੀ ਹੈ ਉਹ ਵਾਲ ਸਟਰੀਟ ਕਹਿੰਦੇ ਨੇ, ਉਹ ਕਾਫੀ ਜਿਹੜੀ ਹੈ ਕ੍ਰੈਸ਼ ਹੋਈ ਹੈ ਉਹਨਾਂ ਦੀ ਸਟਾਕ ਮਾਰਕੀਟ। ਹੁਣ ਇਸ ਸਭ ਦੇ ਚਲਦਿਆਂ ਜ਼ਾਹਰ ਹੈ ਵੀ ਸ਼ਹਿਬਾਜ਼ ਸ਼ਰੀਫ ਜਿਹੜੇ ਨੇ ਉਹਨਾਂ ਦੀ ਕੋਸ਼ਿਸ਼ ਹੈ ਕਿ ਜੇ ਇਲੈਕਸ਼ਨਸ ਵੀ ਜਾਣਾ ਹੈ ਤਾਂ ਉਹਨਾਂ ਦਾ ਜਿਹੜੀ ਕੋਲੀਸ਼ਨ ਹੈ ਉਹ ਆਪਣਾ ਕੋਈ ਨਾ ਕੋਈ ਕਾਰਗੁਜ਼ਾਰੀ ਦਿਖਾਏ। ਇਸ ਲਈ ਉਹ ਦੁਨੀਆ ਦੇ ਉੱਤੇ ਚੜ੍ਹੇ ਹੋਏ ਨੇ, ਕੁਛ ਨਾ ਕੁਛ ਪੈਸੇ ਇਕੱਠੇ ਕਰਨ ਦਾ ਵੀ ਮਕਸਦ ਹੈ। ਉਸ ਤੋਂ ਪਹਿਲਾਂ ਫਲੱਡ ਰਿਲੀਫ ਦੇ ਲਈ ਜਿਨ੍ਹਾਂ ਦੀਆਂ ਕਮਿਟਮੈਂਟਸ ਆਈਆਂ ਫਰਾਂਸ ਦੀਆਂ ਜਾਂ UN ਦੀਆਂ ਜਾਂ ਅਮਰੀਕਾ ਜਾਂ ਜਾਪਾਨ, ਆਉਣ ਨੂੰ ਤਾਂ ਆਇਆ ਕਿ ਜੀ $7-8 ਬਿਲੀਅਨ ਕਮਿਟ ਕੀਤਾ ਹੈ ਫਲੱਡ ਰਿਲੀਫ, ਪਰ ਉਹ ਵੀ ਬਹੁਤ ਸਾਰੇ ਪ੍ਰੋਮਿਸਿਸ ਨੇ ਜਾਂ ਲੋਨਸ ਨੇ। ਸੋ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਜਿੱਥੇ ਅੱਜ ਕੱਲ੍ਹ ਉਹ UAE ਦੇ ਦੌਰੇ ਤੇ ਸੀ, ਹੁਣ UAE ਦੇ ਵਿੱਚ ਜ਼ਾਹਰ ਹੈ UAE ਪਾਕਿਸਤਾਨ ਦਾ ਇੱਕ ਦੋਸਤ ਮੁਲਕ ਹੈ, ਜਿਵੇਂ ਸਾਊਦੀ ਅਰੇਬੀਆ ਹੈ, ਕਿਉਂਕਿ ਸਾਊਦੀ ਅਰੇਬੀਆ ਔਰ UAE ਦੀਆਂ ਪਾਲਿਸੀਜ਼ ਲਗਭਗ ਇੱਕੋ ਲਾਈਨ ਤੇ ਹੀ ਹੁੰਦੀਆਂ।
ਔਰ ਉਹਨਾਂ ਨੂੰ ਤਵੱਕੋ ਹੈ ਕਿ ਵੀ ਕੋਈ ਇਕਨੋਮਿਕਲ ਬੇਲ ਆਊਟ ਕਰਨ, ਕੁਛ ਨਾ ਕੁਛ ਜਿਹੜਾ ਹੈ ਉਹ ਛੱਡਣ ਹੱਥੋਂ। ਲੇਕਿਨ ਇਹ ਤਾਂ ਹੁਣ ਆਉਣ ਵਾਲੇ ਦਿਨ ਹੀ ਦੱਸਣਗੇ ਵੀ ਕਿਸ ਪਾਸੇ ਗੱਲ ਜਾਏਗੀ। ਲੇਕਿਨ ਜਿਸ ਵਜ੍ਹਾ ਕਰਕੇ ਅਸੀਂ ਇਸ ਡਿਸਕਸ਼ਨ ਨੂੰ ਕਰ ਰਹੇ ਹਾਂ, ਉਹਨਾਂ ਦੇ ਦੁਬਈ ਬੇਸਡ ਅਰੈਬਿਕ ਨਿਊਜ਼ ਚੈਨਲ ਹੈ, ਉਹਦੇ ਨਾਲ ਉਹਨਾਂ ਨੇ ਇੰਟਰਵਿਊ ਦਿੱਤਾ ਹੈ। ਅੱਛਾ। ਔਰ ਇੰਟਰਵਿਊ ਦੇ ਵਿੱਚ ਜੋ ਉਹਨਾਂ ਨੇ ਗੱਲ ਕਹੀ, ਉਹਨਾਂ ਨੇ ਕਿਹਾ ਕਿ ਜੀ ਮਾਈ ਮੈਸੇਜ ਟੂ ਇੰਡੀਅਨ ਲੀਡਰਸ਼ਿਪ, ਉਹਨਾਂ ਦੇ ਕੋਟ ਅਨਕੋਟ ਲਫ਼ਜ਼ ਨੇ, ਇਸ ਲਈ ਇਹਨਾਂ 'ਚ ਕੋਈ ਕਿਸੇ ਨੇ ਆਪਣਾ ਨਹੀਂ ਵਿਚਵਾੜਿਆ ਹੈ। ਮਾਈ ਮੈਸੇਜ ਟੂ ਇੰਡੀਅਨ ਲੀਡਰਸ਼ਿਪ ਐਂਡ ਪ੍ਰਾਈਮ ਮਿਨਿਸਟਰ ਮੋਦੀ ਇਜ਼ that let's sit down on the table and have serious and sincere talks to resolve our burning points like Kashmir. It is up to us to live peacefully and make progress or quarrel with each other and waste time and resources. कि मेरा ये स्नेह भारत की लीडरशिप मोदी नूं कि आओ टेबल ते बैठिए, ईमानदारी नाल, सीरीयसली, गंभीरता नाल ਗੱਲਬਾਤ ਕਰਕੇ ਆਪਣੇ ਜਿਹੜੇ ਮਤਭੇਦ ਨੇ ਜਿਨ੍ਹਾਂ ਦੇ ਵਿੱਚ ਕਸ਼ਮੀਰ ਦਾ ਮੁੱਦਾ ਉਹਨਾਂ ਨੂੰ ਅਸੀਂ ਹੱਲ ਕਰੀਏ। ਇਹ ਸਾਡੇ ਤੇ ਮਨਸਰ ਹੈ ਕਿ ਭਾਈ ਅਸੀਂ ਅਮਨਮਈ ਢੰਗ ਨਾਲ ਰਹਿ ਕੇ ਤਰੱਕੀ ਕਰਨੀ ਹੈ ਜਾਂ ਅਸੀਂ ਇੱਕ ਦੂਸਰੇ ਨਾਲ ਝਗੜਨਾ ਹੈ ਔਰ ਇਵੇਂ ਅਸੀਂ ਆਪਣਾ ਵਕਤ ਔਰ ਆਪਣੇ ਸਾਧਨ ਜਿਹੜੇ ਨੇ ਉਹ ਜ਼ਾਇਆ ਕਰਨੇ ਨੇ। ਫਿਰ ਇੱਥੇ ਨਹੀਂ ਰੁਕੇ, ਉਹਨਾਂ ਨੇ ਕਿਹਾ ਜੀ ਵੀ ਹੈਵ ਹੈਡ 3 ਵਾਰਸ ਵਿਦ ਇੰਡੀਆ, ਦੇ ਹੈਵ ਓਨਲੀ ਬ੍ਰੌਟ ਮੋਰ ਮਿਜ਼ਰੀ। ਅਸੀਂ 3 ਜੰਗਾਂ ਭਾਰਤ ਨਾਲ ਲੜੀਆਂ ਨੇ, ਉਹਨਾਂ ਚੋਂ ਹੋਰ ਵੀ ਦੁੱਖ ਨਿਕਲਿਆ, ਪਾਵਰਟੀ, ਗਰੀਬੀ, ਅਨਇੰਪਲੋਇਮੈਂਟ, ਬੇਰੁਜ਼ਗਾਰੀ। ਵੀ ਹੈਵ ਲਰਨਡ ਆਵਰ ਲੈਸਨ, ਸਾਨੂੰ ਆਪਣਾ ਸਬਕ ਚੰਗੀ ਤਰ੍ਹਾਂ ਅਸੀਂ ਸਿੱਖ ਲਿਆ। ਐਂਡ ਵੀ ਵਾਂਟ ਟੂ ਲਿਵ ਇਨ ਪੀਸ ਵਿਦ ਇੰਡੀਆ ਪ੍ਰੋਵਾਈਡਡ ਵੀ ਆਰ ਏਬਲ ਟੂ ਰਿਜ਼ੋਲਵ ਆਵਰ ਜੈਨੂਇਨ ਪ੍ਰੋਬਲਮਸ। ਅਸੀਂ ਭਾਰਤ ਨਾਲ ਅਮਨਮਈ ਢੰਗ ਨਾਲ ਰਹਿਣਾ ਚਾਹੁੰਦੇ, ਬਸ਼ਰਤੇ ਕਿ ਜਿਹੜੀਆਂ ਸਾਡੀਆਂ ਜੈਨੂਇਨ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਨਿਕਲੇ। ਹੁਣ ਆਮ ਬੰਦਾ ਜਦੋਂ ਇਸ ਨੂੰ ਦੇਖੇਗਾ ਜਾਂ ਸੁਣੇਗਾ ਜਾਂ ਪੜ੍ਹੇਗਾ, ਉਹਨੂੰ ਤਾਂ ਇਸ 'ਚ ਕੁਛ ਵੀ ਗਲਤ ਨਹੀਂ ਲੱਗੇਗਾ। ਉਹਨੂੰ ਕਿਹਾ ਜੀ ਉਹਨਾਂ ਨੇ ਤਾਂ ਆਪਣੀ ਵਿਲ ਐਕਸਪ੍ਰੈਸ ਕੀਤੀ ਹੈ ਔਰ ਇੱਕ ਫਰੈਂਡਲੀ ਕੰਟਰੀ 'ਚ ਜਾ ਕੇ ਕੀਤੀ ਹੈ, ਔਰ ਉਹਨਾਂ ਨੇ UAE ਨੂੰ ਕਿਹਾ ਵੀ ਤੁਸੀਂ ਵਿਚੋਲਗੀ ਕਰ ਲਓ, ਇਸ ਗੱਲਬਾਤ ਕਰਾਓ। ਹੁਣ ਅਸੀਂ ਜਿਹੜੇ ਕਿ ਇਸ ਸਾਰੀ ਸਿਚੁਏਸ਼ਨ ਨੂੰ ਹਿੰਦੂਤਵਾ ਦਾ ਮਾਈਂਡਸੈਟ, ਮੋਦੀ ਦੀਆਂ ਨੀਤੀਆਂ, ਜੋ 5 ਅਗਸਤ 2019 ਨੂੰ ਕਸ਼ਮੀਰ ਦਾ ਉਹਨਾਂ ਨੇ ਹਸ਼ਰ ਕਰ ਦਿੱਤਾ, ਆਰਟੀਕਲ 370 ਤੋੜਿਆ, 35A ਤੋੜਿਆ, ਸੂਬੇ ਦਾ ਵਜੂਦ ਵੀ ਮਿਟਾ ਦਿੱਤਾ, ਉਹ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਲੜਨ ਜਾ ਰਹੇ ਨੇ। ਜਿਵੇਂ ਉਹਨਾਂ ਦਾ ਇਨਡੋਰ ਕਲੋਜ਼ ਸੈਸ਼ਨ ਹੋਇਆ, ਨਫ਼ਰਤ ਹਰ ਪਾਸੇ ਹੈ। ਔਰ ਜਿਸ UAE ਔਰ ਸਾਊਦੀ ਅਰੇਬੀਆ ਤੋਂ ਉਹ ਤਵੱਕੋ ਕਰਦੇ ਨੇ, ਖਾਸ ਤੌਰ ਤੇ UAE ਤੋਂ, ਕਿ ਜੀ ਉਹ ਮੀਡੀਏਸ਼ਨ ਕਰਾ ਦੇ। ਉਹ ਤਾਂ ਇਹ ਦੋਨੋਂ ਹੀ ਮੁਲਕ ਨੇ, ਸਾਊਦੀ ਅਰੇਬੀਆ ਔਰ UAE, ਜਿਨ੍ਹਾਂ ਨੇ ਆਪਣਾ ਹਾਈਐਸਟ ਸਿਵਲੀਅਨ ਅਵਾਰਡ ਮੋਦੀ ਨੂੰ ਦਿੱਤਾ ਕਿ ਤੂੰ ਬਹੁਤ ਚੰਗਾ ਕਰ ਰਿਹਾ ਮੋਦੀ ਨੂੰ। ਔਰ ਇੱਕ ਪਾਸੇ ਹੁਣ ਉਹੀ ਨਵਾਜ਼ ਸ਼ਰੀਫ ਦੀ ਕੈਬਨਿਟ ਦੇ ਵਿੱਚ ਉਹਨਾਂ ਦਾ ਫੋਰਨ ਮਿਨਿਸਟਰ ਬਿਲਾਵਲ ਭੁੱਟੋ, ਉਹ ਤਾਂ ਯੂਨਾਈਟਿਡ ਨੇਸ਼ਨਸ ਇੱਥੇ ਆ ਕੇ ਕਹਿੰਦੇ ਨੇ ਕਿ ਗੁਜਰਾਤ ਕਾ ਕਸਾਈ, ਬੁੱਚੜ ਆਫ ਗੁਜਰਾਤ, ਔਰ ਉਹਨੂੰ ਲੈ ਕੇ ਭਾਰਤ ਦੇ ਵਿੱਚ ਇਵਨ ਕਾਂਗਰਸ ਵੀ, ਹਾਲਾਂ ਖੁਦ ਮੌਤ ਦਾ ਵਣਜਾਰਾ ਇਹਨੂੰ ਸੋਨੀਆ ਗਾਂਧੀ ਨੇ ਕਿਹਾ ਸੀ ਮੋਦੀ ਨੂੰ। ਪਰ ਜਦੋਂ ਬਿਲਾਵਲ ਨੇ ਸਟੇਟਮੈਂਟ ਦਿੱਤੀ, ਕਾਂਗਰਸ ਦੂਜੇ ਵੀ ਉਹ ਐ ਮੋਦੀ ਦੇ ਪਿੱਛੇ ਖੜੇ ਹੋ ਗਏ ਜਿਵੇਂ ਹਮਲਾ ਕਰਤਾ ਕਿਸੇ ਨੇ ਇਹਨਾਂ ਦੇ ਉੱਤੇ। ਹੁਣ ਇਸ ਸਭ ਕੰਟੈਕਸਟ ਦੇ ਵਿੱਚ ਇੱਕ ਪਾਸੇ ਤੁਸੀਂ ਕਮਜ਼ੋਰ ਵਿਕਟ ਤੇ ਖੜੇ ਹੋ। ਕਮਜ਼ੋਰ ਵਿਕਟ ਤੇ ਇਸ ਲਈ ਵੀ ਤੁਸੀਂ ਇਕਨੋਮਿਕਲ ਕ੍ਰਾਈਸਿਸ ਚੋਂ ਕੋਈ ਕਲੀਅਰ ਲਾਈਨ ਕਿਸੇ ਪਾਸੇ ਨਹੀਂ ਹੈ। ਦੂਸਰੇ ਪਾਸੇ ਜਿਸ ਮੋਦੀ ਨੂੰ ਜਿਹਨੇ ਕਸ਼ਮੀਰ ਦਾ ਉਹ ਸਾਰਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ, ਅਮਰੀਕਾ ਸਮੇਤ ਕਿਸੇ ਨੇ ਕੰਡੈਮ ਤੱਕ ਤਾਂ ਦੂਰ ਦੀ ਗੱਲ, ਉਹਨੂੰ ਉਹ ਸਟ੍ਰੈਟੇਜਿਕ ਪਾਰਟਨਰ ਕਹਿੰਦੇ ਨੇ। ਦਿਮਾਗ ਪੂਰੀ ਤਰ੍ਹਾਂ ਉਹਨਾਂ ਦਾ ਚੜਿਆ ਹੋਇਆ ਕਿ ਜੀ G20 ਔਰ ਅਸੀਂ ਤੇ ਫਲਾਣੀ ਤੇ ਦੂਜਾ। ਜਦੋਂ ਤੁਸੀਂ ਕਮਜ਼ੋਰ ਪੱਧਰ ਤੇ ਖੜੇ ਹੁੰਦੇ ਹੋ ਉਦੋਂ ਨੈਗੋਸ਼ੀਏਸ਼ਨ ਨਹੀਂ ਹੁੰਦੀ, ਉਦੋਂ ਤੁਸੀਂ ਸਬਸਰਵੀਐਂਟ ਰੋਲ ਹੀ ਅਦਾ ਕਰ ਰਹੇ ਹੁੰਦੇ। ਔਰ ਇਸ ਪੀਰੀਅਡ ਦੇ ਵਿੱਚ ਇਸ ਕਿਸਮ ਦੀ ਈਵਨ ਆਫਰ ਵੀ, ਇਹ ਨਹੀਂ ਹੈ ਕਿ ਵੀ ਗੱਲਬਾਤ ਹੋਣੀ ਨਹੀਂ ਚਾਹੀਦੀ, ਗੱਲਬਾਤ ਪਹਿਲਾਂ ਕਿਹੜੀ ਨਹੀਂ ਹੋਈ। ਔਰ ਜਿਹੜੀ ਉਹਨਾਂ ਦਾ ਇਹ ਕਹਿਣਾ ਕਿ ਜੀ ਅਸੀਂ 3 ਜੰਗਾਂ ਲੜ ਕੇ ਦੇਖ ਲਈਆਂ, ਅਸੀਂ ਇਹਦੇ 'ਚ ਵੀ ਤੁਸੀਂ ਆਪਣੇ ਆਪ ਨੂੰ ਹੀ ਦੋਸ਼ੀ ਬਣਾ ਰਹੇ ਹੋ ਕਿ ਵੀ ਜੰਗਾਂ ਤੁਸੀਂ ਲੜੀਆਂ। ਹਾਲਾਂ ਤੁਹਾਡੇ ਸਾਹਮਣੇ ਹੈ ਕਿ ਭਾਈ ਮੁਲਕ ਦਾ ਅੱਧਾ ਮੁਲਕ ਉਹਨਾਂ ਨੇ ਕਿਵੇਂ ਤੋੜਿਆ ਮੁਕਤੀ ਵਾਹਿਨੀ ਬਣਾ ਕੇ। ਤੁਸੀਂ ਉਹਨਾਂ ਤੋਂ, ਇਹ ਤਾਂ ਇਵੇਂ ਹੀ ਹੈ, ਤੁਸੀਂ ਕਸਾਈ ਨੂੰ ਇਹ ਕਹਿ ਰਹੇ ਹੋ ਕਿ ਜੀ ਬੱਕਰਾ ਕਹਿ ਜੀ ਤੂੰ ਛੱਡ, ਆਪਣੀ ਕਿਹੜੀ ਦੁਸ਼ਮਣੀ ਹੈ, ਤੂੰ ਆਪਣਾ ਕੰਮ ਕਰੀ ਜਾਂਦਾ ਹੈ, ਮੈਂ
ਮੈਨੂੰ ਤੂੰ ਕਿਉਂ ਆ ਜਾ ਆਪਾਂ ਬਹਿ ਕੇ ਗੱਲ ਕਰ ਰਹੀ। ਹੁਣ ਇੱਕ ਪਾਸੇ ਤਾਂ ਉਹ ਜ਼ਹਿਨੀਅਤ ਵਾਲੇ ਲੋਕਾਂ ਦੇ ਹੱਥ 'ਚ ਪਾਵਰ ਹੈ ਜਿਨ੍ਹਾਂ ਨੇ ਪਾਕਿਸਤਾਨ ਨੂੰ ਮੰਨਿਆ ਹੀ ਨਹੀਂ ਹੈ, ਇਕੱਲਾ ਇਹੀ ਨਹੀਂ ਮੰਨਿਆ, ਸਗੋਂ ਜੇ ਗਾਂਧੀ ਦੀ ਹੁਣ ਇੱਕ ਫਿਲਮ ਜਿਹੜੀ ਗਾਂਧੀ ਔਰ ਗੋਡਸੇ ਇਹ ਆ ਰਹੀ ਹੈ, ਔਰ ਲਗਭਗ ਇੱਕੋ ਵੇਲੇ ਜਿਹੜੀ ਇੱਕ ਪਾਸੇ ਉਹਦੀ ਸ਼ਾਹਰੁਖ ਖਾਨ ਦੀ ਪਠਾਨ ਔਰ ਉਹ ਦੂਜੀ ਰਿਲੀਜ਼ ਹੋਣ ਜਾ ਰਹੀ। ਹੁਣ ਉਹਨਾਂ ਨੇ ਤਾਂ ਨੱਥੂ ਰਾਮ ਗੋਡਸੇ ਨੂੰ ਗਾਂਧੀ ਦੇ ਸਟੇਚਰ ਦਾ ਲਿਆ ਕੇ ਖੜਾ ਕਰ ਦਿੱਤਾ ਕਿ ਭਾਈ ਉਹ ਬਿਲਕੁਲ ਨਫ਼ਰਤ ਦੇ ਉੱਤੇ ਮਬਨੀ ਉਹਨਾਂ ਦੀ ਨੀਤੀ ਹੈ, ਔਰ ਉਹ ਗਾਂਧੀ ਦਾ ਸਭ ਤੋਂ ਵੱਡਾ ਕਸੂਰ ਹੀ ਇਹ ਕਹਿੰਦੇ ਨੇ ਕਿ ਭਾਈ ਉਹਨੇ ਦੇਸ਼ ਦੀ ਵੰਡ ਮੰਨੀ, ਅਸੀਂ ਤਾਂ ਅਖੰਡ ਭਾਰਤ ਚਾਹੁੰਦੇ ਹਾਂ, ਔਰ ਅਖੰਡ ਭਾਰਤ ਉਹਨਾਂ ਦਾ ਕੀ ਡ੍ਰੀਮ ਹੈ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਹੁਣ ਇੱਕ ਪਾਸੇ ਉਹ ਉਸ ਨੀਤੀ ਦੇ ਉੱਤੇ ਚੱਲ ਰਹੇ ਨੇ, ਤੁਸੀਂ ਉਹਨਾਂ ਦੇ ਸਾਹਮਣੇ ਜਾ ਕੇ ਇਹ ਕਹਿ ਰਹੇ ਹੋ ਜਾਂ ਉਹਨਾਂ ਨੂੰ ਇਹ ਆਫਰ ਕਰਦੇ ਆ ਜੀ ਸਾਡੇ ਨਾਲ ਗੱਲਬਾਤ, ਅਸੀਂ ਕੀ ਖੱਟਿਆ ਜੀ 3 ਜੰਗਾਂ ਕਰਕੇ ਦੇਖ ਲਈਆਂ, ਆ ਜਾਓ ਅਸੀਂ ਬੈਠ ਕੇ ਗੱਲਬਾਤ, ਸਾਰੇ ਮਸਲੇ ਅਸੀਂ ਇਮਾਨਦਾਰੀ ਨਾਲ ਨਿਪਟਾਉਂਦੇ। ਇਮਰਾਨ ਖਾਨ ਤੋਂ ਵੱਧ ਕੇ ਤਾਂ ਜ਼ਿਆਦਾ ਇੰਡੀਆ ਦੇ ਵਿੱਚ ਕੋਈ ਪਾਕਿਸਤਾਨੀ ਪਪੂਲਰ ਲੀਡਰ ਨਹੀਂ ਸੀ, ਉਹ ਐਜ਼ ਏ ਕ੍ਰਿਕਟਰ ਅਦਰਵਾਈਜ਼ ਵੀ ਬਿਲਕੁਲ, ਔਰ ਉਹਨੇ ਈਵਨ ਪਿਛਲੀਆਂ 2019 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਇਹਦੇ ਬਾਵਜੂਦ ਕਿ ਇੰਡੀਆ ਨੇ ਜਿਸ ਕਿਸਮ ਦਾ ਉਸ ਜਿਹੜਾ ਪੁਲਵਾਮਾ ਦੀ ਆੜ ਦੇ ਵਿੱਚ ਬਾਲਾਕੋਟ ਅਟੈਕ ਕੀਤਾ ਜਾਂ ਦੂਜਾ ਕੀਤਾ, ਤੇ ਇਮਰਾਨ ਖਾਨ ਦਾ ਇਹ ਕਹਿਣਾ ਸੀ ਕਿ ਜੀ ਅਸੀਂ ਇਹ ਪਾਵਰ 'ਚ ਇਹੀ ਆਣਗੇ ਤੇ ਅਸੀਂ ਇਹੀ ਨਿਪਟਾਰਾ ਕਰ ਸਕਦੇ ਨੇ। ਤੇ ਪਾਕਿਸਤਾਨ ਦੇ ਨਾਲ ਕਿਹੜੀ ਗੱਲਬਾਤ ਇਮਰਾਨ ਖਾਨ ਨਾਲ ਮੋਦੀ ਨੇ ਕਰ ਲਈ। ਉਸ ਤੋਂ ਪਹਿਲਾਂ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ ਜਦੋਂ ਆਗਰਾ ਸਮਿਟ ਦੇ ਉੱਤੇ ਆਇਆ, ਵਾਜਪਾਈ ਦੇ ਨਾਲ ਆਲਮੋਸਟ ਸਮਝੌਤਾ ਤੈਅ ਦੇ ਨੇੜੇ ਤੇੜੇ ਪਹੁੰਚ ਗਿਆ, ਲੇਕਿਨ RSS ਨੇ ਅਡਵਾਨੀ ਉਦੋਂ ਹੋਮ ਮਿਨਿਸਟਰ ਸੀ ਉਹਨੂੰ ਸਾਬੋਤਾਜ ਕੀਤਾ। ਸੋ ਇਸ ਸਾਰੇ ਦੇ ਨਾਲ ਫਿਰ ਤੁਸੀਂ UAE ਨੂੰ ਮੀਡੀਏਸ਼ਨ ਲਈ ਕਹਿ ਰਹੇ ਹੋ, ਇੱਕ ਪਾਸੇ ਤੁਸੀਂ ਕਸ਼ਮੀਰ ਦੇ ਉੱਤੇ ਜਿਹੜੇ 14-15 ਰੈਜ਼ੋਲੂਸ਼ਨ ਨੇ ਕਿ ਭਾਈ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਉਹ ਇੰਡੀਅਨ ਆਕੂਪਾਈਡ ਕਸ਼ਮੀਰ ਔਰ ਦੂਸਰੇ ਪਾਸੇ ਜਿਹੜਾ ਉਹ ਰੈਫਰੈਂਡਮ ਕਰਵਾਏ ਜਾਂ ਪਲੇਬਿਸਾਈਡ ਕਰਾਏ, ਰਾਏਸ਼ੁਮਾਰੀ ਕਰਾਏ ਕਿ ਕਸ਼ਮੀਰ ਦੇ ਲੋਕ ਕੀ ਚਾਹੁੰਦੇ ਨੇ। ਸੋ ਇਹ ਨਹੀਂ ਹੋ ਸਕਦਾ ਵੀ ਤੁਸੀਂ ਕਦੇ ਇੱਕ ਗੱਲ ਕਰ ਰਹੇ ਹੋ, ਇਹ ਤੁਹਾਡੀ ਵੀਕ ਪੁਆਇੰਟਸ ਸ਼ੋ ਕਰਦਾ। ਔਰ ਇਸ ਪੀਰੀਅਡ ਜਦੋਂ ਤੁਹਾਨੂੰ ਖੁਦ ਨੂੰ ਨਹੀਂ ਪਤਾ ਵੀ ਤੁਹਾਡੀ ਕਿੰਨੀ ਕੁ ਦੇਰ ਦੀ ਤੁਹਾਡੀ ਆਪਣੀ ਹਕੂਮਤ ਹੈ, ਤੁਹਾਡੀ ਇਕਨੋਮੀ ਖਸਤਾ ਹਾਲਤ 'ਚ ਹੈ, ਇਸ ਵੇਲੇ ਲੋਕਾਂ ਦਾ ਮਨੋਬਲ ਕਾਇਮ ਨਹੀਂ, ਔਰ ਤੁਸੀਂ ਇੱਕ ਇਹ ਮੈਨੂੰ ਸਰੈਂਡਰਿੰਗ ਪੋਸਚਰ ਲੱਗਾ ਟੂ ਬੀ ਓਨੈਸਟ। ਹਾਲਾਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਕੋਈ ਅੰਦਰੂਨੀ ਪਰ ਕਿਉਂਕਿ ਇਸ ਸਟੇਟਮੈਂਟ ਦਾ ਜਾਂ ਕਸ਼ਮੀਰ ਦੇ ਲੋਕਾਂ ਦੇ ਨਾਲ ਜਾਂ ਕਸ਼ਮੀਰੀ ਕਾਜ਼ ਦੇ ਨਾਲ ਅਸੀਂ ਜਿਹੜਾ ਲਾਈਕ ਏ ਪਿਲਰ ਖੜੇ ਆ ਇਸ ਸਾਰੇ ਪੀਰੀਅਡ 'ਚ, ਤੇ ਜਿੱਥੇ ਮੈਨੂੰ ਲੱਗਦਾ ਹੈ ਵੀ ਕੋਈ ਵੀ ਪਾਕਿਸਤਾਨ ਦਾ ਅਦਾਰਾ, ਉਹ ਭਾਵੇਂ ਉਹਨਾਂ ਦੇ ਪੋਲੀਟੀਸ਼ੀਅਨਸ ਨੇ ਜਾਂ ਮੀਡੀਆ ਨੇ, ਕੋਈ ਕਮਜ਼ੋਰ ਗੱਲ ਦਿਖਾਉਂਦਾ ਤੇ ਅਸੀਂ ਆਪਣੀ ਗੱਲ ਕਹਿਣੀ ਹੁੰਦੀ ਹੈ, ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ, ਪਰ ਮੈਨੂੰ ਲੱਗਦਾ ਵੀ ਇਹ ਬਿਆਨ ਬਿਲਕੁਲ ਅਨਟਾਈਮਲੀ ਹੈ ਔਰ ਇਹ ਇੱਕ ਫਰਿਆਦ ਵਾਂਗ ਹੈ ਕਿ ਭਾਈ ਜਿਹੜਾ ਅਸੀਂ ਤਿਆਰ ਹਾਂ ਕਿਸੇ ਲਈ, ਜੋ ਮਰਜ਼ੀ ਤੁਸੀਂ ਸਾਡੇ ਨਾਲ ਕਰੋ, ਅਸੀਂ ਤੁਹਾਡੇ ਨਾਲ। ਹਾਲਾਂ ਜਦੋਂ ਇਹ ਆ ਗਿਆ ਜ਼ਾਹਰ ਹੈ ਵੀ ਜਿਵੇਂ ਮੈਂ ਮਹਿਸੂਸ ਕੀਤਾ, ਬਹੁਤ ਸਾਰਿਆਂ ਨੇ ਇਵੇਂ ਮਹਿਸੂਸ ਕੀਤਾ ਹੋਏਗਾ, ਉਹਨਾਂ ਨੂੰ ਲੱਗਾ ਵੀ ਪਾਕਿਸਤਾਨ 'ਚ ਤਾਂ ਲੋਕਾਂ 'ਚ ਵੀ ਅਨਪੋਪੂਲਰ ਹੋਏਗਾ। ਫਿਰ ਪ੍ਰਾਈਮ ਮਿਨਿਸਟਰ ਆਫਿਸ ਤੋਂ ਉਹਦੀ ਕਲੈਰੀਫਿਕੇਸ਼ਨ ਆਈ ਇਸਲਾਮਾਬਾਦ ਤੋਂ, ਨਹੀਂ ਇਹ ਨਹੀਂ ਸੀ ਮਤਲਬ, ਉਹ ਇਹ ਸੀ ਕਿ ਜੇ ਆਰਟੀਕਲ 370 ਰਿਸਟੋਰ ਕਰੇ ਇੰਡੀਆ ਵਾਪਸ ਕਸ਼ਮੀਰ 'ਚ, ਔਰ ਦੂਸਰਾ ਫਿਰ ਗੱਲਬਾਤ ਹੋਏਗੀ। ਵੀ ਤੁਸੀਂ ਕਦੋਂ ਮੰਨਿਆ ਸੀ ਆਰਟੀਕਲ 370 ਭਾਈ? ਤੁਸੀਂ ਆਪਣੀ ਪੋਜੀਸ਼ਨ ਕਿਉਂ ਛੱਡ ਰਹੇ ਹੋ UN ਚਾਰਟਰ, UN ਦੇ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਦੀ ਕਿ ਕਸ਼ਮੀਰ ਮਸਲੇ ਦਾ ਹੱਲ ਹੀ ਪਲੇਬਿਸਾਈਟ ਹੈ। ਜਦੋਂ ਤੱਕ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹੈ ਨਿਗਰਾਨੀ ਹੇਠ ਇਹ ਰਾਏਸ਼ੁਮਾਰੀ ਨਹੀਂ ਹੁੰਦੀ, ਕੋਈ ਹੱਲ ਨਹੀਂ ਹੋਏਗਾ। ਜਦੋਂ ਤੱਕ ਕਸ਼ਮੀਰ ਦਾ ਹੱਲ ਨਹੀਂ ਹੁੰਦਾ, ਕੋਈ ਵਪਾਰ ਇੰਡੀਆ ਨਾਲ ਨਹੀਂ ਹੋਏਗਾ, ਕੋਈ ਨੈਗੋਸ਼ੀਏਸ਼ਨ ਦਾ ਮਤਲਬ ਹੀ ਨਹੀਂ ਹੋਏਗਾ। ਉਹ ਤਾਂ ਜ਼ੁਲਮ ਕਰ ਰਹੇ ਨੇ ਕਸ਼ਮੀਰ ਦੇ ਵਿੱਚ, ਔਰ ਤੁਸੀਂ ਜਿਹੜਾ ਉਹ ਇਹ ਕਹਿ ਰਹੇ ਹੋ ਵੀ ਸਾਨੂੰ ਤੁਸੀਂ ਨੱਥ ਕਢਾ ਕੇ ਪਾ ਦਿਓ, ਤੇ ਉਹ ਕਹਿੰਦੇ ਨੇ ਵੀ ਤੁਹਾਡਾ ਅਸੀਂ ਨੱਕ ਵੀ ਵੱਢ ਦੇਣਾ। ਸੋ ਇਹ ਕਈ ਵਾਰ ਇਹ ਪੂਅਰ ਜਿਹੜੀਆਂ ਨੇ ਇਹ ਮੂਵ ਹੁੰਦੇ ਨੇ ਪੋਲੀਟੀਸ਼ੀਅਨਸ ਦੇ, ਔਰ ਮੈਂ ਇਹਨੂੰ ਇੱਕ ਬਹੁਤ ਕਮਜ਼ੋਰ ਮੂਵ ਦੇ ਤੌਰ ਤੇ ਦੇਖਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ
ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਭਾਰਤ ਤੇ ਚੀਨ ਦੇ ਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਇੱਕ ਪਾਸੇ ਭਾਰਤੀ ਲੋਕਾਂ ਵਿੱਚ ਚੀਨ ਦੇ ਖਿਲਾਫ ਦਮ ਗਜ਼ੇ ਮਾਰੇ ਜਾਂਦੇ ਹਨ, ਪਰ ਦੂਸਰੇ ਪਾਸੇ ਵਰਾ 2022 ਵਿੱਚ ਭਾਰਤ ਦਾ ਚੀਨ ਨਾਲ ਟ੍ਰੇਡ ਡੈਫਿਸਿਟ $100 ਬਿਲੀਅਨ ਤੋਂ ਜ਼ਿਆਦਾ ਦਾ ਹੈ। ਇਹ ਵਰਾ 2021 ਦੇ ਮੁਕਾਬਲੇ 21% ਵਪਾਰ ਵਿੱਚ ਵਾਧਾ ਹੋਇਆ ਹੈ। ਇਹ ਦੋਸਤੀ ਹੈ ਜਾਂ ਦੁਸ਼ਮਣੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ, ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ YouTube ਔਰ Facebook ਤੇ ਜੁੜੇ ਨੇ। ਖਾਸ ਤੌਰ ਤੇ ਰੁਕਾਵਟਾਂ ਜਾਂ ਬੈਨ ਦੇ ਬਾਵਜੂਦ ਜਿਹੜੇ ਪੰਜਾਬ ਚੋਂ ਲੱਭ ਲੈਂਦੇ ਨੇ ਕਿ ਕਿਵੇਂ ਉਹਨਾਂ ਨੇ ਰੀਚ ਆਊਟ ਕਰਨਾ ਹੈ। ਉਹਨਾਂ ਦੇ ਵਿੱਚ ਸਾਡੇ ਵੀਰ ਤੇਜਿੰਦਰ ਸਿੰਘ ਕਹਿੰਦੇ ਵੀ ਅਸੀਂ ਵੀ ਮਾਝੇ ਤੋਂ ਆਏ ਜੀ, ਗੁਰਦਾਸਪੁਰ ਤੋਂ, ਔਰ ਜੁੜੇ ਹੋਏ ਨੇ। ਇਸੇ ਤਰ੍ਹਾਂ ਮਾਲਵੇ ਤੋਂ ਵੀ ਉਹਨਾਂ ਨੇ ਕਿਹਾ ਜੀ ਕੂਕਾ ਫਰੇਜ਼ ਇੱਥੇ ਕਾਫੀ ਕਾਮਨ ਹੈ। ਔਰ ਇਸ ਦੇ ਨਾਲ ਨਾਲ ਸਾਡੇ ਵੀਰ ਜੋਗਿੰਦਰ ਸਿੰਘ ਔਰ ਇੱਕ ਤੇਰਾ ਦੀਵਾਨਾ ਦੀ ਆਈਡੀ ਤੋਂ ਉਹ ਕਹਿੰਦੇ ਨੇ ਜੀ ਤੁਸੀਂ ਸਾਨੂੰ ਭੁੱਲ ਗਏ ਹੋਵੋਗੇ ਪਰ ਅਸੀਂ 2013 ਤੋਂ ਤੁਹਾਡੇ ਪ੍ਰੋਗਰਾਮ ਨਾਲ ਜੁੜੇ ਹਾਂ ਔਰ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਉਹ ਲਗਾਤਾਰਤਾ ਨਾਲ ਉਹਨਾਂ ਦੇ ਕਮੈਂਟ ਹੁੰਦੇ ਨੇ। ਔਰ ਇਸੇ ਤਰ੍ਹਾਂ ਬਲਜੀਤ ਵੜੈਚ ਔਰ ਦੂਸਰੇ ਸਾਡੇ ਵੀਰ ਕਿੰਗ ਐਲ ਆਈਡੀ ਤੋਂ ਵੀ ਜੁੜੇ ਹੋਏ ਨੇ। ਹੁਣ ਜੇ ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰੀਏ ਕਿ ਇਸ ਨੂੰ ਨੂਰਾ ਕੁਸ਼ਤੀ ਲਫ਼ਜ਼ ਸਾਡੇ ਲਹਿੰਦੇ ਪੰਜਾਬ ਦੇ ਜ਼ਿਆਦਾ ਇਸਤੇਮਾਲ ਕਰਦੇ ਨੇ। ਉਹ ਨੂਰਾ ਕੁਸ਼ਤੀ ਹੁੰਦੀ ਹੈ ਜਿਹੜੀ ਆਪਸ 'ਚ ਪਹਿਲਾਂ ਹੀ ਰਲ ਕੇ ਲੜਿਆ ਜਾਂਦਾ ਹੈ ਕਿ ਵੀ ਤੂੰ ਢੱਠਣਾ ਔਰ ਉਹ ਉਹਨਾਂ ਦੀ ਆਪਸੀ ਡੀਲ ਬਣਾਈ ਹੁੰਦੀ ਹੈ। ਉਹਨੂੰ ਨੂਰਾ ਕੁਸ਼ਤੀ ਦੋਸਤਾਨਾ ਮੈਚ ਵੀ ਕਿਹਾ ਜਾਂਦਾ ਹੈ ਪਰ ਨੂਰਾ ਕੁਸ਼ਤੀ ਲਫ਼ਜ਼ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਕੀ ਹੈ। ਹੁਣ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਜੂਨ 2020 ਗਲਵਾਨ ਵੈਲੀ ਤੋਂ ਲੈ ਕੇ ਜੇ ਅਸੀਂ ਹੁਣ ਤੱਕ ਗੱਲ ਕਰੀਏ ਤੇ ਭਾਰਤ ਦਾ ਲਗਭਗ 2000 ਸਕੁਅਰ ਮਾਈਲ ਏਰੀਆ, ਇਹ ਹੁਣ ਮੈਂ ਨੰਬਰ ਇਸ ਲਈ ਜਿਹੜੀ ਹੈ ਉਹ ਕੌਨਫੀਡੈਂਸ ਨਾਲ ਕਹਿੰਦਾ ਕਿਉਂਕਿ ਇਹ ਹੁਣ ਕੋਟ ਹੋਣ ਲੱਗ ਗਿਆ ਉਹਨਾਂ ਦੇ ਫੌਜੀ ਐਕਸਪਰਟ ਪ੍ਰਵੀਨ ਸਾਨੀ ਦੂਜਿਆਂ ਵੱਲੋਂ ਵੀ। ਉਹ ਚੀਨ ਨੇ ਭਾਰਤ ਦਾ ਖੋਇਆ ਜਾਂ ਜਿਹੜੇ ਇਹਨਾਂ ਦੇ ਕਲੇਮ ਸੀ ਕਿ LAC ਕਿੱਥੋਂ ਤੱਕ ਪੈਟਰੋਲ ਕਰ ਸਕਦਾ, ਉਹਨਾਂ ਦੇ ਵਿੱਚ ਸਾਰੇ ਰੀਜਨ ਸ਼ਾਮਲ ਨੇ, ਇਕੱਲਾ ਗਲਵਾਨ ਵੈਲੀ ਨਹੀਂ। ਅਸੀਂ ਡੈਪਸੋਂਗ, ਪੈਂਗੋਂਗ ਸੋ ਲੇਕ ਔਰ ਈਵਨ ਜਿਹੜੀ ਝੜਪ ਉਹਨਾਂ ਦੀ 9-10 ਦਸੰਬਰ ਦੇ ਨੇੜੇ ਤੇੜੇ ਹੋਈ ਤਵਾਂਗ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਫਿਰ ਇਸ ਸਾਰੇ ਪੀਰੀਅਡ 'ਚ ਅਸੀਂ ਇਹ ਵੀ ਦੇਖਦੇ ਹਾਂ ਕਿ ਮੋਦੀ ਤੋਂ ਲੈ ਕੇ ਉਹਨਾਂ ਦੇ ਡਿਫੈਂਸ ਮਿਨਿਸਟਰ, ਹੋਮ ਮਿਨਿਸਟਰ ਤੱਕ ਕਿਸੇ ਨੇ ਮੂੰਹ ਵੀ ਨਹੀਂ ਖੋਲ੍ਹਿਆ ਕਿ ਚੀਨ ਨੇ ਕੋਈ ਐਗਰੈਸ਼ਨ ਕੀ। ਇਹਦੇ ਉਲਟ ਰਾਦਰ ਮੋਦੀ ਨੇ ਕਿਹਾ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ। ਲੇਕਿਨ ਇਹਦੇ ਬਾਵਜੂਦ ਕਿਉਂਕਿ ਹਕੀਕਤ ਹੈ ਇਹਦੇ ਬਰਕਸ ਹੈ, ਆਏ ਵੀ ਉਹਨਾਂ ਨੇ 2000 ਸਕੁਅਰ ਮਾਈਲ ਟੈਰੀਟਰੀ ਵੀ ਖੋਈ ਔਰ ਆਪਣੇ ਉਹਨਾਂ ਨੇ ਪਰਮਾਨੈਂਟ ਐਨਕੈਂਪਮੈਂਟਸ ਇਸੇ ਤਰ੍ਹਾਂ ਡੋਕਲਾਮ ਦੇ ਵਿੱਚ ਵੀ, ਹਾਲਾਂ ਉੱਥੇ ਇੰਡੀਆ ਦਾ ਬਾਰਡਰ ਨਹੀਂ ਲੱਗਦਾ ਭੂਟਾਨ ਦੇ, ਇੰਡੀਆ ਨੇ ਭੂਟਾਨ ਨੂੰ ਅੱਗੇ ਕੀਤਾ ਲੇਕਿਨ ਉੱਥੇ ਚਾਈਨਾ ਪਰਮਾਨੈਂਟ ਆਪਣੀਆਂ ਐਨਕੈਂਪਮੈਂਟਸ ਬਣਾ ਕੇ ਬੈਠਾ ਔਰ ਸੈਟੇਲਾਈਟ ਇਮੇਜਸ ਤਾਂ ਝੂਠ ਨਹੀਂ ਬੋਲਦੇ, ਉਸ ਨੂੰ ਕਦੇ ਇਹਨਾਂ ਨੇ ਡਿਨਾਈ ਵੀ ਨਹੀਂ ਕੀਤਾ। ਲੇਕਿਨ ਇਹਦੇ ਬਾਵਜੂਦ ਕਿਤੇ ਨਾ ਕਿਤੇ ਹੁਣ ਜਿਹੜੀ ਦੋ ਰੁਖੀ ਨੀਤੀ ਹੈ, ਆਪਣੇ ਲੋਕਾਂ ਨੂੰ ਤੁਸੀਂ ਇਹ ਵੀ ਦੱਸਣਾ ਚਾਹੁੰਦੇ ਹੋ ਕਿ ਜੀ ਦੇਖੋ ਅਸੀਂ ਬਹੁਤ ਦੌੜ ਭੱਜ ਕਰ ਰਹੇ ਹਾਂ, ਅਸੀਂ ਚੀਨ ਦੇ ਮੁਕਾਬਲੇ ਔਰ ਅਸੀਂ ਵਿਸ਼ਵ ਗੁਰੂ ਔਰ ਸੁਪਰ ਪਾਵਰ ਔਰ ਚਾਈਨਾ। ਜਦੋਂ ਇਹ ਗਲਵਾਨ ਵਾਲੀ ਘਟਨਾ ਜਿਹਦੇ 'ਚ 20 ਫੌਜੀ ਵੀ ਮਾਰੇ ਗਏ ਭਾਰਤ ਦੇ ਹੋਈ, ਉਸ ਤੋਂ ਬਾਅਦ ਇੱਕ ਪੂਰੀ ਮੁਹਿੰਮ ਇਹਨਾਂ ਨੇ ਆਪਣੇ ਹਿੰਦੂਤਵੀ ਮੀਡੀਆ 'ਚ ਬਾਈਕਾਟ ਚਾਈਨਾ, ਬਾਈਕਾਟ ਚਾਈਨੀਜ਼ ਸਟਫ। ਹਾਲਾਂਕਿ ਕਿਸੇ ਨੇ ਕਿਹਾ ਸੀ ਕਿ ਬਈ ਤੁਹਾਡੇ ਮੰਦਰ ਖਾਲੀ ਹੋ ਜਾਣਗੇ ਬਾਈਕਾਟ ਚਾਈਨਾ, ਤੁਹਾਡੇ ਸਾਰੇ ਦੇਵਤੇ ਬਣ ਕੇ ਚੀਨ ਤੋਂ ਆਏ ਹੋਏ ਨੇ, ਉਹਨਾਂ ਦਾ ਕੀ ਕਰੋਗੇ।
ਲੇਕਿਨ ਇੱਕ ਮੁਹਿੰਮ ਪੂਰੀ ਔਰ ਕਈਆਂ ਦੇ ਬਿਆਨਬਾਜ਼ੀਆਂ ਜੀ ਅਸੀਂ ਸਟਾਫ ਉਹਨਾਂ ਦਾ ਕੱਢ ਰਹੇ ਹਾਂ ਦੂਜਾ। ਹੁਣ ਗਰਾਊਂਡ ਤੇ ਹਕੀਕਤ ਕੀ ਹੈ ਉਹ ਜੇ ਅਸੀਂ ਇਹਨਾਂ ਪਿਛਲੇ 2-3 ਦਿਨ ਦਾ ਹੀ ਦੇਖੀਏ ਪਾਰਟ, ਇੱਕ ਪਾਸੇ ਤਾਂ ਅਮਰੀਕਾ ਦਾ ਜਿਹੜਾ ਡਿਪਲੋਮੈਟ ਹੈ ਇੱਥੋਂ ਮਿਸਟਰ ਲੂ ਸਟੇਟ ਡਿਪਾਰਟਮੈਂਟ ਦਾ, ਉਹ ਭਾਰਤ ਦੇ ਦੌਰੇ ਤੇ ਗਿਆ। ਉੱਥੇ ਜਾ ਕੇ ਉਹਨੇ ਬਿਆਨ ਦਿੱਤਾ ਕਿ ਜੀ ਇਹ ਜਿਹੜਾ ਹੈ ਉਹ ਚਾਈਨਾ ਐਗਰੈਸਿਵ ਰੋਲ ਨਾ ਅਪਣਾਏ ਔਰ ਇਹ ਤੇ ਚਾਈਨਾ ਨੇ ਜਿਹੜਾ ਪ੍ਰੋਟੈਸਟ ਵੀ ਕੀਤਾ ਔਰ the US State Department official made allegation against China regarding China-India border issue without any factual basis. ਇਹ ਚਾਈਨਾ ਨੇ ਕਿਹਾ, ਉਹਨਾਂ ਨੇ ਕਿਹਾ the Chinese side is firmly opposed to such acts that a third country point fingers at bilateral issues between the two countries. ਹੁਣ NDTV ਨੂੰ ਇੰਟਰਵਿਊ ਦਿੱਤਾ ਮਿਸਟਰ ਲੂ ਨੇ ਔਰ ਉੱਥੋਂ ਉਹ ਫਿਰ ਢਾਕਾ ਗਿਆ ਔਰ ਉਹਦੇ 'ਚ ਉਹਨੇ ਇੰਟਰਵਿਊ 'ਚ ਉਹਨੇ ਕਿਹਾ ਕਿ ਵੀ ਅਸੀਂ ਜਿਹੜਾ ਹੈ ਚਾਈਨਾ ਨੂੰ ਇਹ ਵਾਰਨ ਕਰਦੇ ਹਾਂ ਕਿ ਵੀ ਉਹ ਇੰਡੀਆ ਦੇ ਨਾਲ ਰਿਜ਼ੋਲਵ ਕਰੇ ਬਾਰਡਰ ਕਨਫਲਿਕਟ ਨੂੰ। ਐਂਡ ਹੀ ਸਲੈਮਡ ਚਾਈਨਾ ਫਾਰ ਐਗਰੈਸਿਵ ਐਕਟਸ ਬਾਈ ਦਾ PLA in the line of actual control, most recently in Tawang, and said that the US had been the first to criticize China for attacking an Indian border post in Galwan in June 2020. ਹੁਣ ਅਮਰੀਕਾ ਨੇ ਕਨਫਰਮ ਕਰਤਾ ਵੀ ਜੂਨ 2020 'ਚ ਵੀ ਚਾਈਨਾ ਨੇ ਗਲਵਾਨ 'ਚ ਕੀਤਾ ਔਰ ਤਵਾਂਗ ਵਾਲਾ ਵੀ, ਹੁਣ ਜਿਹਦੇ ਤੇ ਇਹਨਾਂ ਨੇ ਈਵਨ ਪਾਰਲੀਮੈਂਟ ਇਨ ਸੈਸ਼ਨ ਸੀ ਲੇਕਿਨ ਉਹਨਾਂ ਨੇ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਇੱਕ ਪਾਸੇ ਤਾਂ ਅਮਰੀਕਾ ਕਹਿੰਦਾ ਜੀ ਦੇਖੋ ਅਸੀਂ ਪਹਿਲੇ ਸੀ ਗਲਵਾਨ ਨੂੰ ਵੀ ਕੰਡੈਮ ਕਰਨ, ਹੁਣ ਅਸੀਂ ਤਵਾਂਗ ਨੂੰ ਵੀ ਕਰਦੇ ਹਾਂ ਔਰ ਚਾਈਨਾ ਨੂੰ ਅਸੀਂ ਕਹਿੰਦੇ ਹਾਂ ਜੀ ਕਿ ਉਹ ਬਿਲਕੁਲ ਐਗਰੈਸ਼ਨ ਨਾ ਕਰੇ। ਹੁਣ ਤੁਸੀਂ ਉਹਨਾਂ ਦਾ ਦੂਸਰਾ ਰੁਖ ਦੇਖੋ ਕਿ ਜਦੋਂ ਅਸੀਂ ਇਹ ਖਬਰ ਦੇਖਦੇ ਹਾਂ ਇਹਨਾਂ ਦਾ ਹੀ ਮੀਡੀਆ ਉਹਨੂੰ ਹਾਈਲਾਈਟ ਕਰ ਰਿਹਾ ਹੈ, India imports from China reach record high in 2022, trade deficit surges beyond $100 billion. ਹੁਣ 21% ਇਨਕਰੀਜ਼ ਵਪਾਰ ਹੋਇਆ 2022 ਦੇ ਵਿੱਚ। ਇੰਡੀਆ ਵਾਲੇ ਪਾਸਿਓਂ ਨਹੀਂ, ਇੰਡੀਆ ਦੀ ਐਕਸਪੋਰਟ ਨਹੀਂ ਵਧੀ ਹੈ, ਇੰਡੀਆ ਦੀ ਇੰਪੋਰਟ ਵਧੀ ਹੈ ਚਾਈਨਾ ਤੋਂ। ਔਰ ਇਹ ਜਿਹੜੀ ਹੈ ਇਸ ਵੇਲੇ ਜਿਹੜਾ ਉਹਨਾਂ ਨੇ ਇੰਡੀਆਜ਼ ਬਾਇਲੈਟਰਲ ਟ੍ਰੇਡ ਵਿਦ ਚਾਈਨਾ ਰੀਚਡ ਏ ਰੈਕਰਡ 135.98 ਬਿਲੀਅਨ, $136 ਬਿਲੀਅਨ ਦੀ ਟ੍ਰੇਡ ਜਿਹੜੀ ਹੈ ਇੰਪੋਰਟ ਚਾਈਨਾ ਤੋਂ ਇੰਡੀਆ ਨੇ ਕੀਤੀ ਹੈ ਔਰ ਇਹ ਜਿਹੜਾ ਪਿਛਲੇ ਸਾਲ ਨਾਲੋਂ 21% ਜ਼ਿਆਦਾ ਹੈ। ਔਰ ਇਸ ਦੇ ਉਲਟ ਜਿਹੜੀ ਇੰਡੀਆ ਦੀ ਐਕਸਪੋਰਟ ਹੈ ਚਾਈਨਾ ਨੂੰ ਉਹ ਘਟੀ ਹੈ ਲਗਭਗ ਜਿਹੜੀ ਹੈ ਪਿਛਲੇ ਸਾਲ ਨਾਲੋਂ ਵੀ। ਹੁਣ ਦੋਨੋਂ ਪਾਸੇ ਫਿਗਰ ਔਰ ਇਹ ਜਨਰਲ ਐਡਮਿਨਿਸਟ੍ਰੇਸ਼ਨ ਕਸਟਮਸ ਨੇ ਫਿਗਰਸ ਰਿਲੀਜ਼ ਕੀਤੀਆਂ ਨੇ ਔਰ ਇਹ ਜਿਹੜਾ ਚਾਈਨਾ ਦੀ ਓਵਰਆਲ ਜਿਹੜੀ ਟ੍ਰੇਡ ਹੈ ਫੋਰਨ ਟ੍ਰੇਡ ਉਹ 6.25 ਟ੍ਰਿਲੀਅਨ ਹੈ, ਉਹਨਾਂ 'ਚ ਇੰਡੀਆ ਨਾਲ ਉਹਨਾਂ ਦੀ 135.98 ਬਿਲੀਅਨ ਡਾਲਰ ਦਾ ਜਿਹੜੀ ਹੈ ਹੋਈ ਹੈ ਪਿਛਲੇ ਸਾਲ। ਹੁਣ ਜਦੋਂ ਤੁਸੀਂ ਇਸ ਫਿਗਰ ਨੂੰ ਦੇਖਦੇ ਹੋ, ਇਹਨਾਂ ਦੀਆਂ ਬਿਆਨਬਾਜ਼ੀਆਂ ਦੇਖਦੇ ਹੋ ਔਰ ਇਕੱਲੀ ਇਹੀ ਨਹੀਂ ਬਿਆਨਬਾਜ਼ੀ, ਅੱਜ ਇੱਕ ਖਬਰ ਇਸ ਹਵਾਲੇ ਨਾਲ ਹੈ ਕਿ ਜੀ ਇੰਡੀਆ ਪਲਾਨਸ ਬਫਰ in proposed Arunachal hydropower project to counter China threat. The Brahmaputra accounts for nearly 30% of fresh water resources and 40% of India's hydropower potential. ਹੁਣ ਚਾਈਨਾ ਕਿਉਂਕਿ ਅਰੁਣਾਚਲ ਦੇ ਦੂਜੇ ਪਾਸੇ ਚਾਈਨਾ ਵੱਡੇ ਹਾਈਡਰੋ ਪਾਵਰ ਜਿਹੜਾ ਪ੍ਰੋਜੈਕਟ ਵੀ ਲਾ ਰਿਹਾ, ਉਹ ਬ੍ਰਹਮਪੁੱਤਰਾ ਦਰਿਆ ਜਿਹੜਾ ਇਧਰੋਂ ਇੰਡੀਆ ਬੰਗਲਾਦੇਸ਼ ਔਰ ਦੂਜੇ ਤੱਕ ਜਾਂਦਾ ਹੈ, ਉਹਨੂੰ ਵੀ ਉਹਦੇ ਪਾਣੀ ਨੂੰ ਵੀ ਉਹ ਯੂਜ਼ ਕਰ ਰਿਹਾ ਔਰ ਇੰਡੀਆ ਜਿਹੜਾ ਉਹ ਕਹਿ ਰਿਹਾ ਜੀ ਕਿ ਅਸੀਂ ਇਹ ਚਾਈਨਾ ਦੀ ਥ੍ਰੈਟ ਹੈ ਕਿ ਸਾਡਾ ਤਾਂ 30% ਫਰੈਸ਼ ਵਾਟਰ ਦਾ ਸੋਰਸ ਹੀ ਬ੍ਰਹਮਪੁੱਤਰਾ ਤੋਂ ਹੈ ਔਰ ਅਸੀਂ ਅਰੁਣਾਚਲ ਹਾਈਡਰੋ ਪਾਵਰ ਪ੍ਰੋਜੈਕਟ ਨੂੰ ਜਿਹੜਾ ਚਾਈਨਾ ਦੇ ਨੂੰ ਸਾਬੋਤਾਜ ਕਰਨ ਲਈ ਤਾਂ ਕਿ ਸਾਡੇ ਵੱਲ ਨਾ ਹੋਏ ਅਸੀਂ ਇੱਕ ਬਫਰ ਜਿਹੜੇ ਨੇ ਪ੍ਰੋਜੈਕਟ ਬਣਾ ਰਹੇ ਹਾਂ। ਇੰਨੇ ਲੰਬੀ ਚੌੜੀ ਖਬਰ ਹੈ। ਹੁਣ ਜੇ ਚਾਈਨਾ ਥ੍ਰੈਟ ਹੈ ਬ੍ਰਹਮਪੁੱਤਰਾ ਨੂੰ ਵੀ ਲੈ ਕੇ, ਚਾਈਨਾ ਥ੍ਰੈਟ ਹੈ ਤਵਾਂਗ ਨੂੰ ਵੀ ਲੈ ਕੇ, ਚਾਈਨਾ ਨੇ ਆਲਰੇਡੀ ਤੁਹਾਡਾ 2000 ਸਕੁਅਰ ਮਾਈਲ ਏਰੀਆ ਦੱਬਿਆ ਹੋਇਆ, ਤੁਸੀਂ ਅਮਰੀਕਾ ਤੋਂ ਵੀ ਚਾਈਨਾ ਦੀ ਕੰਡੈਮਨੇਸ਼ਨ ਹੋ ਰਹੀ ਹੈ ਔਰ ਅਮਰੀਕਾ ਮਿਸਟਰ ਲੂ ਇਹ ਕਹਿ ਰਿਹਾ ਕਿ ਜੀ ਅਮਰੀਕਾ ਇਜ਼ ਫਸਟ ਟੂ ਕ੍ਰਿਟਿਸਾਈਜ਼, ਪਰ ਤੁਸੀਂ ਉਹਨਾਂ ਦੇ ਨਾਲ 21% ਟ੍ਰੇਡ ਤੁਹਾਡਾ ਆਪਣੇ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਬਾਈਕਾਟ ਚਾਈਨੀਜ਼ ਜਿਹੜੇ ਨੇ ਪ੍ਰੋਡਕਟਸ। ਹੁਣ ਇਹ ਹੈ ਕੀ ਹੈ? ਹੁਣ ਇੱਕ ਸਧਾਰਨ ਬੰਦਾ ਵੀ ਜਿਹਦੇ ਸਾਹਮਣੇ ਰੱਖੋਗੇ ਤਾਂ ਉਹ ਇਹ ਕਹੇਗਾ ਕਿ ਭਾਈ ਇਹ ਚੱਲ ਕੀ ਰਿਹਾ ਹੈ ਕੰਮ, ਇਹ ਕੁੜਕੁੜ ਵੀ ਹੋ ਰਹੀ ਹੈ, ਆਂਡਾ ਵੀ ਦਿੱਤਾ ਜਾ ਰਿਹਾ, ਕੁੜਕੁੜ ਤੁਸੀਂ ਇੰਡੀਅਨ ਮਾਰਕੀਟ 'ਚ ਕਰਦੇ ਹੋ, ਆਂਡਾ ਜਾ ਕੇ ਚਾਈਨਾ ਦੇ ਬੀਜਿੰਗ 'ਚ ਦੇ ਰਹੇ ਹੋ, ਮਾਜਰਾ ਕਿਆ ਹੈ?
ਸੋ ਇਸ ਤੋਂ ਇਹ ਅੰਦਾਜ਼ਾ ਹੋਣਾ ਚਾਹੀਦਾ ਵੀ ਕਿਸ ਲੈਵਲ ਦੇ ਡਿਸੈਪਟਿਵ ਰੂਲਰ ਨੇ। ਔਰ ਜੇ ਤੁਸੀਂ ਇਹਨਾਂ ਦਾ ਨਹਿਰੂ ਦਾ ਕ੍ਰਿਟਿਸਿਜ਼ਮ ਦੇਖੋ ਸਾਰੇ ਪੀਰੀਅਡ 'ਚ, ਸਭ ਤੋਂ ਵੱਡੀ ਗਾਲ ਇਹ ਨਹਿਰੂ ਨੂੰ ਕੱਢਦੇ ਸੀ, ਇਹ ਵੀ ਇਸ ਤੋਂ ਪਹਿਲਾਂ ਵਾਜਪਾਈ ਵੀ, ਕਿ ਜੀ ਨਹਿਰੂ ਨੇ 32,000 ਸਕੁਅਰ ਕਿਲੋਮੀਟਰ 38,000 ਸਕੁਅਰ ਕਿਲੋਮੀਟਰ ਟੈਰੀਟਰੀ 1962 ਦੇ ਵਿੱਚ ਚਾਈਨਾ ਦੇ ਹਵਾਲੇ ਕਰ ਦਿੱਤੀ। ਵੀ ਨਾਰੇ ਤਾਂ ਲਾਉਂਦੇ ਸੀ ਹਿੰਦੀ ਚੀਨੀ ਭਾਈ ਭਾਈ, ਔਰ ਨਹਿਰੂ ਦੀ ਪਾਲਿਸੀ ਦੇਖੋ ਵੀ ਨਹਿਰੂ ਨੇ ਜਿਹੜਾ ਉਹ ਤਿੱਬਤ ਦੇ ਉੱਤੇ ਚੀਨ ਦਾ ਪੂਰਾ ਕੰਟਰੋਲ ਮੰਨ ਲਿਆ ਔਰ 38,000 ਸਕੁਅਰ ਕਿਲੋਮੀਟਰ ਔਰ ਇੰਡੀਅਨ ਪਾਰਲੀਮੈਂਟ ਦੇ ਵਿੱਚ ਇਹ ਮਤੇ ਪਾਸ ਹੋਏ ਨੇ ਕਿ ਅਸੀਂ ਭਾਰਤ ਮਾਤਾ ਦੇ ਸਪੂਤ ਨਹੀਂ, ਜਦੋਂ ਤੱਕ ਅਸੀਂ ਇਹ ਜਿਹੜੀ ਜ਼ਮੀਨ ਚੀਨ ਨੇ ਖੋਈ ਹੈ ਇਹ ਵਾਪਸ ਨਹੀਂ ਲੈਂਦੇ। ਸੋ ਅਸੀਂ ਤਾਂ ਇਹਨਾਂ ਨੂੰ ਇਹੀ ਕਹਿੰਦੇ ਆ ਵੀ ਤੁਹਾਡੀ ਭਾਰਤ ਮਾਤਾ ਦੇ ਸਾਹਮਣੇ ਜਾ ਕੇ ਖਲੋਵੋ, ਪੂਜਾ ਕਰੋ ਉਸ ਦੀ ਥਾਲੀ 'ਚ ਰੱਖ ਕੇ ਜਿੰਨੇ ਮਰਜ਼ੀ ਦੀਵੇ, ਔਰ ਜਿਹੜੀ ਤੁਸੀਂ ਸਹੁੰ ਖਾਧੀ ਹੋਈ ਹੈ ਭਾਰਤ ਮਾਤਾ ਦੇ ਨਾਂ ਦੀ, ਜ਼ਰਾ ਚੀਨ ਵੱਲ ਚੜ੍ਹਾਈ ਕਰੋ, ਉਹਨਾਂ ਦੇ ਨਾਲ ਉਹਨਾਂ ਨੂੰ $135 ਬਿਲੀਅਨ ਦੀ ਟ੍ਰੇਡ ਤਾਂ ਨਾ ਕਰਨ ਦਿਓ ਕਿ ਭਾਈ ਉਹ ਤੁਹਾਡੇ ਜਿਹੜੇ ਨੇ ਤੁਹਾਡੇ ਭਗਵਾਨ ਵੀ ਮੰਦਰਾਂ ਦੇ ਵਿੱਚ ਉਹ ਬਣਾ ਕੇ ਭੇਜਣ, ਤੇ ਨਾਲ ਨਾਲ ਤੁਸੀਂ ਇਹ ਵੀ ਕਹੀ ਜਾਓ ਕਿ ਜੀ ਅਸੀਂ ਬਿਲਕੁਲ ਅਸੀਂ ਅੱਖਾਂ ਦਿਖਾ ਰਹੇ ਹੋ, ਆਪਣੇ ਲੋਕਾਂ 'ਚ ਅੱਖਾਂ ਲਾਲ ਕਰੋਗੇ ਜੀ ਅਸੀਂ ਚੀਨ ਨੂੰ ਸਬਕ ਸਿਖਾ ਦੇਾਂਗੇ, ਅਸੀਂ ਦੂਸਰਾ ਕਰ ਦੇਾਂਗੇ, ਪਰ ਹਕੀਕਤ ਜਿਹੜੀ ਹੈ ਉਸ ਤੇ ਬਿਲਕੁਲ ਉਲਟ ਹੋਏ। ਸੋ ਇਹ ਤੋਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਨੂੰ ਅਸੀਂ ਕਿੰਨਾ ਕੁ ਟਰਸਟ ਕਰੀਏ। ਜਿਹੜੇ ਲੋਕ ਸਾਡੇ 'ਚ ਵੀ ਇੱਕ ਤਬਕਾ ਜਿਹੜਾ ਸਾਨੂੰ ਵੀ ਕਹਿੰਦਾ ਹੈ ਜੀ ਕਿ ਦੇਖੋ ਮੋਦੀ ਨੇ ਵੀਰ ਬਾਲ ਦਿਵਸ ਦੇ ਥੱਲੇ ਸਿੱਖਾਂ ਪ੍ਰਤੀ ਜੈਸਚਰ ਕੀਤਾ, ਇਹ ਬੀਜੇਪੀ ਦਾ ਜਿਹੜੀਆਂ ਨੇ ਸਿੱਖਾਂ ਪ੍ਰਤੀ ਜਿਹੜਾ ਦੋਸਤੀ ਦਾ ਹੱਥ ਹੈ, ਸਾਨੂੰ ਇਹ ਮੌਕਾ ਨਹੀਂ ਗਵਾਉਣਾ ਚਾਹੀਦਾ। ਇਹਨਾਂ ਨੂੰ ਇਹ ਗੱਲ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਜਿਹੜੇ ਕਲਾਸ ਹੈ ਇਹਨਾਂ ਦੇ ਬਾਰੇ ਗੁਰੂ ਨੇ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹਨਾਂ ਦੇ ਮੱਥੇ ਤੇ ਟਿੱਕਾ ਤੇੜ ਕਖਾਈ ਧੋਤੀ ਪਰ ਹੱਥ ਦੇ ਵਿੱਚ ਛੁਰੀ ਹੈ, ਬੁਚਰ ਆਫ ਦਾ ਵਰਲਡ। ਔਰ ਕਾਮਨ ਬੰਦਿਆਂ ਨੇ ਇਹਨਾਂ ਦੇ ਕਰੈਕਟਰ ਨੂੰ ਇੱਕ ਫਰੇਜ਼ 'ਚ ਬਿਆਨਿਆ ਹੋਇਆ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੂੰ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਇਹ ਕਿਹਾ ਹੈ ਕਿ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਣਾ ਚਾਹੀਦਾ। ਭਾਵੇਂ ਰਾਹੁਲ ਨੇ ਇਹ ਕੇਜਰੀਵਾਲ ਤੇ ਤੰਜ਼ ਕੀਤੀ ਹੈ, ਪਰ ਜੇ ਲਫ਼ਜ਼ਾਂ ਵੱਲ ਜਾਈਏ ਤਾਂ ਹਕੀਕਤ ਇਹ ਹੈ ਕਿ ਪੰਜਾਬ ਨੂੰ ਦਿੱਲੀ ਦੇ ਹਾਕਮਾਂ ਦੀ ਕੋਈ ਲੋੜ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਲਫ਼ਜ਼ਾਂ ਦੇ ਮਾਅਨੇ ਦੇਖਦੇ ਹਾਂ, ਕੁਛ ਕੰਧ ਤੇ ਲਿਖਿਆ ਹੁੰਦਾ ਹੈ ਉਹਦੇ ਲਫ਼ਜ਼ ਉਹਨਾਂ ਦਾ ਮਤਲਬ ਹੁੰਦਾ ਹੈ, ਕੁਛ ਜਿਹੜੇ ਨੇ ਨਹੀਂ ਲਿਖੇ ਹੁੰਦੇ ਉਹਨਾਂ ਦਾ ਵੀ ਮਤਲਬ ਹੁੰਦਾ ਹੈ, ਕੁਛ ਕਿਹਾ ਜਾਂਦਾ ਹੈ ਉਹਦਾ ਵੀ ਮਤਲਬ ਹੁੰਦਾ ਹੈ, ਕੁਛ ਜਿਹੜਾ ਨਹੀਂ ਕਿਹਾ ਜਾਂਦਾ ਉਹਦਾ ਵੀ ਮਤਲਬ ਹੁੰਦਾ ਹੈ। ਹਾਲਾਂਕਿ ਇਹ ਕਈਆਂ ਨੂੰ ਸ਼ਾਇਦ ਲੱਗੇ ਵੀ ਮੈਂ ਆਊਟ ਆਫ ਕੰਟੈਕਸਟ ਗੱਲ ਕਰ ਰਿਹਾ, ਪਰ ਅਲਫਾਜ਼ ਐਗਜ਼ੈਕਟਲੀ ਜਦੋਂ ਕੋਟ ਅਨਕੋਟ ਕਿਸੇ ਦੇ ਲਫ਼ਜ਼ ਆਉਂਦੇ ਨੇ ਤੇ ਉਹ ਉਹਨਾਂ ਨੂੰ ਉਵੇਂ ਹੀ ਕੋਟ ਕੀਤਾ ਜਾਂਦਾ ਹੈ। ਹੁਣ ਰਾਹੁਲ ਗਾਂਧੀ ਜਿਸ ਨੇ ਆਪਣਾ ਭਾਰਤ ਜੋੜੋ ਯਾਤਰਾ ਦੇ ਨਾਂ ਥੱਲੇ ਲਗਭਗ 3000
ਮੀਲ ਦੀ ਕਸ਼ਮੀਰ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤਾ ਔਰ ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੱਕ ਅੱਧੇ ਦਿਨ 'ਚ ਪੰਜਾਬ 'ਚੋਂ ਨਿਕਲ ਕੇ ਉਹਦੀ ਯਾਤਰਾ ਜਿਹੜੀ ਆ ਉਹ ਜੰਮੂ ਕਸ਼ਮੀਰ 'ਚ ਦਾਖਲ ਹੋ ਜਾਣੀ ਔਰ ਕਸ਼ਮੀਰ 'ਚ ਉਹਨੇ ਐਂਡ ਕਰਨੀ ਹੈ। ਪੰਜਾਬ ਦੇ ਵਿੱਚ ਉਹ ਜਿਹੜਾ ਥਾਂ ਤੇ ਇੱਕ ਥਾਂ ਤੇ ਤਾਂ ਪੰਜਾਬ ਦਾ MP ਮਰ ਗਿਆ ਕਾਂਗਰਸ ਦਾ ਸੰਤੋਸ਼ ਚੌਧਰੀ ਫਲੋਰ ਦੇ ਵਿੱਚ ਜਦੋਂ ਮਾਰਚ ਕਰ ਰਹੇ ਸੀ ਔਰ ਅਸੀਂ ਪਿਛਲੇ ਹਫਤੇ ਗੱਲਬਾਤ ਕੀਤੀ ਸੀ ਕਿ ਭਈ ਉਹਨੇ ਸਿੱਖਾਂ ਨੂੰ ਲੁਭਾਉਣ ਲਈ ਉਹੀ ਡਰਾਮੇਬਾਜ਼ੀ ਕੇਸਰੀ ਪੱਗ ਹਰਮੰਦਰ ਸਾਹਿਬ ਦੇ ਦੀਦਾਰ ਲਾਲ ਪੱਗ ਫਤਿਹਗੜ੍ਹ ਸਾਹਿਬ ਔਰ ਜੋੜੋ ਨਫ਼ਰਤ ਛੱਡੋ ਫਲਾਣਾ ਜਿਨ੍ਹਾਂ ਦੇ ਖੁਦ ਖਾਨਦਾਨੀ ਨਫ਼ਰਤ ਦੇ ਜਿਹੜੇ ਜਿਨ੍ਹਾਂ ਨੇ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਤੋਂ ਨਫ਼ਰਤ ਦਾ ਦੌਰਾ ਸ਼ੁਰੂ ਕੀਤਾ ਹੋਏ ਔਰ ਇਹਦੇ ਬਾਪ ਤੱਕ ਪਹੁੰਚਦੇ ਆ ਨਹਿਰੂ ਦੀਆਂ ਨੀਤੀਆਂ ਉਹਨੇ ਮਿੱਠੇ ਅੰਦਾਜ਼ ਦੇ ਨਾਲ ਔਰ ਪ੍ਰਤਾਪ ਸਿੰਘ ਕੈਰੋਂ ਵਰਗੇ ਟਾਇਰੈਂਟ ਨੂੰ ਮੈਂ ਟਾਇਰੈਂਟ ਹੀ ਇਸ ਲਈ ਕਹਿੰਦਾ ਵੀ ਬਹੁਤ ਵਾਰ ਜਿਹੜੇ ਸਿਰਫ 90ਵਿਆਂ ਤੱਕ ਪਹੁੰਚਦੇ ਆ ਬੇਅੰਤੇ ਨੂੰ ਜਾਂ ਉਸ ਤੋਂ ਪਹਿਲਾਂ ਜ਼ਕਰੀਏ ਦਰਬਾਰੇ ਨੂੰ ਕੋਟ ਕਰਦੇ ਨੇ। ਇਹ ਜ਼ੁਲਮਾਂ ਦਾ ਦੌਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਸਬਜੈਕਟ ਟੂ ਰਿਪਰੈਸ਼ਨ ਔਰ ਜਿਹਨੂੰ ਖੁੱਲੀ ਛੁੱਟੀ ਦਿੱਤੀ ਹੋਈ ਸੀ ਉਹ ਪ੍ਰਤਾਪ ਸਿੰਘ ਕੈਰੋਂ ਹੀ ਸੀ ਕਿਉਂਕਿ ਕਾਂਗਰਸ ਨੇ ਪਹਿਲਾਂ 2 ਹਿੰਦੂ ਚੀਫ ਮਿਨਿਸਟਰ ਗੋਪੀ ਚੰਦ ਭਾਰਗਵ ਔਰ ਭੀਮ ਸੈਨ ਸੱਚਰ ਇਹ ਬਣਾ ਕੇ ਦੇਖ ਲਏ ਸੀ ਵੀ ਇਹ ਸਿੱਖਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਵਿੱਚ ਵੱਡੀ ਐਜੀਟੇਸ਼ਨ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਤੇ ਵੀ ਪਾਬੰਦੀ ਲਾ ਦਿੱਤੀ ਸੀ ਔਰ ਬਾਅਦ ਦੇ ਵਿੱਚ ਵੀ 57,000 ਤੋਂ ਜ਼ਿਆਦਾ ਸਿੱਖ ਜੇਲ੍ਹਾਂ 'ਚ ਤੁੰਨੇ ਕੈਰੋਂ ਨੇ ਔਰ ਕੈਰੋਂ ਨੂੰ ਖੁੱਲੀ ਛੁੱਟੀ ਸੀ। ਇਹੀ ਕਾਰਨ ਹੈ ਕਿ ਕੈਰੋਂ ਦੇ ਮੁੰਡੇ ਖੁੱਲ੍ਹ ਕੇ ਬਦਮਾਸ਼ੀ ਕਰਦੇ ਸੀ ਜਾਇਦਾਦਾਂ ਵੀ ਲੁੱਟਦੇ ਸੀ ਜੋ ਵੀ ਕਿਸੇ ਦਾ ਉਸ ਪੀਰੀਅਡ ਤੁਸੀਂ ਦੇਖੋ ਸੁਰਿੰਦਰ ਕੈਰੋਂ ਗੁਰਿੰਦਰ ਕੈਰੋਂ ਇਹ ਰੰਗਾ ਬਿੱਲਾ ਹੀ ਸੀ ਉਸ ਦੌਰ ਦੇ ਲੇਕਿਨ ਸੈਂਟਰ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਸੀ ਕਿ ਵੀ ਸਿੱਖਾਂ ਨਾਲ ਨਿਪਟ ਲਓ ਔਰ ਉਹ ਸਖਤੀ ਦੇ ਨਾਲ ਇਹ ਪਾਰਟ ਕਰਦਾ ਸੀ। ਸੋ ਔਰ ਈਵਨ ਪਾਣੀ ਦਾ ਇਸ਼ੂ ਜਦੋਂ ਬਹੁਤ ਵਾਰ SYL ਕਨਾਲ ਦਾ ਜ਼ਿਕਰ ਹੁੰਦਾ ਹੈ ਦੂਸਰਾ ਹੁੰਦਾ ਬਹੁਤੇ ਭੁੱਲ ਜਾਂਦੇ ਨੇ ਕਿ 1950 ਚ ਸੈਕਟਰੀ ਲੈਵਲ ਐਗਰੀਮੈਂਟ ਦੇ ਨਾਲ ਸੈਕਟਰੀ ਇਰੀਗੇਸ਼ਨ ਰਾਜਸਥਾਨ ਔਰ ਪੰਜਾਬ ਅੱਧਿਓਂ ਜ਼ਿਆਦਾ ਪੰਜਾਬ ਦਾ ਪਾਣੀ ਜਿਹੜਾ ਰਾਜਸਥਾਨ ਨੂੰ ਦੇਣ ਦਾ ਫੈਸਲਾ ਸੀ ਇਹ ਕੈਰੋਂ ਪੀਰੀਅਡ ਦਾ ਫੈਸਲਾ ਸੀ ਔਰ ਉਸ ਤੋਂ ਬਾਅਦ ਤਾਂ ਫਿਰ ਜੋ ਸਾਹਮਣੇ ਆਇਆ ਸੋ ਹੈ ਹੀ ਹੈ। ਹੁਣ ਤਾਂ ਐਵਰੇਜ ਪੰਜਾਬੀ ਨੂੰ ਵੀ ਸਮਝ ਆ ਗਈ ਹੈ ਕਿ ਭਾਈ ਕਿਵੇਂ ਪੰਜਾਬ ਦੇ ਨਾਲ ਕਿਸ ਲੈਵਲ ਦਾ ਵਿਤਕਰਾ ਹੁੰਦਾ। ਹੁਣ ਇੰਦਰਾ ਗਾਂਧੀ ਉਸਨੇ ਤਾਂ ਫਿਰ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਟੋਟਲ ਵਾਰ ਹੀ ਭਰਪਾ ਕੀਤੀ ਜੂਨ ਦੇ ਪਹਿਲੇ ਹਫਤੇ ਤੇ ਇਹਦਾ ਪਿਓ ਉਸ ਤੋਂ ਵੀ 2 ਕਦਮ ਜਦੋਂ ਨੇ ਤਖਤ ਤੇ ਬਹਿਣ ਤੋਂ ਪਹਿਲਾਂ ਹਜ਼ਾਰਾਂ ਸਿੱਖਾਂ ਦੇ ਖੂਨ ਦੇ ਨਾਲ ਤਿਲਕ ਲਾਇਆ। ਉਧਰ ਜਿਹੜਾ ਉਹ 31 ਅਕਤੂਬਰ ਨੂੰ ਉਹ ਮਾਰੀ ਜਾਂਦੀ ਹੈ ਇਹ ਕਲਕੱਤੇ ਤੋਂ ਆਉਂਦਾ ਔਰ ਆਉਂਦਿਆਂ ਹੀ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਕਹਿੰਦਾ ਗਾਲ ਕੱਢ ਕੇ ਸਿੱਖਾਂ ਨੂੰ ਕਿ ਵੀ ਇਹਨਾਂ ਨੂੰ ਸਬਕ ਸਿਖਾਓ ਔਰ ਜਦੋਂ ਇਸ ਦੀ ਗੱਦੀ ਨਸ਼ੀਨੀ ਗਲ 'ਚ ਗੂਠਾ ਦੇ ਕੇ ਗਿਆਨੀ ਜ਼ੈਲ ਸਿੰਘ ਤੋਂ ਇਹਨੂੰ ਨੋਮੀਨੇਟ ਕਰਾਇਆ ਜਾਂਦਾ ਕਿਉਂਕਿ ਗਿਆਨੀ ਜ਼ੈਲ ਸਿੰਘ ਦੀ ਆਪਣੀ ਗੱਡੀ ਦੇ ਉੱਤੇ ਵੀ ਹਮਲਾ ਹੁੰਦਾ ਔਰ ਨਤੀਜੇ ਦੇ ਤੌਰ ਤੇ ਜਦੋਂ ਇਹ ਪਹਿਲੀ ਜਨ ਸਭਾ ਨੂੰ ਐਡਰੈਸ ਕਰਦਾ ਪਿਓ ਇਹਦਾ ਔਰ ਉਹ ਕਹਿੰਦਾ ਕਿ ਜਦ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸੋ ਮਤਲਬ ਉਹ ਹਜ਼ਾਰਾਂ ਸਿੱਖ ਜਿਹੜੇ ਨੇ ਇਹਨੇ ਆਪਣੇ ਰਾਜ ਅਭਿਸ਼ੇਕ ਦੇ ਲਈ ਔਰ ਆਪਣੀ ਦਾਦੀ ਦੀ ਗ੍ਰੇਟਾਂ ਜਿਹਨੂੰ ਹੁਣ ਵੀ ਉਹ ਕਹਿੰਦਾ ਕਿ ਵੀ ਮੇਰੇ ਦਾਦੀ ਦੇ ਇੰਨੀਆਂ ਗੋਲੀਆਂ ਲੱਗੀਆਂ ਲੇਕਿਨ ਮੈਂ ਘਬਰਾਉਂਦਾ ਨਹੀਂ ਹਾਂ। ਸੋ ਮਤਲਬ ਇਹ ਹੈ ਕਿ ਉਹ ਆਈਕਨ ਹੈ ਮੇਰੀ ਦਾਦੀ ਉਹ ਕਹਿ ਕੇ ਕਿ ਜੀ ਮੈਂ ਤਾਂ ਉਹ ਹੀ ਮੇਰੀ ਪ੍ਰੇਰਨਾ। ਹੁਣ ਇਸ ਸਾਰੇ ਚੋਂ ਸਿੱਖਾਂ ਨੂੰ ਤਾਂ ਕੀ ਨਜ਼ਰ ਆਉਂਦਾ ਪਤਾ ਨਹੀਂ ਪਰ ਫਿਰ ਵੀ ਜਦੋਂ ਇੱਕ ਸ਼ਰਮ ਵੀ ਮਹਿਸੂਸ ਹੁੰਦੀ ਹੈ ਕਿ ਸੋਹਣੀਆਂ ਪੱਗਾਂ ਬੰਨ੍ਹ ਕੇ ਪਟਿਆਲਾ ਸ਼ਾਹੀ ਤਾਂ ਹੈ ਹੀ ਨੇ ਉਹ ਤਾਂ BJP ਦਾ ਹਿੱਸਾ ਬਣ ਹੀ ਗਏ ਕੱਲ ਤੱਕ ਉਹ ਵੀ ਪਰ ਉਹਨਾਂ ਦੀਆਂ ਦੇ ਸਟਾਈਲ ਦੀਆਂ ਪੱਗਾਂ ਵਾਲੇ ਜਿਹੜੇ ਨੇ ਉਹ ਉਹਨੂੰ ਘੇਰ ਕੇ ਖੜੇ ਹੁੰਦੇ ਨੇ। ਲੇਕਿਨ ਜਿਹੜੀ ਗੱਲ ਕਰਕੇ ਮੈਂ ਭਾਵੇਂ ਇੱਕ ਵਿਅੰਗ ਦੇ ਤੌਰ ਤੇ ਇਸ ਕੋਟ ਨੂੰ ਚੁਣਿਆ ਜਦੋਂ ਟਾਂਡੇ ਸੀ ਕੱਲ ਔਰ ਉਹਦੇ 'ਚ ਉਹਨੇ ਜਿਹੜੀ ਇੱਕ ਬਿਆਨ ਦਿੱਤਾ I want to say that Punjab should be run from Punjab only. Punjab should not be run from Delhi and I want to tell Bhagwant Mann that you are Chief Minister of Punjab. ਭਗਵੰਤ ਮਾਨ should not come under the pressure of ਕੇਜਰੀਵਾਲ। ਹੁਣ ਕਹਿਣਾ ਤਾਂ ਇਹ ਚਾਹੁੰਦਾ ਹੈ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਰਨ ਕਰਦਾ ਪਰ ਜੇ ਉਹਦਾ ਓਪਨਿੰਗ ਜੁਮਲਾ ਦੇਖੋ ਕਿ I want to say ਪੰਜਾਬ should be run from ਪੰਜਾਬ only, ਪੰਜਾਬ should not be run from Delhi। ਅਸੀਂ ਬਸ ਇੰਨੀ ਕੀ ਕੋਟ ਨੂੰ ਲੈਣੇ ਕਿ ਵਾਕਈ ਪੰਜਾਬ ਪੰਜਾਬੀਆਂ ਦਾ ਇਹ ਸਿੱਖਾਂ ਦਾ ਹੋਮਲੈਂਡ ਹੈ ਇਸ ਦਾ ਦੇ ਉੱਤੇ ਰਾਜ ਕਰਨ ਦਾ ਹੱਕ ਇਹਨੂੰ ਚਲਾਉਣ ਦਾ ਹੱਕ ਪੰਜਾਬ ਦੇ ਲੋਕਾਂ ਦਾ ਹੈ। Delhi has no business in interfering in affairs of Punjab.
ਸੋ ਜੇ ਇੰਨਾ ਕੁ ਮੈਸੇਜ ਸਾਡਿਆਂ ਨੂੰ ਯਾਦ ਹੋ ਜਾਏ ਕਿ ਭਾਈ ਅਲਟੀਮੇਟਲੀ ਜਿਹੜਾ, ਔਰ ਇਹ ਗੱਲ ਜਦੋਂ ਸ਼ਾਹ ਮੁਹੰਮਦ ਨੇ ਪਹਿਲੀ ਐਂਗਲੋ ਸਿੱਖ ਵਾਰ ਜਿਹੜੀ ਜਿਹਨੂੰ ਜੰਗ ਹਿੰਦ ਪੰਜਾਬ ਦਾ ਨਾਂ ਸ਼ਾਹ ਮੁਹੰਮਦ ਨੇ ਦਿੱਤਾ ਸੀ, ਉਹਦੇ 'ਚ ਇੱਕ ਲਾਈਨ ਉਹ ਇੱਕ ਥਾਂ ਤੇ ਕਹਿੰਦੇ ਨੇ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਕਿ ਅਲਟੀਮੇਟਲੀ ਡਿਸੀਜਨ ਪੰਜਾਬ ਦਾ ਜਿਹੜਾ ਉਹ ਖਾਲਸੇ ਨੇ ਹੀ ਕਰਨਾ ਹੈ ਔਰ ਖਾਲਸੇ ਨੇ ਆਪਣੀ ਆਜ਼ਾਦੀ ਡਿਕਲੇਅਰ ਕੀਤੀ ਹੋਈ ਹੈ। ਸੋ ਇਹ ਬਿਹਤਰ ਹੈ ਕਿ ਬਜਾਏ ਕਿ ਇਹ ਰਾਹੁਲ ਗਾਂਧੀ ਹੋਏ ਜਾਂ ਕੱਲ ਨੂੰ ਕੋਈ ਹੋਰ ਨਿਕਲ ਆਏ ਇਸ ਕਿਸਮ ਦਾ, ਜਾਂ ਬੀਜੇਪੀ ਦੀ ਜਿਹੜੀ ਹੈ ਉਹ ਸਿੱਖਾਂ ਨੂੰ ਡੈਥ ਕਿਸ ਨਾਲ ਮਾਰਨ ਦੀ ਨੀਤੀ ਹੋਏ, ਸਾਨੂੰ ਇਹ ਕਲੀਅਰਲੀ ਸਮਝ ਲੈਣਾ ਚਾਹੀਦਾ। ਔਰ ਜਿਵੇਂ ਅੱਜ ਦੀ ਸਪਾਂਸਰਸ਼ਿਪ ਦੇਣ ਵਾਲੇ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਬਈ ਕਦੋਂ ਤੱਕ ਅਸੀਂ ਇਹ ਸਿੰਪਟਮਸ ਦੇ ਨਾਲ ਜਾਂ ਇਹ ਮੋਰਚਾ, ਇਹ ਧਰਨਾ, ਇੱਧਰ ਆਪਣੀ એનર્ਜੀ ਜ਼ਾਇਆ ਕਰਾਂਗੇ। ਸੋ ਸਾਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਭਾਈ ਅਲਟੀਮੇਟਲੀ ਆਪਣੀ ਕਿਸਮਤ ਆਪ ਘੜਨ ਦਾ ਹੱਕ ਇਹੀ, ਜਦੋਂ UN ਚਾਰਟਰ ਦੇ ਰੈਫਰੈਂਡਮ ਦੀ ਗੱਲ ਹੁੰਦੀ ਹੈ ਜਾਂ ਪਲੇਬਿਸਾਈਡ ਦੀ ਗੱਲ ਹੁੰਦੀ ਹੈ ਤੇ ਲਫ਼ਜ਼ ਇਹੀ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿ ਅਸੀਂ ਫੈਸਲਾ ਕਰਨਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਗਵਰਨ ਕਰਨਾ ਹੈ, ਅਸੀਂ ਕਿਹੜੇ ਸਿਸਟਮ ਥੱਲੇ, ਕਿਹਦੇ ਥੱਲੇ ਰਹਿਣਾ ਹੈ, ਆਜ਼ਾਦ ਹੋਣਾ ਹੈ, ਕਿਸੇ ਨਾਲ ਅਲਾਇੰਸ ਕਰਨਾ ਹੈ, ਕਿਸੇ ਨੂੰ ਭਾਈਵਾਲ ਬਣਾਉਣਾ ਹੈ। ਕਿਸੇ ਹੋਰ ਨੂੰ ਹੱਕ ਨਹੀਂ ਕਿ ਉਹ ਡਿਸਾਈਡ ਕਰੇ ਕਿ ਅਸੀਂ ਕੀ ਕਰਨਾ ਹੈ। ਸੋ ਮਿਸਟਰ ਰਾਹੁਲ ਗਾਂਧੀ, ਤੂੰ ਬਿਲਕੁਲ ਠੀਕ ਕਿਹਾ। ਆਈ ਵਾਂਟ ਟੂ ਸੇ ਪੰਜਾਬ ਸ਼ੁੱਡ ਬੀ ਰਨ ਫਰੋਮ ਪੰਜਾਬ ਓਨਲੀ, ਪੰਜਾਬ ਸ਼ੁੱਡ ਨਾਟ ਬੀ ਰਨ ਫਰੋਮ ਦਿੱਲੀ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥਾਂ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084, ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੁਝ ਸਤਾਰਕ ਬਿਰਤੀ ਸਿੱਖਾਂ ਨੇ ਪੰਜਾਬ ਤੋਂ ਇੰਦੌਰ ਮੱਧ ਪ੍ਰਦੇਸ਼ ਵਿੱਚ ਜਾ ਕੇ ਸਿੰਧੀ ਪਰਿਵਾਰਾਂ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਕੇ ਗੁਰਦੁਆਰਾ ਸਿੰਘ ਸਭਾ ਇੰਦੌਰ ਵਿਖੇ ਪਹੁੰਚਾਏ। ਸੋ ਦੋਸ਼ ਇਹ ਲਗਾਇਆ ਗਿਆ ਕਿ ਸਿੰਧੀ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਰਿਆਦਾ ਅਨੁਸਾਰ ਸਤਿਕਾਰ ਨਹੀਂ ਕਰਦੇ। ਸੋ ਇਸ ਹਰਕਤ ਦੇ ਵਿਰੋਧ ਵਜੋਂ ਸਮਾਜ ਦੇ ਹੋਰ ਮੈਂਬਰਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਪਹੁੰਚਾਏ, ਜਿਨ੍ਹਾਂ ਦੀ ਗਿਣਤੀ 92 ਦੱਸੀ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੁਝ ਵਰੇ ਪਹਿਲਾਂ ਜਦੋਂ TV 84 ਦਾ ਗਾਲਾ ਹੋਇਆ, ਸ਼ਾਮ ਨੂੰ ਇਹ ਵੱਡਾ ਇਕੱਠ ਸੀ ਔਰ ਉਸ ਦੇ ਵਿੱਚ ਸਾਡੇ ਗੈਸਟ ਆਫ ਆਨਰ ਡਾਕਟਰ ਇਕਦਾਰ ਕਰਾਮਤ ਚੀਮਾ, ਉਹਨਾਂ ਨੇ ਆਪਣੀ ਜਿਹੜਾ ਕੀਨੋਟ ਸਪੀਚ ਦੇ ਵਿੱਚ ਇੱਕ ਗੱਲ ਕਹੀ ਸੀ ਕਨਕਲੂਜਨ ਦੇ ਵਿੱਚ। ਉਹਨਾਂ ਨੇ ਕਿਹਾ ਸੀ ਵੀ ਮੈਂ ਇੱਕ ਗੈਰ ਸਿੱਖ ਹਾਂ, ਪਰ ਮੈਂ ਇਹ ਟ੍ਰੈਂਡ ਮਹਿਸੂਸ ਕਰਦਾ ਹਾਂ ਕਿ ਵੀ ਜਿੱਥੇ ਹਰ ਮਜ਼ਹਬ ਵਾਲੇ ਦਾ ਜ਼ੋਰ ਲੱਗਾ ਹੋਇਆ ਹੈ ਕਿ ਉਹਨਾਂ ਨੇ ਆਪਣੀ ਗਿਣਤੀ ਵਧਾਣੀ ਹੈ, ਉਹਨਾਂ ਨੇ ਮੁਸਲਮਾਨਾਂ ਦੇ ਹਵਾਲੇ ਨਾਲ ਕਿਹਾ, ਈਸਾਈਆਂ ਦੇ ਹਵਾਲੇ ਨਾਲ ਕਿਹਾ, ਹਿੰਦੂ ਕਿਵੇਂ ਲੱਗੇ ਹੋਏ ਨੇ ਘਰ ਵਾਪਸੀ ਦੇ ਨਾਂ ਥੱਲੇ ਕਰਨ। ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਿੱਖ ਜਿਹੜੇ ਕਿ ਆਪਣੀ ਹੋਂਦ ਦੀ ਲੜਾਈ ਵੀ ਲੜ ਰਹੇ ਨੇ, ਨੰਬਰ ਵੀ ਉਹਨਾਂ ਦਾ ਥੋੜਾ ਹੈ, ਮਾਈਨੋਰਿਟੀ ਨੇ, ਔਰ ਉਹਨਾਂ ਦਾ ਇਹ ਜ਼ੋਰ ਲੱਗਾ ਹੋਇਆ ਕਿ ਉਹ ਇਹੀ ਸਰਟੀਫਿਕੇਟ ਵੰਡਣ ਤਾਂ ਤੁਹਾਡਾ ਇੱਕ ਤਬਕਾ ਲੱਗਾ ਹੋਇਆ ਵੀ ਤੂੰ ਵੀ ਸਿੱਖ ਨਹੀਂ, ਤੂੰ ਵੀ ਸਿੱਖ ਨਹੀਂ, ਤੂੰ ਵੀ ਸਿੱਖ ਨਹੀਂ, ਵੀ ਤੁਸੀਂ ਸਿੱਖੀ ਦੇ ਗਿਣਤੀ ਨੂੰ ਘਟਾਉਣ ਦੇ ਉੱਤੇ ਜਿਹੜਾ ਉਹ ਆਪਣਾ ਜ਼ੋਰ ਲਾਇਆ ਹੋਇਆ। ਔਰ ਉਦੋਂ ਬਹੁਤਿਆਂ ਨੂੰ ਸ਼ਾਇਦ ਇਹ ਗੱਲ ਸਮਝ ਨਾ ਆਈ ਹੋਏ, ਪਰ ਮੈਂ ਇਹ ਦੇਖ ਰਿਹਾ ਔਰ ਹਾਲਾਂ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੀਆਂ ਉੱਥੋਂ ਦੀਆਂ ਡਿਵੈਲਪਮੈਂਟਸ ਨੇ, ਕਈ ਵਾਰ ਅੰਦਰੂਨੀ ਕਹਾਣੀ ਕੋਈ ਹੋਰ ਹੁੰਦੀ ਹੈ, ਖਬਰਾਂ ਦੇ ਵਿੱਚ ਕੁਝ ਹੋਰ ਪ੍ਰੋਜੈਕਟ ਹੁੰਦਾ ਹੈ, ਇੱਕ ਧਿਰ ਉਹਨੂੰ ਆਪਣੇ ਢੰਗ ਨਾਲ ਕਰਦੇ ਹੈ ਕਿ ਕਿਸੇ ਵੀ ਉਸ ਗੱਲ ਦੇ ਉੱਤੇ ਕਮੈਂਟ ਨਾ ਕੀਤਾ ਜਾਏ ਜਦੋਂ ਤੱਕ ਤੁਹਾਡੇ ਸਾਹਮਣੇ ਉਸ ਦੇ ਅੱਡ-ਅੱਡ ਆਸਪੈਕਟ ਨਾ ਆਉਣ, ਕਿਉਂਕਿ ਇਹੀ ਮੁੱਦਾ ਹੁਣ ਗੱਲ
ਇਹ ਹੈ ਤਾਂ ਵਲੰਟੀਅਰਡ ਹੀ ਨੇ, ਆਪੂ ਬਣੀਆਂ, ਜਿਨ੍ਹਾਂ ਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ। ਅੱਛਾ, ਕੌਣ ਇਹਨਾਂ ਨੂੰ ਹੈੱਡ ਕਰਦਾ ਹੈ, ਕਿੱਥੇ ਕੀ ਹੈ, ਹਾਲਾਂ ਕੁਛ ਉਹਨਾਂ ਦੇ ਜਿਹੜੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਂ ਦੂਜੀਆਂ ਹੁਣ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ 'ਚੋਂ ਵੀ ਸੀ, ਜਿਹਨੂੰ ਐਪਰੀਸ਼ੀਏਟ ਵੀ ਕੀਤਾ ਗਿਆ। ਫਿਰ ਇਹ ਕਾਫੀ ਵਿਵਾਦਤ ਪਾਰਟ ਹੋਇਆ ਜਦੋਂ ਈਵਨ ਬੀਬੀ ਕਿਰਨਜੋਤ ਕੌਰ ਸ਼੍ਰੋਮਣੀ ਕਮੇਟੀ ਮੈਂਬਰ ਨੇ ਵੀ ਕੀਤਾ ਪ੍ਰੋਟੈਸਟ, ਜਦੋਂ ਅੰਮ੍ਰਿਤਸਰ ਦੀਆਂ ਕੁਛ ਆਬਾਦੀਆਂ 'ਚੋਂ ਆਇਆ ਕਿ ਜੀ ਕੁਛ ਘਰਾਂ 'ਚ ਵੜ ਕੇ, ਇਹਦੇ ਬਾਵਜੂਦ ਕਿ ਲੋਕ ਜਿਹੜੇ ਨੇ ਉਹ ਰੋ ਵੀ ਰਹੇ ਸੀ ਕਿ ਭਾਈ ਨਹੀਂ ਤੁਸੀਂ ਅਦਬ ਨਹੀਂ ਕਰ ਰਹੇ, ਤੁਸੀਂ ਪ੍ਰੋਪਰ ਨਹੀਂ ਕੀਤਾ ਔਰ ਮਰਿਆਦਾ ਪ੍ਰੋਪਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰਾਂ 'ਚੋਂ ਲੈ ਜਾਣੇ। ਅੱਛਾ, ਚਲੋ ਇਹ ਵੀ ਕਿਤੇ ਨਾ ਕਿਤੇ ਇਸ ਦੇ ਉੱਤੇ ਉਦੋਂ ਥੋੜਾ ਬਹੁਤ ਗੱਲਬਾਤ ਹੋਈ। ਹੁਣ ਜਿਹੜੀ ਖਬਰ ਹੈ ਤਾਂ ਪਿਛਲੇ ਕੁਝ ਦਿਨਾਂ ਇੰਦੌਰ ਮੱਧ ਪ੍ਰਦੇਸ਼ ਦਾ ਉਹ ਸ਼ਹਿਰ, ਜਦੋਂ ਅਸੀਂ ਇਹ ਦੇਖਦੇ ਹਾਂ ਵੀ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਸਿੱਖ ਕਤਲੇਆਮ ਨਵੰਬਰ 84 'ਚ ਨਸਲਕੁਸ਼ੀ ਹੁੰਦੀ ਹੈ, ਫਿਰ ਕਾਨਪੁਰ ਹੈ, ਇੰਦੌਰ ਵੀ ਇੱਕ ਐਸਾ ਸ਼ਹਿਰ ਹੈ ਜਿੱਥੇ ਸਿੱਖਾਂ ਦੇ ਕਤਲ ਵੀ ਹੋਏ, ਬਿਲੀਅਨਸ ਆਫ ਡਾਲਰਸ ਦੀ ਪ੍ਰਾਪਰਟੀ ਵੀ ਲੁੱਟੀ ਗਈ ਪਿਛਲੇ ਦਿਨ। ਔਰ ਮੱਧ ਪ੍ਰਦੇਸ਼ ਬੀਜੇਪੀ ਦੀ ਹਕੂਮਤ ਹੈ। ਪਿਛਲੇ ਦਿਨਾਂ ਦੇ ਵਿੱਚ ਇੰਦੌਰ ਇਸ ਕਰਕੇ ਵੀ ਖਬਰਾਂ 'ਚ ਸੀ ਕਿ ਉੱਥੋਂ ਦੇ ਇੱਕ ਗੁਰਦੁਆਰਾ ਕਮੇਟੀ ਨੇ ਕਮਲਨਾਥ ਨੂੰ ਆਨਰ ਕਰਨ ਦੇ ਲਈ ਸੱਦਿਆ ਸੀ ਔਰ ਇੱਕ ਰਾਗੀ ਸਿੰਘ, ਸ਼ਾਇਦ ਮਨਪ੍ਰੀਤ ਸਿੰਘ ਕਾਨਪੁਰੀ, ਉਹਨਾਂ ਨੇ ਉਹਦਾ ਵਿਰੋਧ ਕੀਤਾ। ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਕਿ ਭਾਈ ਇਹ ਤੁਸੀਂ ਚੰਗਾ ਕੰਮ ਕੀਤਾ। ਹੁਣ ਉਹੀ ਇੰਦੌਰ ਰੋਂਗ ਰੀਜ਼ਨਸ ਕਰਕੇ, ਪਹਿਲਾਂ ਕਮਲਨਾਥ ਕਰਕੇ ਸੀ, ਮੀਡੀਆ 'ਚ ਹੈ ਇਹ ਕਿ ਜੀ ਪੰਜਾਬ ਤੋਂ ਗਈ ਕੋਈ ਸਤਕਾਰ ਕਮੇਟੀ ਵਾਲਿਆਂ ਨੇ ਇੰਦੌਰ ਸ਼ਹਿਰ ਦੇ ਵਿੱਚ ਜਾ ਕੇ ਕੁਝ ਸਿੰਧੀ ਪਰਿਵਾਰਾਂ ਦੇ ਘਰਾਂ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ ਕਿ ਜੀ ਤੁਸੀਂ ਮਰਿਆਦਾ ਫੋਲੋ ਨਹੀਂ ਕਰ ਰਹੇ, ਔਰ ਉਹਨਾਂ ਨੂੰ ਇੰਦੌਰ ਦੇ ਗੁਰਦੁਆਰਾ 'ਚ ਲਿਆਂਦਾ। ਉਹ ਕੁਝ ਤਕਰਾਰ ਦੀਆਂ ਵੀਡੀਓਜ਼ ਵੀ ਆਈਆਂ। ਹੁਣ ਸਿੰਧੀ ਸਮਾਜ ਨੇ ਜਿਹੜੇ ਇੰਦੌਰ ਦੇ ਵਿੱਚ ਨੇ, ਬਾਕੀ ਵੀ ਜਿਹੜੇ ਉਹਨਾਂ ਨੇ ਗੁੱਸੇ 'ਚ ਆ ਕੇ ਕਿ ਭਾਈ ਜੇ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਤਕਰਾਰ ਨਹੀਂ ਚਾਹੁੰਦੇ ਸਿੱਖ ਸਮਾਜ ਨਾਲ, ਜੇ ਇਵੇਂ ਹੀ ਹੈ ਤੁਹਾਨੂੰ ਲੱਗਦਾ ਵੀ ਇਹ ਬਾਣੀ ਤੁਹਾਡੀ ਹੈ, ਤੇ ਫਿਰ ਉਹਨਾਂ ਨੇ ਜਿਹੜੀ ਆਪਣੇ ਘਰਾਂ 'ਚੋਂ ਵੀ ਜਿਹੜੇ ਨਹੀਂ ਵਿੱਚ ਉਹ ਵੀ ਉਹਨਾਂ ਨੇ ਲਿਆ ਕੇ ਜਿਹੜੀ ਮੀਡੀਆ ਰਿਪੋਰਟਿੰਗ ਹੈ ਕਿ 92 ਸਰੂਪ ਗੁਰਦੁਆਰਾ ਸਿੰਘ ਸਭਾ ਇੰਦੌਰ ਦੇ ਵਿੱਚ ਆ ਗਏ। ਹੁਣ ਇਹ ਇੱਕ ਬੜੀ ਸੀਰੀਅਸ ਮੈਟਰ ਹੈ। ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨੇ ਅਗੇਨ 5 ਮੈਂਬਰੀ ਕਮੇਟੀ ਭੇਜੀ ਹੈ ਉੱਥੇ, ਔਰ ਇਹ ਸਾਰਿਆਂ ਨੂੰ ਇੰਦੌਰ ਦੀ ਗੁਰਦੁਆਰਾ ਕਮੇਟੀ ਨੂੰ ਵੀ ਉਹਨਾਂ ਦੇ ਸੈਕਟਰੀ ਨੂੰ ਤਲਬ ਕੀਤਾ ਹੈ, ਜਾਂ ਕੀ ਅੰਦਰੂਨੀ ਕਹਾਣੀ ਕੀ ਹੈ ਕੀ ਨਹੀਂ ਸਾਨੂੰ ਨਹੀਂ ਪਤਾ ਹੈ। ਪਰ ਮੈਂ ਔਰ ਈਵਨ ਪਹਿਰੇਦਾਰ ਜਿਹੜਾ ਰਿਲੇਟਿਵਲੀ ਰਿਸਰਚ ਜਿਨ੍ਹਾਂ ਦੀ ਸਟੋਰੀ ਹੁੰਦੀ ਹੈ ਔਰ ਉਹਨਾਂ ਨੇ ਜਿਹੜੀ ਸਟੋਰੀ ਦਿੱਤੀ ਹੈ ਉਹਦੀ ਹੈਡਲਾਈਨ ਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਇੰਦੌਰ ਦੇ ਸਿੰਧੀ ਭਾਈਚਾਰੇ ਕੋਲੋਂ ਸਰੂਪ ਵਾਪਸ ਲਿਆਂਦੇ। ਸੋ ਇਹਦੇ 'ਚ ਵੀ ਉਹਨਾਂ ਨੇ ਜਿਹੜਾ ਇਹ ਇਸ ਨੂੰ ਇਵੇਂ ਹੀ ਦਿੱਤਾ ਹੈ ਕਿ ਭਾਈ 92 ਸਰੂਪ, ਫਿਰ ਉਹਨਾਂ ਨੇ ਸਿੰਧੀ ਸਮਾਜ ਕਿਵੇਂ ਜੁੜਿਆ ਰਿਹਾ ਸਿੱਖੀ ਨਾਲ, ਕੀਰਤਨ ਲਈ ਕਿਵੇਂ ਨੇ, ਇਸ ਦਾ ਜ਼ਿਕਰ ਕੀਤਾ। ਫਿਰ ਅਸੀਂ ਦੂਸਰੀ ਖਬਰ ਦੇਖਦੇ ਹਾਂ, ਜਥੇਦਾਰ ਅਕਾਲ ਤਖਤ ਵੱਲੋਂ ਗੁਰਦੁਆਰਾ ਸਿੰਘ ਸਭਾ ਇੰਦੌਰ ਦਾ ਜਨਰਲ ਸਕੱਤਰ 24 ਤਰੀਕ ਨੂੰ ਅਕਾਲ ਤਖਤ ਸਾਹਿਬ ਵਿਖੇ ਉਹਨੂੰ ਤਲਬ ਕੀਤਾ ਗਿਆ ਕਿ ਭਾਈ ਇਹ ਜਿਹੜਾ ਜੋ ਕੁਝ ਤੁਸੀਂ ਕੀਤਾ ਹੈ ਇਸ ਦਾ ਕੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੰਧੀ ਸਮਾਜ ਭਾਰੀ ਨਾਰਾਜ਼ਗੀ ਹੈ ਇਸ ਦੇ ਉੱਤੇ, ਔਰ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ ਸਿੱਖ ਕੌਮ ਦੇ ਨਾਲ, ਪਰ ਤੁਸੀਂ ਸਾਨੂੰ ਬਾਣੀ ਨਾਲੋਂ ਤੋੜ ਰਹੇ ਹੋ। ਔਰ ਇਹ ਹੁਣ ਮੈਂ ਇਹਨੂੰ ਜੇ ਕਿਸ ਅੰਦਾਜ਼ 'ਚ ਇਹਨੂੰ ਮੈਂ ਡਿਸਕਸ ਕਰਾਂ, ਮੈਨੂੰ ਯਾਦ ਹੈ ਹੁਣ ਤਾਂ ਉਹ ਚੜ੍ਹਾਈ ਕਰ ਚੁੱਕੇ ਨੇ ਡਾਕਟਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੈਡ ਆਫ ਦਾ ਡਿਪਾਰਟਮੈਂਟ ਸੀ ਗੁਰੂ ਨਾਨਕ ਸਿੱਖ ਸਟੱਡੀਜ਼, ਔਰ ਉਹਨਾਂ ਨੇ ਇੱਕ ਵਾਰ ਜਦੋਂ ਇੱਥੇ ਆਏ, ਜਦੋਂ ਹਯਾਤੀ 'ਚ ਸੀ ਤਾਂ ਉਹਨਾਂ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਜੀ ਮੈਨੂੰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦਾ ਸਬਬ ਹੋਇਆ, ਜਥੇ ਪੰਜਾਬ ਤੋਂ ਵੀ ਆਏ ਹੋਏ ਸੀ ਦੂਸਰੇ। ਉਹ ਕਹਿੰਦੇ ਜੀ ਆਪਣੇ ਜਥੇ ਤਾਂ ਜਿਹੜੇ ਨੇ ਉਹ ਜਿਉਂ ਹੀ ਉੱਥੇ ਪਹੁੰਚਦੇ ਨੇ ਉਹਨਾਂ 'ਚੋਂ ਇੱਕ ਵੱਡਾ ਹਿੱਸਾ ਲਾਹੌਰ 'ਚ ਸ਼ਾਪਿੰਗ ਕਰਨ ਨਿਕਲ ਜਾਂਦਾ ਹੈ। ਅਗਲੇ ਦਿਨ ਜਦੋਂ ਦੀਵਾਨ ਸ਼ੁਰੂ ਹੁੰਦਾ ਹੈ ਜਾਂ ਸਵੇਰ ਦਾ, ਤੁਹਾਨੂੰ 5 ਜਾਂ 10 ਹੀ ਆਪਣੇ ਜਥੇ ਵਾਲੇ ਬੈਠੇ ਨਜ਼ਰ ਆਉਂਦੇ ਨੇ। ਪਰ ਉਹਨਾਂ ਨੇ ਕਿਹਾ ਜੀ ਮੈਨੂੰ ਹੈਰਾਨੀ ਇਹ ਹੋਈ ਵੀ ਜਦੋਂ ਸਵੇਰੇ ਆਸਾ ਦੀ ਵਾਰ ਲੱਗਦੀ ਹੈ ਨਨਕਾਣਾ ਸਾਹਿਬ 'ਚ, ਸਵੇਰੇ 3, 3:30, 4 ਵਜੇ ਸਾਰਾ ਹਾਲ ਭਰਿਆ ਹੁੰਦਾ। 90% ਸੰਗਤ ਜਿਹੜੀ ਆ ਉਹ ਸਿੰਧੀ ਵੀਰਾਂ ਭੈਣਾਂ ਦੀ ਹੁੰਦੀ ਹੈ, ਔਰ ਉਹ ਸਾਰੇ ਹੀ ਬਾਣੀ ਨਾਲ ਬੋਲ ਰਹੇ ਹੁੰਦੇ ਨੇ ਵੀ ਉਹਨਾਂ ਨੂੰ ਜ਼ਬਾਨੀ ਯਾਦ ਹੈ, ਔਰ ਸਾਰੇ ਹੀ ਆਸਾ ਦੀ ਵਾਰ ਦੇ ਦੀਵਾਨ 'ਚ। ਇਕੱਲਾ ਇਹੀ ਨਹੀਂ ਕਿ ਵੀ ਉਹ ਕੀਰਤਨ ਬੜੇ ਪ੍ਰੇਮ ਨਾਲ ਕਰਦੇ ਨੇ ਜਾਂ ਦੂਜੇ। ਹੁਣ ਮੈਂ ਡਾਕਟਰ ਚੀਮਾ ਦੀ ਗੱਲ ਮੇਰੇ ਮਾਈਂਡ 'ਚ ਆਉਂਦੀ ਹੈ। ਹੁਣ ਅਸੀਂ ਆਲਰੇਡੀ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਕਿਵੇਂ
ਇੱਕ ਪਾਸੇ ਹਿੰਦੂ ਤਵੀਆਂ ਦਾ ਜ਼ੋਰ ਲੱਗਾ ਹੋਇਆ, ਜੀ ਦੂਸਰੇ ਪਾਸੇ ਈਸਾਈ ਮਿਸ਼ਨਰੀ ਔਰ ਕਿਵੇਂ ਉਹ ਸਾਡੇ ਜਿਹੜਾ ਗਰੀਬ ਦਲਿਤ ਵਰਗ ਹੈ ਉਹਨਾਂ ਦੀ ਕਨਵਰਸ਼ਨ 'ਚ ਲੱਗੇ ਹੋਏ ਨੇ। ਬਿਲਕੁਲ। ਇੱਕ ਗੱਲ ਦਾ ਇਹ ਵੀ ਧਿਆਨ ਰਿਹਾ ਕਿ ਮੁਸਲਮਾਨ ਵੀਰ ਭੈਣਾਂ ਜਾਂ ਈਸਾਈ ਜਾਂ ਦੂਸਰੇ ਜਿਹੜੇ ਕਿ ਉਹਨਾਂ ਸਿੱਖਾਂ ਦੇ ਲਈ ਹਮਦਰਦ ਦੋਸਤ ਜਾਂ ਸਿੰਪੈਥੈਟਿਕ ਤਾਂ ਹੋ ਸਕਦੇ ਨੇ, ਪਰ ਉਹਨਾਂ 'ਚੋਂ ਤਾਂ ਕਿਸੇ ਨੇ ਸਿੱਖੀ 'ਚ ਨਹੀਂ ਆਉਣਾ ਹੈ, ਕਿਉਂਕਿ ਉਹ ਆਲਰੇਡੀ ਆਪਣੇ ਮਜ਼ਹਬ ਦੇ ਵਿੱਚ ਸਿਕਿਉਰ ਵੀ ਨੇ ਔਰ ਉਹਨਾਂ ਦੇ ਅੱਗੋਂ ਜਿਹੜੇ ਨੇ ਫਤਵੇ ਨੇ ਕਿ ਉਹ ਨਿਕਲ ਨਹੀਂ ਸਕਦਾ। ਹੁਣ ਜਦੋਂ ਸਾਡੇ ਡਿਵਿੰਡਲਿੰਗ ਨੰਬਰ ਜਾਂ ਜੇ ਅਸੀਂ ਹਿਸਟਰੀ ਦੇ ਕੰਟੈਕਸਟ ਵੀ ਦੇਖੀਏ ਕਿ ਵੀ ਸਾਡੇ 'ਚ ਕਿੱਥੋਂ ਜਿਹੜਾ ਉਹ ਜੁਆਇਨ ਕਰਨਗੇ। ਹੁਣ ਜਿਹੜੀ ਸਹਿਜਧਾਰੀ ਪਰੰਪਰਾ ਇੱਕ ਜ਼ਮਾਨੇ 'ਚ ਲਹਿੰਦੇ ਪੰਜਾਬ 'ਚ ਰਹੀ, ਹੁਣ ਸਹਿਜਧਾਰੀ ਪਰੰਪਰਾ ਕੀ ਸੀ? ਹੁਣ ਲਹਿੰਦੇ ਪੰਜਾਬ ਪਿੰਡਾਂ ਦੇ ਵਿੱਚ ਮੰਦਿਰ ਨਹੀਂ ਸੀ ਹੁੰਦੇ, ਭਾਵੇਂ ਜਿਹੜੇ ਸਿੱਖੀ ਸਰੂਪ 'ਚ ਨਹੀਂ ਵੀ ਸੀ ਉਹ ਗੁਰਦੁਆਰਿਆਂ ਨਾਲ ਹੀ ਜੁੜਦੇ ਸੀ, ਬਾਣੀ ਪੜ੍ਹਨ ਲੱਗ ਜਾਂਦੇ ਸੀ, ਘਰਾਂ 'ਚੋਂ ਤੰਬਾਕੂ ਬੰਦ ਹੋ ਜਾਂਦਾ ਸੀ, ਫਿਰ ਰਸਮਾਂ ਸਿੱਖੀ ਨਾਲ ਫਿਰ ਹੌਲੀ ਹੌਲੀ ਉਹਨਾਂ 'ਚੋਂ ਜਿਹੜੇ ਨੇ ਉਹੀ ਅੰਮ੍ਰਿਤ ਛਕ ਲੈਂਦੇ ਸੀ। ਇਵੇਂ ਤੁਹਾਡਾ ਔਰ ਇਹੀ 18ਵੀਂ ਸਦੀ 'ਚ ਵੀ ਸੀ। ਜੇ ਅਸੀਂ ਘੱਲੂਘਾਰਿਆਂ 'ਚ ਇੱਕ ਦਿਨ 'ਚ 50,000 ਸਿੱਖਾਂ ਦੇ ਮਾਰੇ ਜਾਣ ਦੀ ਗੱਲ ਕਰਦੇ ਹਾਂ, ਕਿੱਥੋਂ ਆਉਂਦੇ ਸੀ? ਤੁਹਾਡੀ ਕੋਈ ਜ਼ਮੀਨੀ ਗਰਾਊਂਡ ਤਾਂ ਹੈ ਨਾ। ਹੁਣ ਅੱਜ ਵੀ ਪਾਕਿਸਤਾਨ ਦੇ ਵਿੱਚ ਬੇਸ਼ੱਕ ਜਿਹੜੀ ਹੈ ਸਿੱਖਾਂ ਨਾਲੋਂ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਹਿੰਦੂਆਂ ਦੀ ਹੈ ਜਾਂ ਈਸਾਈਆਂ ਦੀ ਹੈ, ਪਰ ਸਿੱਖੀ ਦਾ ਇੰਨਾ ਕੁ ਸਤਿਕਾਰ ਹੈ ਕਿ ਔਰ ਜਿਹੜੇ ਈਵਨ ਸਿੰਧੀ ਨੇ ਔਰ ਸਿੰਧ ਦੇ ਵਿੱਚ ਗੁਰਬਾਣੀ ਦਾ ਸਿੱਖ ਰਾਜ ਦਾ ਹਿੱਸਾ ਨਹੀਂ ਰਿਹਾ ਸਿੰਧ। ਜੇ ਸਿੰਧੀ ਸਿੱਖ ਰਾਜ ਦਾ ਹਿੱਸਾ ਹੁੰਦੇ ਸ਼ਾਇਦ ਉਹ ਸਿੱਖੀ ਸਰੂਪ ਵਾਲੇ ਅੰਮ੍ਰਿਤਧਾਰੀ ਹੁੰਦੇ, ਲੇਕਿਨ ਉਹਨਾਂ 'ਚੋਂ ਬਹੁਤ ਸਾਰੇ ਐਸੇ ਆਉਂਦੇ ਰਹੇ ਨੇ ਜਿਹੜੇ ਅਲਟੀਮੇਟਲੀ ਸਿੱਖੀ 'ਚ ਆ ਕੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ। ਬਾਬਾ ਠਾਰਾ ਸਿੰਘ ਜਿਹੜੇ ਸ਼ਹੀਦ ਹੁੰਦੇ ਨੇ ਸੰਤ ਪਿੰਡਰਾਂ ਵਾਲੇ ਜਨਰਲ ਸੁਬੇਗ ਸਿੰਘ ਔਰ ਨਾਲ ਸਿੰਧੀ ਮੂਲ ਦੇ, ਇੰਦਰਜੀਤ ਸਿੰਘ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਸਿੰਧੀ ਮੂਲ ਦੇ, ਔਰ ਇਸ ਡਾਕਟਰ ਗੋਬਿੰਦ ਸਿੰਘ ਮਨਸੁਖਾਨੀ ਬਹੁਤ ਵੱਡੇ ਸਕਾਲਰ ਜਿਨ੍ਹਾਂ ਨੇ ਪਹਿਲੇ ਸਿੰਧੀ ਸਿੱਖ ਸੀ ਜਿਨ੍ਹਾਂ ਨੇ ਸਿੱਖਾਂ 'ਚੋਂ PhD ਕੀਤੀ ਆਕਸਫੋਰਡ 'ਚੋਂ ਸਿੱਖੀ ਦੇ ਉੱਤੇ ਲਿਖਿਆ। ਸੋ ਮਤਲਬ ਇਹ ਠੀਕ ਹੈ, ਇਹ ਵੀ ਗੱਲ ਗਲਤ ਨਹੀਂ ਹੈ ਕਿ ਕਿਉਂਕਿ ਸਿੰਧ ਦੇ ਵਿੱਚ ਮੁਹੰਮਦ ਬਿਨ ਕਾਸਮ ਦੇ ਨਾਲ ਹੀ ਜਿਹੜਾ ਇਸਲਾਮ ਆ ਜਾਂਦਾ ਹੈ 7ਵੀਂ 8ਵੀਂ ਸਦੀ ਦੇ ਵਿੱਚ, ਉੱਥੇ ਪੀਰ ਪਰੰਪਰਾ ਵੀ ਬਹੁਤ ਜ਼ਿਆਦਾ ਰਹੀ ਹੈ ਔਰ ਇਸ ਲਈ ਤੁਹਾਨੂੰ ਸਿੰਧੀ ਵਰਗ ਦੇ ਵਿੱਚ ਉਸ ਕਿਸਮ ਦੇ ਵੀ ਦਮਾਦਮ ਮਸਤ ਕਲੰਦਰ ਵਾਲੇ ਵੀ ਮਿਲਣਗੇ। ਉਹ ਸਨਾਤਨ ਪਰੰਪਰਾ ਦੇ ਵੀ ਉਹਨਾਂ ਨੇ ਜਿਹੜਾ ਉਹ ਝੂਲੇ ਝਾਲੇ ਵੀ ਝੁਲਾਉਂਦੇ ਰਹਿੰਦੇ ਨੇ ਨਾਲ, ਪਰ ਬਾਣੀ ਨੂੰ ਵੀ ਪਿਆਰ ਕਰਨ ਵਾਲੇ ਨੇ। ਕੀਰਤਨ ਗੁਰਬਾਣੀ ਔਰ ਗੁਰਦੁਆਰਿਆਂ 'ਚ ਈਵਨ ਮੈਨੂੰ ਸਾਊਥ ਅਮਰੀਕਾ ਦੇ ਵਿੱਚ ਜਾਂ ਈਵਨ ਇੱਥੇ ਗੁਰਦੁਆਰਾ ਰਿਚਮੰਡ ਹਿੱਲ ਜਾਂ ਦੂਜਿਆਂ ਦੇ ਹਵਾਲੇ ਨਾਲ ਵੀ ਪਤਾ ਹੈ ਕਈ ਥਾਵਾਂ ਤੇ ਕਿ ਮੁੱਢਲੇ ਤੌਰ ਤੇ ਜਿਹੜੇ ਕਿਉਂਕਿ ਵਪਾਰੀ ਨੇ ਪਹਿਲਾਂ ਬਾਹਰ ਨਿਕਲੇ, ਜਿੱਥੇ ਮੁੱਢਲੇ ਤੌਰ ਤੇ ਗੁਰਦੁਆਰੇ ਸਥਾਪਿਤ ਹੋਏ ਉਹਨਾਂ ਦੇ ਵਿੱਚ ਵੀ ਉਸ ਸਮਾਜ ਦਾ ਯੋਗਦਾਨ ਰਿਹਾ। ਉਹ ਬੇਸ਼ੱਕ ਆਪਣਾ ਉਹਨਾਂ ਦਾ ਕੰਮ ਗੁਰੂ ਨਾਨਕ ਸਾਹਿਬ ਤੋਂ ਅੱਗੇ ਨਾ ਜਾਂਦਾ ਹੋਏ, ਲੇਕਿਨ ਪੰਜ ਕਕਾਰੀ ਖਾਲਸੇ ਨੂੰ ਉਹ ਸਤਿਕਾਰ ਵੀ ਦਿੰਦੇ ਰਹੇ ਨੇ। ਹਾਲਾਂ ਬਹੁਤ ਕੁਝ ਬਦਲਿਆ ਜਦੋਂ LK ਅਡਵਾਨੀ ਔਰ ਦੂਜੇ ਤੀਜੇ ਇਹ ਵੀ ਸਿੰਧੀ ਸੀ ਜਿਨ੍ਹਾਂ ਦੇ ਨਾਲ ਇਹ ਅਡਾਨੀ ਅਡਵਾਨੀ ਇਹ ਸਾਰੇ ਲੱਗਦਾ ਜੇਠ ਮਲਾਨੀ ਇਹ ਸਾਰੇ ਉਹੀ ਨੇ, ਲੇਕਿਨ ਇਹ ਇੱਕ ਉਹ ਸਟੈਪ ਹੈ ਜਿਨ੍ਹਾਂ ਦੇ ਵਿੱਚ ਜੇ ਸਾਨੂੰ ਲੱਗਦਾ ਵੀ ਹੈ ਜਿੱਥੇ ਜਿੱਥੇ ਕੁਝ ਐਸਾ ਹੁੰਦਾ, ਕਈ ਵਾਰ ਹੁੰਦਾ ਹੈ ਵੀ ਇੱਕੋ ਥਾਂ ਤੇ ਇਹਨਾਂ ਨੇ ਉਹ ਸਨਾਤਨੀ ਪਰੰਪਰਾ ਵਾਲੀਆਂ ਮੂਰਤੀਆਂ ਸਥਾਪਿਤ ਕੀਤੀਆਂ ਹੁੰਦੀਆਂ, ਨਾਲ ਹੀ ਉਹ ਗੁਰੂ ਗ੍ਰੰਥ ਸਾਹਿਬ ਹੁੰਦਾ। ਸੋ ਮੇਰਾ ਖਿਆਲ ਹੈ ਵੀ ਕੋਈ ਤੌਰ ਤਰੀਕਾ ਹੈ ਜਿਹਦੇ ਰਾਹੀਂ ਤੁਸੀਂ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ। ਇਹ ਜਿਹੜਾ ਔਰ ਤੁਸੀਂ ਦੂਸਰੀ ਸਟੇਟ ਜਾ ਕੇ ਜਿੱਥੇ ਸਿੱਖ ਵੈਸੇ ਹੀ ਵਲਨਰੇਬਲ ਨੇ, ਔਰ ਇਸ ਤੋਂ ਬਾਅਦ ਸਿੰਧੀਆਂ ਦਾ ਇੱਕ ਲੈਟਰ ਵੀ ਜਿਹੜਾ ਉਹਨਾਂ ਦੇ ਕੋਈ ਇਲਾਕੇ ਦਾ ਹੈ, ਉਹਨੇ ਕਿਹਾ ਜੀ ਠੀਕ ਹੈ ਅਸੀਂ ਤਾਂ ਸਿੱਖੀ ਨਾਲ ਸਾਂਝ ਰੱਖੀ ਸੀ, ਜੇ ਸਾਨੂੰ ਨਹੀਂ ਆਉਣ ਦੇਣਾ ਚਾਹੁੰਦੇ ਤੇ ਆਓ ਆਪਣੀਆਂ ਸਨਾਤਨੀ ਜੜ੍ਹਾਂ ਵੱਲ ਵਾਪਸ ਮੁੜੀਏ। ਹੁਣ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ ਔਰ ਮੈਂ ਸਮਝਦਾ ਵੀ ਇਸ ਦੇ ਉੱਤੇ ਸੀਰੀਅਸਲੀ ਗੁਫ਼ਤਗੂ ਵੀ ਹੋਣੀ ਚਾਹੀਦੀ ਹੈ। ਅਸੀਂ ਇਹ ਠੀਕ ਹੈ ਵੀ ਇਹ ਹਮੇਸ਼ਾ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਪਰ ਕਿਨੇ ਇਸ ਕਿਸਮ ਦਾ ਡੇਅਰਿੰਗ ਕੀਤੀ ਕਿ ਵੀ ਉਹਨਾਂ ਨੇ ਪੰਜਾਬ ਦੀ ਸਤਕਾਰ ਕਮੇਟੀ ਨੂੰ ਇੰਦੌਰ 'ਚ ਸੱਦ ਕੇ ਸਿੰਧੀਆਂ ਦੇ ਘਰਾਂ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁਕਾਏ। ਕਈ ਵਾਰੀ ਓਵਰਜ਼ੀਲ ਹੁੰਦੀ ਹੈ ਰਿਫਾਰਮ ਦੀ, ਕਈ ਵਾਰ ਮਿਸਚਿਫ ਹੁੰਦੀ ਹੈ। ਸੋ ਇਹਨਾਂ ਨੂੰ ਵੀ ਡਿਸਰਨ ਕਰਨਾ ਪਏਗਾ ਵੀ ਇਹ ਓਵਰਜ਼ੀਲਿੰਗ ਹੈ ਜਾਂ ਇਹ ਸੱਚਮੁੱਚ ਇੱਕ ਨਵਾਂ ਇਸ ਕਿਸਮ ਦਾ ਬਖੇੜਾ ਖੜਾ ਕਰਨ ਦੀ ਲਾਈਨ ਹੈ ਜਿਹੜੀ ਕਿ ਸਾਨੂੰ ਅਲਟੀਮੇਟਲੀ ਬਹੁਤ ਨੁਕਸਾਨ ਪਹੁੰਚਾਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreport.tv ਤੇ
ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਚੀਵੀਰੀ ਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ